ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ ਉਦੋਂ ਵੀ ਇੱਕ ਰਿਪੋਰਟ ਕਰੀ ਸੀ ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ। ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ। ਮੰਡੀ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਏ, ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ। ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਨੁਕਸਾਨ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ। ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਕਈ ਵਾਰੀ ਨਾ ਇਹ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿਹਨਤਾਂ ਕਰੀਆਂ ਵੀ JCB ਆ ਯਾਰ ਕੋਲੇ, ਸਾਰਾ ਕੁਛ ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ, ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਰਿਪੋਰਟ ਲੈ ਕੇ ਹਾਜ਼ਰ ਹੋਏ ਹਾਂ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੁਲਾਈ 2023 ਦੇ ਵਿੱਚ ਜੋ ਹੜ੍ਹ ਆਏ, ਉਹਨਾਂ ਹੜ੍ਹਾਂ ਨੇ ਕਾਫੀ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਕੀਤਾ। ਪੰਜਾਬ ਦਾ 2.21 ਹੈਕਟੇਅਰ ਜਿਹੜਾ ਏਰੀਆ ਸੀ ਉਹ ਨੁਕਸਾਨਿਆ ਗਿਆ। ਇਹ ਰਿਪੋਰਟਾਂ ਦੱਸਦੀਆਂ ਨੇ, ਪਰ ਅਸੀਂ ਤੁਹਾਡੇ ਨਾਲ ਅੱਜ ਉਸੇ ਹੀ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੋਂ ਨੁਕਸਾਨ ਹੋਣਾ ਸ਼ੁਰੂ ਹੋਇਆ। ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹ ਆਏ, 9 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜਿਹੜਾ ਕਿ ਕਸਬਾ ਸੀ ਉਹ ਸਰਦੂਲਗੜ੍ਹ ਪੈ ਜਾਂਦਾ ਸੀ। ਤਾਂ ਇਸ ਵਕਤ ਅਸੀਂ ਘੱਗਰ ਦਰਿਆ ਤੇ ਖੜੇ ਹਾਂ। ਇਹ ਘੱਗਰ ਆ, ਇਸ ਨੂੰ ਇੱਥੋਂ ਦੇ ਲੋਕ ਜਿਹੜੇ ਕਿ ਉਹ ਨਾਲੀ ਦੇ ਨਾਂ ਨਾਲ ਜਾਣਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਹੁਣ ਜਿਹੜਾ ਪਾਣੀ ਉਹ ਬਿਲਕੁਲ ਥੱਲੇ ਆ। ਤੇ ਜਦੋਂ ਇੱਥੇ ਇਸ ਜਗ੍ਹਾ ਤੇ ਪਿਛਲੀ ਵਾਰ ਹੜ੍ਹ ਆਏ ਤਾਂ ਇਹ ਪਾਣੀ ਸੀ ਜਿਹੜਾ ਘੱਗਰ ਸੀ, ਇਸ ਦਾ ਕਹਿਰ ਸੀ ਜਿਹੜਾ ਉਹ ਦੇਖਣ ਵਾਲਾ ਸੀ। ਤਾਂ ਇੱਥੇ ਕੁਝ ਕੁ ਜਿਹੜੇ ਕਿ ਪਤਵੰਤੇ ਨੇ, ਜਿਹੜੇ ਮੋਹਤਵਾਰ ਜਿਹਨਾਂ ਨੂੰ ਆਪਾਂ ਕਹਿ ਲਈਏ ਕਿ ਸ਼ਹਿਰ ਦੇ ਨਿਵਾਸੀ ਨੇ, ਤਾਂ ਉਹ ਖੜੇ ਹੋਏ ਨੇ। ਤਾਂ ਅਸੀਂ ਨਾ ਬਾਈਆਂ ਦੇ ਨਾਲ ਗੱਲ ਕਰਾਂਗੇ। ਬਾਈ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਤੁਹਾਡੇ ਤੋਂ ਸ਼ੁਰੂ ਕਰ ਲਈਏ, ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਨੁਕਸਾਨ ਇਹ ਸੀਗਾ ਬਈ ਵੀ ਤੁਸੀਂ ਮੰਨ ਕੇ ਚਲੋ ਪਿਛਲੇ ਵਾਰੀ ਕਾਫੀ ਲੰਮੇ ਸਮੇਂ ਬਾਅਦ ਸਾਡੇ ਪਾਣੀ ਆਇਆ ਸੀ। ਉਹਦੇ ਵਿੱਚ ਇੱਕ ਕੰਪਲੀਟ ਤੌਰ ਤੇ ਫੂਸ ਮੰਡੀ ਪਿੰਡ ਦੇ ਮੰਨ ਕੇ ਚਲੋ ਲਗਭਗ ਤੁਸੀਂ 30 ਤੋਂ 35 ਘਰ। ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ। ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ ਵੀ ਲਗਭਗ 350 400 ਘਰ ਬੁਰੀ ਤਰ੍ਹਾਂ ਉਹਨੂੰ ਪ੍ਰਭਾਵਿਤ ਹੋ ਗਿਆ। ਉਦੋਂ ਬਾਅਦ ਲੋਕਾਂ ਦੇ ਕੋਈ ਜਿਹੜੇ ਮੰਨ ਲਓ ਘਰਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਖੇਤਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਹੋਰ ਸੀ, ਉਹਦੇ ਵਿੱਚ ਘੱਟੋ ਘੱਟ ਸਾਡੇ ਇੱਥੇ ਨਾ ਕਰਦੇ ਆਪਾਂ ਜੇ ਮੰਨ ਕੇ ਚੱਲੀਏ ਤਾਂ 3000 ਤੋਂ ਲੈ ਕੇ 4000 ਨੇੜੇ ਤੇੜੇ ਏਕੜ ਏਰੀਆ ਸਾਡਾ ਇੱਥੇ ਪ੍ਰਭਾਵਿਤ ਹੋਇਆ। ਸਮੇਤ ਰੋੜਕੀ ਪਿੰਡ ਮੰਡੀ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਇਹ ਨੁਕਸਾਨ ਲਾਸਟ ਟਾਈਮ ਸਾਡੇ ਹੋਇਆ। ਜਿਹੜੀ ਹੁਣ ਜੇ ਅਸੀਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧਾਂ ਨੂੰ ਲੈ ਕੇ ਪਿਛਲੇ ਵਾਰੀ ਸਰਕਾਰ ਨੇ ਚਲੋ ਮੌਕੇ ਦੇ ਉੱਤੇ ਕਿਸੇ ਦੀ ਆਪਾਂ ਬਿਨਾਂ ਗੱਲ ਤੋਂ ਵੀ ਆਲੋਚਨਾ ਕਰੀਏ ਵਧੀਆ ਨਹੀਂ ਲੱਗਦਾ। ਜਦੋਂ ਪਾਣੀ ਆਇਆ ਤਾਂ
ਸਰਕਾਰ ਨੇ ਆਪਦੇ ਵੱਲੋਂ ਜੇ ਤੇਲ ਪ੍ਰੋਵਾਈਡ ਕਰਨਾ ਸੀ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਿੰਨਾ ਕੁ ਕਰ ਸਕਦੇ ਸੀ, ਪਰ ਜਦੋਂ ਪਾਣੀ ਚਲਾ ਗਿਆ ਤਾਂ ਇੱਥੇ ਸਾਡੇ 3 ਥਾਂ ਤੇ ਕੱਟ ਸੀ। ਉਹ ਸਾਹਮਣੇ ਦਿਖ ਰਿਹਾ, ਮੈਂ ਕੈਮਰਾ ਵੀਰੇ ਨੂੰ ਕਹੂੰਗਾ ਉਹ ਸਾਹਮਣੇ ਦਿਖ ਰਿਹਾ, ਇੱਕ ਉਹ ਕੱਟ ਸੀ, ਇੱਕ ਇਦੋਂ ਅੱਗੇ ਪਾੜ ਸੀ, ਇੱਕ ਫੂਸ ਮੰਡੀ ਪਾੜ ਸੀ। ਇਹਨਾਂ ਨੂੰ ਭਰਨ ਦਾ ਸਰਕਾਰ ਨੇ ਟੈਂਡਰ ਦਿੱਤਾ। ਹੁਣ ਉਹ ਟੈਂਡਰ ਸਾਨੂੰ ਨਹੀਂ ਪਤਾ ਜਨਤਕ ਤੌਰ ਤੇ 80 ਲੱਖ ਦਾ ਸੀ ਕਿ ਕਰੋੜ ਰੁਪਏ ਦਾ ਸੀ ਜਾਂ ਕਿੰਨੇ ਦਾ ਸੀ। ਇਹ ਸਿਰਫ ਮਿੱਟੀ ਨਾਲ ਪੂਰਤੀ ਕਰੀਗੀ। ਜਦੋਂ ਇਹਦੀ ਮਿੱਟੀ ਨਾਲ ਪੂਰਤੀ ਕਰ ਰਹੇ ਸੀ ਤਾਂ ਉਦੋਂ ਅਸੀਂ ਡੇ ਬਾਈ ਡੇ ਇੱਥੋਂ ਦੇ ਜਿਹੜੇ ਆਫੀਸਰ ਅਧਿਕਾਰੀ ਨੇ, ਐਸਡੀਓ ਹੋ ਗਏ, ਐਕਸੀਅਨ ਹੋ ਗਏ, ਉਹਨਾਂ ਨੂੰ ਬੇਨਤੀ ਕਰੀ ਵੀ ਇਹ ਬੰਨ ਜਿਹੜਾ ਕੱਚੀ ਮਿੱਟੀ ਦਾ ਤੁਸੀਂ ਬਣਾ ਰਹੇ ਹੋ, ਕੱਕਾ ਰੇਤਾ, ਇਹਦੇ ਤੇ ਪੈਸੇ ਲਾਏ ਦਾ ਕੋਈ ਫਾਇਦਾ ਨਹੀਂ, ਇਹ ਬੰਨ ਡੈਮੇਜ ਹੋ ਜਾਊਗਾ। ਤੁਸੀਂ ਕਿਰਪਾ ਕਰਕੇ ਇਸ ਬੰਨ ਦੀ ਥੱਲੋਂ ਇਹਦੀ ਫਾਊਂਡੇਸ਼ਨ ਤਕੜੀ ਕਰਕੇ ਲੈ ਕੇ ਨਿਉਂ ਤਕੜੀ ਕਰੋ। ਸੋ ਉਹਨਾਂ ਨੇ ਸਾਡੀਆਂ ਗੱਲਾਂ ਨੂੰ ਅੱਖੇ ਪਰੋਖੇ ਕਰਤਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਆਫਟਰ ਦੈਟ ਜਦੋਂ ਪਾਣੀ ਘਟ ਗਿਆ, ਪਾਣੀ ਆਉਣ ਦੇ ਦੁਬਾਰੇ ਚਾਂਸ ਆ, ਅਸੀਂ ਦੁਬਾਰੇ ਇਹਨੂੰ ਕਰਾਂਗੇ, ਤੁਸੀਂ ਸਾਨੂੰ ਟਾਈਮ ਦਿਓ। ਚਲੋ ਜੀ ਅਸੀਂ ਟਾਈਮ ਦਿੱਤਾ। ਹੁਣ ਟਾਈਮ ਦਿੰਦੇ ਦਿੰਦੇ ਦੁਬਾਰੇ ਉਹ ਦਿਨ ਆ ਗਏ ਜੀ ਦੁਬਾਰਾ। ਤੇ ਹੁਣ ਜੇ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਕਮੇਟੀ ਦਾ ਗਠਨ ਕਰਿਆ, ਸਾਰੇ ਪਿੰਡ ਨੇ ਏਕਾ ਕਰਿਆ, ਫੂਸ ਮੰਡੀ ਨੇ ਏਕਾ ਕਰਿਆ, ਸਾਧੂ ਵਾਲੇ ਨੇ ਏਕਾ ਕਰਿਆ, ਸਾਰੇ ਪਿੰਡਾਂ ਦੇ ਏਕੇ ਕਰਨ ਤੋਂ ਬਾਅਦ ਸਰਕਾਰ ਤੇ ਇੱਕ ਪ੍ਰੈਸ਼ਰ ਬਿਲਡ ਹੋਇਆ। ਪ੍ਰੈਸ਼ਰ ਬਿਲਡ ਹੋਣ ਤੋਂ ਬਾਅਦ ਵੀ ਉਹਨਾਂ ਨੇ ਕੀ ਕਰਿਆ ਵੀ ਇਹਦਾ ਠੇਕਾ ਫੇਰ 2 ਲੱਖ 'ਚ ਦੇਤਾ। ਤੇ ਉਹ 2 ਲੱਖ ਰੁਪਏ ਦੇ ਵਿੱਚ ਸਿਰਫ ਉੱਥੇ ਮੰਨ ਕੇ ਚਲੋ ਗੱਟੇ ਦਿਖੀ ਜਾਂਦੇ, ਜੇ ਉਹਨਾਂ ਦੀ ਗਿਣਤੀ ਕਰੀਏ ਤਾਂ ਵੱਧ ਤੋਂ ਵੱਧ 1000 ਤੋਂ ਲੈ ਕੇ 1500 ਦੇ ਵਿੱਚ ਗੱਟਾ ਹੋਊਗਾ। ਤੇ ਜਿਹੜੀ ਮਾੜੀ ਮੋਟੀ ਉਹ ਮਿੱਟੀ ਪਈ ਆ, ਦੇਖ ਰਹੇ ਹੋ ਤੁਸੀਂ, ਹੱਦ ਤੋਂ ਹੱਦ 30 ਤੋਂ ਲੈ ਕੇ 35 ਉਹ ਡੈਂਪਰ ਹੋਣਗੇ। ਵੀ 2 ਲੱਖ ਰੁਪਏ ਦੇ ਵਿੱਚ ਆਹ ਮਿੱਟੀ ਪਾ ਕੇ ਤੇ ਇਹਦੀ ਖਾਨਾ ਪੂਰਤੀ ਕਰਕੇ ਫਿਰ ਇੱਥੋਂ ਚਲੇ ਗਏ ਜੀ। ਬਿਲਕੁਲ। ਤਾਂ ਇਹ ਇੱਕ ਜਿਹੜੀ ਅਸੀਂ ਧਰਾਤਲ ਤੋਂ ਤੁਹਾਨੂੰ ਰਿਪੋਰਟ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਬਾਈ ਤੁਸੀਂ ਵੀ ਇਸੇ ਇਲਾਕੇ ਨੂੰ ਬਿਲੋਂਗ ਕਰਦੇ ਹੋ, ਤਾਂ ਕੀ ਲੱਗਦਾ ਜਿਹੜਾ ਕਿ ਇੱਥੋਂ ਹੁਣ ਇਹ ਨਾਲੀ ਬਿਲਕੁਲ ਸ਼ਾਂਤ ਆ, ਜਦੋਂ ਇਹ ਚੜ੍ਹ ਕੇ ਆਉਂਦੀ ਆ ਤਾਂ ਫਿਰ ਕਹਿਰ ਮਚਾ ਦਿੰਦੀ ਹੈ। ਹਾਂਜੀ, ਤਾਂ ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਈ, ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ, ਉੱਥੋਂ ਦੀ। ਇੱਥੇ ਪਾਈਪਾਂ ਨੱਪੀਆਂ ਹੋਈਆਂ ਸੀ, ਇੱਥੇ ਗਊਸ਼ਾਲਾ ਤੋਂ, ਤੇ 4 ਇੱਥੇ ਨਿਕਲਦੀਆਂ ਗਈਆਂ, ਉਹਦੇ ਰਾਹੀਂ ਨਿਕਲਦਾ। ਉੱਥੇ ਹੁਣ ਦੁਕਾਨਾਂ ਬਣ ਗਈਆਂ, ਗਊਸ਼ਾਲਾ ਨਗਰ ਪੰਚਾਇਤ ਵਾਲੇ ਨੇ ਉਹ ਕਰਤੀਆਂ। ਹੁਣ ਅਸੀਂ ਮੰਗ ਇਹੀ ਚਾਹੁੰਦੇ ਹਾਂ ਕਿ ਇੱਥੇ ਇੱਕ ਸੈਫਰਨ ਬਣੇ, ਉਹਦਾ ਪਾਣੀ ਇੱਥੇ ਉਹਦਾ ਪੂਰਾ ਪ੍ਰੋਪਰ ਤਰੀਕੇ ਨਾਲ ਇੱਕ ਸਹੀ ਮੈਨੇਜਮੈਂਟ ਕਰਕੇ ਜਿਹੜਾ ਪਾਣੀ ਇਹਦਾ ਅੰਦਰ ਨੂੰ ਫੇਰ ਜਾਇਆ ਜਾਵੇ, ਉਹਦੇ ਨਾਲ ਨੁਕਸਾਨ ਬਚ ਸਕਦਾ। ਇਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਪ੍ਰੋਪਰ ਢੰਗ ਨਾਲ, ਕਈ ਤਕਨੀਕ ਨਾਲ ਐਰੀਗੇਸ਼ਨ ਡਿਪਾਰਟਮੈਂਟ ਉਹ ਕਰੇ ਜੀ, ਵਧੀਆ ਢੰਗ ਨਾਲ ਇਹਦਾ ਨਿਕਾਸ ਦੁਬਾਰ ਤੋਂ ਇਹਨੂੰ ਘੱਗਰ ਦੇ ਵਿੱਚ ਪਾਇਆ ਜਾਵੇ। ਪ੍ਰੋਫੈਸਰ ਸਾਹਿਬ, ਜਿਵੇਂ ਪਿੰਡਾਂ ਦੇ ਵਿੱਚ ਜਾਂਦੇ ਹੋ, ਪਿੰਡਾਂ ਦੇ ਜਵਾਕ ਵੀ ਤੁਹਾਡੇ ਕੋਲ ਪੜ੍ਹਦੇ ਨੇ, ਸਕੂਲਾਂ ਦੇ ਵਿੱਚ ਆਉਂਦੇ ਨੇ, ਤਾਂ ਕਿੰਨਾ ਕੁ ਨੁਕਸਾਨ ਦੱਸਦੇ ਰਹੇ ਨੇ ਉਦੋਂ ਜਿਹੜੇ ਬੱਚੇ ਸੀਗੇ ਇੱਥੇ ਤੁਹਾਡੇ ਕੋਲ, ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? ਅਸਲ ਦੇ ਵਿੱਚ ਜੀ ਪਿਛਲੇ ਸਾਲ 18 ਜੁਲਾਈ, ਅੱਜ 18 ਜੁਲਾਈ ਨੂੰ ਸਵੇਰੇ 5 ਵਜੇ ਫੂਸ ਮੰਡੀ ਤੋਂ ਬੰਨ੍ਹ ਟੁੱਟਿਆ ਸੀਗਾ। 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ ਜੀ, ਕਿਉਂਕਿ ਜਿਹੜਾ ਪਿਛਲੇ ਸਾਲ ਜਦੋਂ 18 ਜੁਲਾਈ ਤੋਂ ਬਾਅਦ ਜਿਹੜੇ ਅਗਲੇ 2-3 ਮਹੀਨੇ ਸੀਗੇ, ਜਿਹੜੀ ਕਰਨ ਤੇ ਪੁਨਰ ਸਥਾਪਨਾ ਕਰਨ ਤੇ ਸਾਰੀਆਂ ਚੀਜ਼ਾਂ ਦੀ, ਘਰਾਂ ਦੀ, ਫਸਲਾਂ ਦੀ, ਬਹੁਤ ਹੀ ਜ਼ਿਆਦਾ ਸੰਘਰਸ਼ ਭਰਿਆ ਸਮਾਂ ਸੀਗਾ। ਹਾਲਾਂਕਿ ਉਹ ਸਮਾਂ ਨਿਕਲਿਆ ਲੋਕਾਂ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ। ਬੜੀ ਦੂਰੋਂ ਸੰਗਤ ਆ ਕੇ ਉਹਨਾਂ ਨੇ ਇੱਥੇ ਸੇਵਾ ਕੀਤੀ ਤੇ ਸਾਡੇ ਲੋਕਾਂ ਨੂੰ ਪੈਰਾਂ ਸਿਰ ਖੜਾ ਕੀਤਾ। ਤੇ ਲਗਭਗ ਯਾਨੀ ਕਿ 1.5 ਮਹੀਨਾ ਤੱਕ ਸਕੂਲ ਨਹੀਂ ਖੁੱਲ੍ਹ ਸਕੇ, ਬੱਚੇ ਸਕੂਲ ਨਹੀਂ ਜਾ ਸਕੇ। ਬਹੁਤ ਜ਼ਿਆਦਾ ਯਾਨੀ ਜ਼ਿੰਦਗੀ ਲੀਹ ਤੋਂ ਲੈ ਗਈ ਸੀ ਪੂਰੀ ਤਰ੍ਹਾਂ। ਤੇ ਉਹ ਜ਼ਿੰਦਗੀ ਲੀਹ 'ਤੇ ਚੜ੍ਹਨ 'ਤੇ ਬਹੁਤ ਜ਼ਿਆਦਾ ਸਮਾਂ ਲੱਗਿਆ। ਅੱਜ ਵੀ ਸੜਕਾਂ ਟੁੱਟੀਆਂ ਹੋਈਆਂ। ਇੱਥੋਂ ਜਿਹੜੀ ਫੂਸ ਮੰਡੀ ਨੂੰ ਸੜਕ ਜਾਂਦੀ ਹੈ, ਥੱਲੋਂ ਖੁਰ ਚੁੱਕੀ ਹੈ, ਬਿਲਕੁਲ ਇੱਕ ਛੋਟਾ ਜਿਹੇ ਕਿਨਾਰੇ ਤੋਂ ਲੋਕ ਗੁਜ਼ਰ ਕੇ ਜਾਂਦੇ ਆ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ, ਉਹ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਹੁਣ ਵੀ ਜਦੋਂ ਥੋੜ੍ਹਾ ਜਿਹਾ ਵੀ ਪਾਣੀ ਦੀ ਖਬਰ ਮਿਲਦੀ ਆ ਤਾਂ ਲੋਕ ਇੱਕਦਮ ਪੈਨਿਕ ਸਥਿਤੀ 'ਚ ਚਲੇ ਜਾਂਦੇ ਆ। ਫਿਰ ਦਵਾ-ਦਵ ਲੋਕ ਫੋਨ ਕਰਨਾ ਸ਼ੁਰੂ ਕਰਦੇ ਆ। ਅਸੀਂ ਇਸ ਵਾਰੀ ਇਕੱਠੇ ਵੀ ਹੋਏ ਆ ਪਹਿਲਾਂ, ਕਿਉਂਕਿ ਸਾਡੀ ਕੋਈ ਪਲਾਨਿੰਗ ਨਹੀਂ ਹੁੰਦੀ ਸੀ, ਸਾਨੂੰ ਪਤਾ ਨਹੀਂ ਹੁੰਦਾ ਸੀਗਾ। ਇਸ ਵਾਰੀ ਅਸੀਂ ਪਿੰਡਾਂ ਦਾ ਇਕੱਠ ਵੀ ਕੀਤਾ ਕਿ ਜੇਕਰ ਕੋਈ ਐਮਰਜੈਂਸੀ ਹਾਲਾਤ ਬਣਦੇ ਆ ਤਾਂ ਸਾਨੂੰ ਖੁਦ ਕੀ ਕਰਨ ਦੀ ਲੋੜ ਹੈ, ਸਰਕਾਰ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਉਣ ਦੀ ਲੋੜ ਹੈ। ਕਿਉਂਕਿ ਜਿਹੜੇ ਡਰੇਨੇਜ ਮਹਿਕਮੇ ਦੇ ਅਧਿਕਾਰੀ ਨੇ ਉਹ ਇੰਨੇ ਕੁ ਜ਼ਿਆਦਾ, ਇਹ ਡਰੇਨੇਜ ਮਹਿਕਮਾ ਭ੍ਰਿਸ਼ਟਾ ਵੀ ਇਹ
ਹਰ ਗੱਲ ਦੇ ਵਿੱਚੋਂ ਕਮਾਈ ਭਾਲਦੇ ਆ, ਕਿਉਂਕਿ ਜਦੋਂ ਹੜ੍ਹ ਆਉਂਦਾ ਹੈ ਸਾਡੇ ਲਈ ਤਾਂ ਇਹ ਦੁੱਖਾਂ ਦਾ ਕਾਰਨ ਬਣਦਾ ਹੈ, ਲੇਕਿਨ ਕੁਝ ਲੋਕਾਂ ਲਈ ਇਹ ਹਲਾਰਾ ਲੈ ਕੇ ਆਉਂਦਾ ਔਰ ਉਹਨਾਂ ਲਈ ਖੁਸ਼ੀ ਦੇ ਮੌਕੇ ਪੈਦਾ ਕਰਦਾ, ਉਹਨਾਂ ਲਈ ਕਮਾਈ ਦੇ ਮੌਕੇ ਪੈਦਾ ਕਰਦਾ। ਤੁਸੀਂ ਦੇਖ ਲਓ ਕਿ ਤੁਹਾਡੀ ਇੱਕ ਚੈਨਲ ਦੀ ਰਿਪੋਰਟ ਹੈ ਵੀ ਜਿਹੜੀ ਡਰੇਨ ਆ ਰਹੀ ਆ ਅੱਕਾਂ ਵਾਲੀ ਤੋਂ, ਚਾਹੇ ਸੁਨਾਮ ਵਾਲੇ ਪਾਸੋਂ ਜਿਹੜੀ ਉਹ ਵੀ ਆ ਕੇ ਘੱਗਰ 'ਚ ਪੈ ਰਹੀ ਹੈ, ਟਾਂਗਰੀ ਨਦੀ ਵੀ ਘੱਗਰ 'ਚ ਪੈ ਰਹੀ ਹੈ, ਮਾਰਕੰਡਾ ਵੀ ਘੱਗਰ 'ਚ ਪੈ ਰਿਹਾ ਹੈ, ਪਟਿਆਲਾ ਨਦੀ ਵੀ ਘੱਗਰ 'ਚ ਪੈ ਰਹੀ ਹੈ, ਸੁਖਨਾ ਨਾਲਾ ਵੀ ਘੱਗਰ 'ਚ ਪੈ ਰਿਹਾ ਹੈ। ਲਗਭਗ 24 ਤੋਂ 25 ਡਰੇਨੇਜ ਨੇ ਜਿਹੜੀਆਂ ਇਹ 3 ਛੋਟੀਆਂ ਸਹਾਇਕ ਨਦੀਆਂ ਤੋਂ ਬਿਨਾਂ। ਇੱਕ ਕੁਸਲਿਆ ਜਿਹੜੀ ਨਦੀ ਹੈ, ਸਹਾਇਕ ਨਦੀ ਹੈ, ਉਹਦੇ ਤੇ ਡੈਮ ਵੀ ਬਣਿਆ ਛੋਟਾ ਜਿਹਾ, ਪਰ ਉਹ ਡੈਮ ਤੋਂ ਪਾਣੀ ਛੱਡਣ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਲਗਭਗ ਯਾਨੀ ਸਾਰੇ ਪੰਜਾਬ ਦਾ ਤੇ ਹਰਿਆਣੇ ਦੇ ਬਹੁਤੇ ਸ਼ਹਿਰਾਂ ਦਾ ਪਾਣੀ, 41 ਸ਼ਹਿਰਾਂ ਦਾ ਸੀਵਰੇਜ ਇਹਦੇ ਵਿੱਚ ਡਿੱਗ ਰਿਹਾ ਹੈ ਔਰ ਸਾਰੀਆਂ ਨਿਕਾਸੀਆਂ ਇੰਡਸਟਰੀਆਂ ਦਾ ਪਾਣੀ ਉਹ ਵੀ ਇਹਦੇ 'ਚ ਡਿੱਗ ਰਿਹਾ। ਪੂਰਾ ਸਾਲ ਇਹਦੇ ਵਿੱਚ ਕਾਲਾ ਔਰ ਗੰਦਾ ਪਾਣੀ ਵਗਦਾ ਹੈ, ਜਿਹੜਾ ਸਾਨੂੰ ਬਿਮਾਰੀਆਂ ਬਣਦਾ। ਸਾਡੇ ਲਈ ਕਾਲੇ ਪਾਣੀਆਂ ਦੀ ਸਜ਼ਾ ਸਾਨੂੰ ਬਰਕਰਾਰ ਰਹਿੰਦੀ ਹੈ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ, ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਘੱਗਰ ਜਿਹੜੀ ਆ ਸਾਡੇ ਲਈ, ਸਾਡੇ ਜਿੱਥੇ ਇਹ ਜੀਵਨ ਰੇਖਾ ਸੀ ਸਾਡੇ ਲਈ, ਔਰ ਅੱਜ ਵੀ ਜਦੋਂ ਮਤਲਬ ਇਹਦੇ 'ਚੋਂ ਪਾਣੀ ਵਗਦਾ ਰਹਿੰਦਾ ਹੈ ਤਾਂ ਪਾਣੀ ਧਰਤੀ ਦਾ ਪੱਧਰ ਉੱਚਾ ਹੁੰਦਾ ਹੈ, ਪਰ ਪਾਣੀ ਵੀ ਗੰਦਾ ਵਗਣ ਲੱਗ ਗਿਆ ਤੇ ਜਦ ਇਹ ਆਉਂਦਾ ਪਾਣੀ ਬਹੁਤ ਜ਼ਿਆਦਾ ਆਉਂਦਾ ਤੇ ਸਾਡਾ ਨੁਕਸਾਨ ਕਰਦਾ ਹੈ। ਤਾਂ ਇਹਦੇ ਨਾਲ ਸਾਡੇ ਲਈ ਇਹ ਜਿਹੜੇ ਦੁੱਖਾਂ ਦੀ ਘਾਟੀ ਬਣ ਚੁੱਕੀ ਹੈ ਤੇ ਇਹ ਜਿਹੜੇ ਸਾਡੇ ਜ਼ਖਮ ਹੈ ਇਹਨੂੰ ਜਿਹੜਾ ਇਹਦੇ ਤੇ ਮਲਮ ਲਾਉਣ ਦਾ ਜਿਹੜਾ ਯਤਨ ਹੈ ਉਸ ਕਿਸਮ ਦਾ ਨਹੀਂ ਹੋ ਰਿਹਾ ਜੀ। ਤਾਂ ਇਹ ਬਿਲਕੁਲ ਅਸੀਂ ਤੁਹਾਡੇ ਨਾਲ ਜਿਹੜੀ ਕਿ ਇਹ ਗੱਲਬਾਤ ਆ ਉਹ ਕਰ ਰਹੇ ਹਾਂ, ਇੱਥੇ ਤੁਹਾਨੂੰ ਦਿਖਾ ਵੀ ਰਹੇ ਹਾਂ। ਬਈ ਕੀ ਤਹਈਏ ਕੀਤੇ ਗਏ ਨੇ ਤੁਹਾਡੇ ਪਿੰਡਾਂ ਦੇ ਵਿੱਚ ਜਾਂ ਖੇਤਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਪਿਛਲੀ ਵਾਰ, ਇਸ ਘੱਗਰ ਨੇ ਬਹੁਤ ਜ਼ਿਆਦਾ ਜਿਹੜਾ ਕਿ ਕਹਿਰ ਮਚਾਇਆ ਸੀ, ਤਾਂ ਤੁਹਾਡੇ ਵੱਲੋਂ ਕੀ ਤਹਈਏ ਕੀਤੇ ਗਏ ਨੇ ਇਸ ਵਾਰ? ਪਿਛਲੀ ਵਾਰ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਪਿਛਲੀ ਵਾਰ ਜਿਹੜਾ ਸਾਡਾ 2023 ਦੇ ਵਿੱਚ ਘੱਗਰ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਸੀਗੀ। ਸਾਡੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ, ਮਿੱਟੀ ਪਾਈ ਵੀ ਪੂਰਾ ਪ੍ਰਬੰਧ ਕੀਤਾ ਸੀਗਾ, ਪਰ ਫਿਰ ਵੀ ਕਹਿਰ ਹੀ ਇੰਨਾ ਜ਼ਿਆਦਾ ਸੀ, ਪਾਣੀ ਇੰਨਾ ਸੀਗਾ ਜ਼ਿਆਦਾ। ਅੱਜ ਦੇ ਦਿਨ, ਅੱਜ 18 ਜੁਲਾਈ ਹੋ ਗਈ, ਅੱਜ ਦੇ ਦਿਨ ਫੂਸ ਮੰਡੀ ਤੋਂ ਪਾੜ ਖੁੱਲ੍ਹਿਆ ਸੀ ਜਿਹਨੇ ਹਜ਼ਾਰਾਂ ਏਕੜ ਫਸਲ ਤਬਾਹ ਕਰਤੀ ਸੀ। ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ, ਸਰਕਾਰਾਂ ਨੂੰ ਵੀ ਬਾਅਦ 'ਚ ਮੁਆਵਜ਼ੇ ਵੰਡਣ ਦਾ ਕੋਈ ਫਾਇਦਾ ਨਹੀਂ ਹੁੰਦਾ। 6800 ਰੁਪਈਆ ਕਿੱਲੇ ਦਾ ਪਿਛਲੀ ਵਾਰ ਵੰਡਿਆ ਤੇ 5000 ਏਕੜ ਮੈਨੂੰ ਲੱਗਦਾ ਫਸਲ ਡੁੱਬੀ ਹੋਊਗੀ ਏਕੜ, ਤੇ ਕਿੰਨਾ ਪੈਸਾ ਬਣ ਗਿਆ। ਜੇ ਕਿਉਂ ਨਾ ਕੁਛ ਪੈਸਾ ਹੁਣੀ ਸ਼ੁਰੂ ਦੇ ਵਿੱਚ ਇਹਦੀ ਸਾਰੀ ਦੇਖ ਰੇਖ ਕੀਤੀ ਜਾਵੇ, ਘੱਗਰ ਦੇ ਕਿਨਾਰੇ ਬੰਨ੍ਹ ਦੀ, ਤੇ ਬਚਤ ਹੋ ਜਾਵੇ। ਜਿੱਥੇ ਗੱਟਿਆਂ ਦੀ ਲੋੜ ਆ ਉੱਥੇ ਗੱਟੇ ਲਾਏ ਜਾਣ, ਜਿਹੜੇ ਪਾੜ ਖੁੱਲ੍ਹੇ ਸੀ, ਜਿੱਥੇ ਪੱਥਰ ਦੀ ਲੋੜ ਆ ਉੱਥੇ ਪੱਥਰ ਲਾਏ ਜਾਣ। ਜਿਵੇਂ ਇੱਥੋਂ ਪਿੱਛੇ ਪਿੰਡ ਪੈਂਦਾ ਗਾ ਸਰਦੂਲੇ ਵਾਲਾ, ਉਹਦੇ ਮੱਥੇ ਤੇ ਠੱਲਾਂ ਲੱਗੀਆਂ ਸੀ, ਪਿਛਲੀਆਂ ਸਰਕਾਰਾਂ 'ਚ ਪੁਰਾਣੇ ਸਮਿਆਂ 'ਚ ਲੱਗੀਆਂ ਸੀਗੀਆਂ। ਉਹ ਵੀ ਅੱਜ ਦੀ ਘੜੀ ਜੇ ਤੁਸੀਂ ਦੇਖੋ ਜਾ ਕੇ, ਉਹ ਸਟੱਡ ਜਿਹੜੇ ਡਿੱਗੇ ਪਏ ਆ, ਜਿੱਥੇ ਪਾਣੀ ਟੱਕਰ ਮਾਰਦਾ ਸੀ, ਤੇਜ਼ ਵਹਾਅ ਆਉਂਦਾ ਸੀ, ਹੁਣ ਵੀ ਉੱਥੋਂ ਟੁੱਟਣ ਦਾ ਖਤਰਾ ਗਾ। ਵੀ ਉੱਥੇ ਵੀ ਗੌਰ ਕੀਤੀ ਜਾਵੇ। ਉੱਥੇ ਜ਼ਿਆਦਾਤਰ ਪੱਥਰ ਦੀ ਲੋੜ ਹੀ ਹੈ, ਨਹੀਂ ਉੱਥੋਂ ਕਿਸੇ ਵੀ ਟਾਈਮ ਇਹਦਾ ਕੋਈ ਪਤਾ ਨਹੀਂ ਦਰਿਆ ਦਾ ਕਦੋਂ ਆ ਜੇ। ਜ਼ਿਆਦਾਤਰ ਇਹਦਾ ਸਾਉਣ ਤੇ ਭਾਦੋ ਮਹੀਨੇ 'ਚ ਇਹ ਕਹਿਰਬਨ ਹੁੰਦਾ, ਬਰਸਾਤਾਂ ਹੁੰਦੀਆਂ ਨੇ। ਅੱਜ ਜਿਹੜਾ ਇਹ ਸੁੱਕਾ ਚੱਲ ਰਿਹਾ ਗਾ, ਤੇ ਪਿਛਲੀ ਵਾਰ ਇਹਨੇ ਬਹੁਤ ਤਬਾਹੀ ਠਾਈ ਸੀ ਤੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ। ਹਾਂ, ਪਿਛਲੀ ਵਾਰ ਚਲੋ ਸਰਕਾਰ ਨੇ ਵੀ ਸਹਿਯੋਗ ਦਿੱਤਾ, ਸਾਨੂੰ ਦਿੱਤਾ ਵੀ ਤੇਲ ਪਾਓ ਜਾਂ ਕੁਝ ਵੀ ਕਰੋ, ਉਦਮ ਲਾਇਆ, ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ, ਪਰ ਪਾਣੀ ਬਹੁਤ ਜ਼ਿਆਦਾ ਸੀਗਾ ਜੀ। ਤੇ ਪਿੰਡ ਹੁਣ ਵੀ ਸਾਡਾ ਪਿੰਡ ਕਰ ਰਿਹਾ ਗਾ ਬਾਸ਼ ਇਕੱਠੀ, ਜਿਵੇਂ ਭਰਾਵਾਂ ਨੇ ਪੈਸੇ ਪਾਏ ਆ। ਕੋਈ ਵੀ ਗਰੀਬ ਭਰਾ ਹੈ ਨਾ, ਕੰਮ ਆ, ਮਜ਼ਦੂਰ ਆ, ਦੁਕਾਨਦਾਰ ਵੀਰ ਆ, ਮੰਡੀ ਵਾਲੇ ਵੀਰ ਆ, 500 ਰੁਪਈਆ ਘਰ ਮੰਗਰ ਪਾਇਆਗਾ। ਹੁਣ ਵੀ ਪਿੰਡ ਹੀ ਇਸ ਬੰਨ੍ਹ ਦੀ ਦੇਖ ਰੇਖ ਕਰੂਗਾ ਜੀ। ਹਾਂ, ਇੱਥੋਂ ਪੁਲ ਤੋਂ ਲੈ ਕੇ ਤਕਰੀਬਨ ਸਾਡੇ ਸਰਦੂਲਗੜ੍ਹ ਦੀ ਹੱਦ ਪੈਂਦੀ ਹੈ 3 ਕਿਲੋਮੀਟਰ। ਸਾਧੂ ਵਾਲੇ ਪਿੰਡ ਨਾਲ ਜਾ ਹੱਦ ਲੱਗਦੀ, ਉਦੋਂ ਅੱਗੇ ਸਾਧੂ ਵਾਲਾ ਸ਼ੁਰੂ ਹੋ ਜਾਂਦਾ। ਉਹ ਭਰਾ ਵੀ ਪੂਰਾ ਪ੍ਰਬੰਧ ਕਰ ਰਹੇ ਆ ਸਾਧੂ ਵਾਲੇ ਦੇ। ਉਦੋਂ ਅੱਗੇ ਪਿੰਡ ਫੂਸ ਮੰਡੀ ਸ਼ੁਰੂ ਹੋ ਜਾਂਦਾ। ਫੂਸ ਮੰਡੀ ਵਾਲੇ ਵੀਰਾਂ ਨੇ ਮੈਨੂੰ ਲੱਗਦਾ ਸ਼ਾਇਦ ਕੰਮ ਬਣਨ ਦਾ ਸ਼ੁਰੂ ਕਰ ਰੱਖਿਆ ਗਾ ਜੀ। ਕਰ ਰੱਖਿਆ ਨਾ ਰਿੰਪੀ, ਜਿਵੇਂ ਬਾਈ ਨੇ ਦੱਸਿਆ ਕਿ ਪਹਿਲਾਂ ਹੀ ਪ੍ਰਬੰਧ ਕੀਤੇ ਜਾਣ ਮਗਰੋਂ ਮੁਆਵਜ਼ੇ ਦੇਣ ਨਾਲੋਂ, ਬਾਕੀ ਸਹੀ ਹੈ ਇਹ ਗੱਲ, ਪਰ ਹੁਣ ਤੁਹਾਡੇ ਵੱਲੋਂ ਕੀ ਤਹਈਏ ਕੀਤੇ ਜਾਣਗੇ? ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਬਾਸ਼ਾਂ ਇਕੱਠੀਆਂ ਕਰ ਰਹੇ ਹਾਂ ਪਿੰਡਾਂ ਦੇ ਵਿੱਚੋਂ, ਜਿਹੜੀ ਢਾਲ ਪੈਂਦੀ ਆ ਉਹ ਅਸੀਂ ਇਕੱਠੀ ਕਰਾਂਗੇ, 2-2 400 ਰੁਪਏ ਜਿੰਨਾ ਵੀ ਆਇਆ। ਕੀ ਲੱਗਦਾ ਵੀ ਉਹਦੇ ਨਾਲ ਇਹ ਬੰਨ੍ਹ ਨੇ ਜਿਹੜੇ ਇਹ ਰੁਕ ਜਾਣਗੇ ਜਾਂ ਜਿਹੜਾ ਪਾਣੀ ਦਾ ਵਹਾਅ ਉਹ ਮੋੜ ਸਕੋਗੇ? ਬਿਲਕੁਲ ਬਈ, ਅਸੀਂ ਬਹੁਤ ਨਾ, ਸਾਡੇ ਕਦੇ ਪਹਿਲਾਂ ਏਕਾ ਨਹੀਂ ਹੋਇਆ ਸੀ ਪਾਣੀ ਤੋਂ ਪਹਿਲਾਂ। ਅਸੀਂ ਸਾਰੇ ਭਰਾਵਾਂ ਨੇ ਇਨੀਸ਼ੀਏਟਿਵ ਲਿਆ, ਕਾਲੇ ਨੇ, ਸਾਰੇ ਇਹਨਾਂ ਦੇ ਖੇਤ ਬਿਲਕੁਲ ਇਹਦੇ ਉੱਤੇ ਹੈ,
ਘੱਗਰ ਦੇ ਉੱਤੇ ਆ। ਇਹਨਾਂ ਨੂੰ ਇਹ ਵੀ ਡਰ ਹੈ ਵੀ ਆਉਣ ਵਾਲੇ ਸਮੇਂ ਇੱਕ ਘੱਗਰ ਇਹੋ ਜਿਹਾ ਚੀਜ਼ ਬਣੀ ਹੋਈ ਆ ਬਈ ਜੀ, ਇਹਦਾ ਜਿੱਧਰ ਨੂੰ ਮੂੰਹ ਹੋ ਗਿਆ ਇਹ ਐ ਨਹੀਂ ਪਤਾ ਵੀ ਖੇਤਾਂ ਨੂੰ ਵਿੱਚ ਆਪਦੇ ਸਮੇਟ ਕੇ ਲੈ ਜੇ ਤੇ ਉੱਥੇ ਮੰਨ ਲਓ ਪਾਣੀ ਦਾ ਵਹਾਅ ਹੀ ਚੱਲਣ ਲੱਗ ਜੇ। ਸੋ ਕਈ ਜ਼ਿਮੀਂਦਾਰ ਇਹੋ ਜਿਹੇ ਜਿਨ੍ਹਾਂ ਕੋਲੇ ਮਹਿਜ ਇੱਥੇ 1.5 ਏਕੜ ਜ਼ਮੀਨ ਹੈ, ਉਹਦੇ ਵਿੱਚ ਦੀ ਘੱਗਰ ਬਣ ਗਿਆ ਖੋਰ ਪਾ ਕੇ, ਉਹਦੀ ਹੁਣ ਵਿਚਾਰੇ ਦੀ ਜ਼ਮੀਨ ਹੀ 3 ਤੋਂ ਲੈ ਕੇ 4 ਕਨਾਲਾਂ ਰਹਿ ਗਈ, ਬਾਕੀ ਸਾਰੀ ਜੋ ਘੱਗਰ ਵਗੀ ਜਾਂਦਾ। ਸੋ ਇਹਨਾਂ ਨੂੰ ਤਾਂ ਇਹ ਡਰ ਹੈਗਾ ਤੇ ਸਾਨੂੰ ਹੁਣ ਵਿਸ਼ਵਾਸ ਇਹ ਹੈ ਵੀ ਅਸੀਂ ਸਾਰਾ ਪਿੰਡ ਗੁਰੂ ਘਰ ਅਸੀਂ ਅਰਦਾਸ ਕਰੀ, ਅਸੀਂ ਇੱਕ ਮੱਤ ਹੈ, ਇੱਕ ਮੁੱਠ ਹੈ, ਅਸੀਂ 500 ਰੁਪਇਆ ਘਰ ਮੰਗਰਵਾਸ ਇਕੱਠੀ ਕਰੀ ਹੈ ਤੇ ਸਾਡਾ ਟਾਰਗੇਟ ਇਹ ਹੈ ਵੀ ਵਾਹਿਗੁਰੂ ਸੁੱਖ ਰੱਖੇ ਵੀ ਅਸੀਂ ਇਹਨੂੰ 20 ਫੁੱਟ ਜਾਂ 22 ਫੁੱਟ ਚੌੜਾ ਬੰਨ੍ਹ ਨੂੰ ਕਰੀਏ। ਵੀ ਆਪਦੇ ਵੱਲੋਂ ਬਈ ਅਸੀਂ ਪੂਰਾ ਸਿੰਸੀਅਰਲੀ ਐਫਰਟ ਕਰ ਰਹੇ ਹਾਂ ਵੀ ਪੂਰਾ, ਪਰ ਕਰਨ ਵਾਲਾ ਪਰਮਾਤਮਾ। ਦੇਖੋ ਪਾਣੀ ਜੇ ਓਵਰ ਹੀ ਆ ਗਿਆ ਤਾਂ ਦੇਖੋ ਇਹ 'ਚ ਫਿਰ ਕੋਈ ਕੁਝ ਨਹੀਂ ਕਰ ਸਕਦਾ। ਅਸੀਂ ਗਵਰਨਮੈਂਟ ਤੋਂ ਇਹ ਚਾਹੁੰਦੇ ਹਾਂ ਵੀ ਯਾਰ ਤੁਸੀਂ ਜਿਹੜਾ ਸਾਡਾ ਟੈਕਸ ਦਾ ਪੈਸਾ ਜਾਂ ਸਾਡੇ ਲੋਕਾਂ ਦਾ ਪੈਸਾ ਹੈ, ਇਹ ਬਿਨਾਂ ਗੱਲ ਤੋਂ ਚੰਦ ਅਫਸਰਾਂ ਨੂੰ ਜਾਂ ਠੇਕੇਦਾਰਾਂ ਨੂੰ ਖਵਾਉਣ ਦੀ ਥਾਂ ਤੇ ਜੇ ਉਸ ਪੈਸੇ ਦਾ ਸਹੀ ਯੂਟੀਲਾਈਜੇਸ਼ਨ ਕਰ ਲਓ, ਪੈਸੇ ਦਾ ਸਹੀ ਤੁਸੀਂ ਸਾਨੂੰ ਦੇਖ ਰੇਖ ਹੇਠ ਪੈਸਾ ਲਵਾ ਦਿਓ ਤਾਂ ਅਸੀਂ ਵੀ ਤੁਹਾਡੀ ਮਦਦ ਕਰੀਏ, ਤੁਸੀਂ ਸਾਨੂੰ ਪ੍ਰੋਪਰ ਪੈਸੇ ਦੇ ਦਿਓ। ਹੁਣ ਮੈਂ ਤੁਹਾਨੂੰ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਵੀ ਕਈ ਵਾਰੀ ਨਾ ਐਂ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿਹਨਤਾਂ ਕਰੀਆਂ ਵੀ JCB ਹੈ ਯਾਰ ਕੋਲੇ ਸਾਰਾ ਕੁਝ, ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਆ, ਇਹਦਾ ਧੇਲਾ ਫਾਇਦਾ ਨਹੀਂ, ਜਦੋਂ ਪਾਣੀ ਆ ਗਿਆ ਇਕੱਲਾ ਪੱਥਰ ਰੁੜ ਕੇ ਜਿਵੇਂ ਉਹ ਇਕੱਠੇ ਐਂ ਵਗ ਜੂ ਅੱਗੇ, ਫਾਇਦਾ ਕੋਈ ਹੋਣਾ ਨਹੀਂ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਇਹਨੂੰ ਪੱਥਰ ਨੂੰ ਚੱਕ ਕੇ ਜਿਹੜੇ ਗੱਟੇ ਲਾਏ ਆ ਵੀ ਐਟਲੀਸਟ ਯਾਰ ਉੱਥੇ ਆਪਾਂ ਗੱਟਿਆਂ ਦੀ ਥਾਂ ਤੇ ਪੱਥਰ ਲਾ ਦਈਏ ਵੀ ਥੱਲੋਂ ਬੰਨ ਸਟਰੋਂਗ ਹੋ ਜੂ। ਸੋ ਜਮਾ ਬਿਲਕੁਲ ਇਹਨੇ SDO ਹੈ ਜਿਹੜਾ, ਉਹਨੇ ਬਿਲਕੁਲ ਕੋਈ ਗੱਲ ਨਹੀਂ ਸੁਣੀ। ਜਈ ਕਹਿੰਦਾ ਜੀ ਇਹ ਤਾਂ ਅਸੀਂ ਕਰ ਹੀ ਨਹੀਂ ਸਕਦੇ, ਇਹਦਾ ਤਾਂ ਕੰਮ ਹੀ ਬਹੁਤ ਵੱਡਾ ਜੀ। ਵੀ ਕਹਿਣ ਦਾ ਭਾਵੇਂ ਬਹਾਨੇਬਾਜ਼ੀਆਂ ਬਈ ਕਰਦੇ ਆ, ਕਰਨਾ ਨਹੀਂ ਚਾਹੁੰਦੇ। ਕਰਨਾ ਕਿਉਂ ਨਹੀਂ ਚਾਹੁੰਦੇ ਸਾਨੂੰ ਕਹਿਣ 'ਚ ਕੋਈ ਇਸ 'ਚ ਦੋ ਰਾਏ ਨਹੀਂ। ਇਹਨਾਂ ਨੂੰ ਪਤਾ ਵੀ ਜੇ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਆ ਗਿਆ, ਲੋਕ ਸਹਿਮੇ ਹੋਏ ਆ, ਡਰੇ ਹੋਏ ਆ। ਅੱਜ ਰੁਪਈਆ ਸਾਨੂੰ ਇਸ ਕਾਰਨ ਦਾ ਬਚੂਗਾ 50-60 ਹਜ਼ਾਰ ਜਾਂ ਲੱਖ ਰੁਪਈਆ, ਤੇ ਜੇ ਮਾੜਾ ਜਿਹਾ ਘੱਗਰ ਚੜਿਆ ਆ ਤਾਂ ਅਸੀਂ ਰੁਪਈਆ 2-2 ਕਰੋੜ ਕੁੱਟਾਂਗੇ 15 ਦਿਨਾਂ 'ਚ। ਇਹ ਇੱਕ ਇਨਕਮ ਦਾ ਇਹਨਾਂ ਦਾ ਸੋਰਸ ਹੈ। ਇਹ ਮੰਨ ਲਓ ਜਿਵੇਂ ਦੀਵਾਲੀ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ, ਇਹ ਜਦੋਂ ਅਸੀਂ ਡੁੱਬਦੇ ਹਾਂ ਇਹ ਚੰਦ ਅਫਸਰ ਜਾਂ ਇਹ ਮੰਨ ਲਓ ਚੰਦ ਰਾਜਨੀਤਿਕ ਲੋਕ ਉਦੋਂ ਇਹ ਇਸ ਨੂੰ ਸੈਲੀਬ੍ਰੇਟ ਕਰਦੇ ਆ ਵੀ ਯਾਰ ਸਾਨੂੰ ਇੱਕ ਗੋਲਡਨ ਓਪਰਚੁਨਿਟੀ ਮਿਲ ਗਈ ਵੀ ਅਸੀਂ ਇਸ ਪੈਸੇ ਨੂੰ ਆਪਦੀਆਂ ਜੇਬਾਂ 'ਚ ਪਾਵਾਂਗੇ ਤੇ ਲੋਕਾਂ 'ਚ ਪ੍ਰਸ਼ੰਸਾ ਲਵਾਂਗੇ ਵੀ ਅਸੀਂ ਬਹੁਤ ਤੁਹਾਡਾ ਸਾਥ ਦੇਤਾ। ਪਰ ਅੰਦਰਲੇ ਖਾਤੇ ਇਹ ਵੱਧ ਤੋਂ ਵੱਧ ਇੱਥੋਂ ਪੈਸੇ ਕਮਾਉਣਾ ਚਾਹੁੰਦੇ ਆ ਤੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਜੀ। ਬਿਲਕੁਲ। ਤਾਂ ਇਹ ਇੱਥੋਂ ਦੇ ਜਿਹੜੇ ਮੋਹਤਵਾਰ ਆਪਾਂ ਕਹਿ ਸਕਦੇ ਹਾਂ, ਇਹ ਨੌਜਵਾਨ ਜਿਹੜੇ ਅੱਗੇ ਲੱਗ ਕੇ ਪਹਿਲਾਂ ਵੀ ਇਹਨਾਂ ਨੇ ਕਾਫੀ ਜਿਹੜਾ ਕਿ ਤਹਈਆ ਕੀਤਾ ਕਿ ਪਾਣੀ ਇੱਥੋਂ ਰੁਕ ਜੇ। ਇਸ ਬੰਨ੍ਹ ਦੇ ਉੱਪਰ ਲਗਾਤਾਰ ਜਿਹੜੀਆਂ ਟਰੈਕਟਰ ਟਰਾਲੀਆਂ ਚੱਲਦੀਆਂ ਰਹੀਆਂ, ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੌਨਸੂਨ ਪੌਣਾ ਨੇ ਜਿਹੜੀਆਂ ਉਹ ਆਈਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਤੋਂ ਪਾਣੀ ਆਊਗਾ ਜਾਂ ਉਸ ਦਾ ਕੀ ਪ੍ਰਬੰਧ ਕਰ ਰਹੀ ਹੈ ਸਰਕਾਰ ਜਾਂ ਲੋਕ ਆਪਦੇ ਵੱਲੋਂ ਕੀ ਪ੍ਰਬੰਧ ਕਰ ਰਹੇ ਨੇ, ਉਹ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਆ ਜਿਹੜੀ ਕਿ ਇੱਕ ਰਿਪੋਰਟ ਆ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅੱਗੇ ਚੱਲ ਕੇ ਹੋਰ ਪਿੰਡਾਂ ਦੇ ਵੀ ਖਬਰਸਾਰ ਲਵਾਂਗੇ। ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ, ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ। ਮੰਡੀ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਏ, ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ। ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਨੁਕਸਾਨ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ, ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ,
ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਕਈ ਵਾਰੀ ਨਾ ਐ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿੰਨਤਾਂ ਕਰੀਆਂ ਵੀ JCB ਹੈ ਯਾਰ ਕੋਲੇ ਸਾਰਾ ਕੁਝ, ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਰਿਪੋਰਟ ਲੈ ਕੇ ਹਾਜ਼ਰ ਹੋਏ ਹਾਂ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੁਲਾਈ 2023 ਦੇ ਵਿੱਚ ਜੋ ਹੜ੍ਹ ਆਏ, ਉਹਨਾਂ ਹੜ੍ਹਾਂ ਨੇ ਕਾਫੀ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਕੀਤਾ। ਪੰਜਾਬ ਦਾ 2.21 ਹੈਕਟੇਅਰ ਜਿਹੜਾ ਏਰੀਆ ਸੀ ਉਹ ਨੁਕਸਾਨਿਆ ਗਿਆ। ਇਹ ਰਿਪੋਰਟਾਂ ਦੱਸਦੀਆਂ ਨੇ, ਪਰ ਅਸੀਂ ਤੁਹਾਡੇ ਨਾਲ ਅੱਜ ਉਸੇ ਹੀ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੋਂ ਨੁਕਸਾਨ ਹੋਣਾ ਸ਼ੁਰੂ ਹੋਇਆ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹ ਆਏ। 9 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜਿਹੜਾ ਕਿ ਕਸਬਾ ਸੀ ਉਹ ਸਰਦੂਲਗੜ੍ਹ ਪੈ ਜਾਂਦਾ ਸੀ। ਤਾਂ ਇਸ ਵਕਤ ਅਸੀਂ ਘੱਗਰ ਦਰਿਆ ਤੇ ਖੜੇ ਹਾਂ। ਇਹ ਘੱਗਰ ਆ, ਇਸ ਨੂੰ ਇੱਥੋਂ ਦੇ ਲੋਕ ਜਿਹੜੇ ਕਿ ਉਹ ਨਾਲੀ ਦੇ ਨਾਂ ਨਾਲ ਜਾਣਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਹੁਣ ਜਿਹੜਾ ਪਾਣੀ ਉਹ ਬਿਲਕੁਲ ਥੱਲੇ ਆ। ਤੇ ਜਦੋਂ ਇੱਥੇ ਇਸ ਜਗ੍ਹਾ ਤੇ ਪਿਛਲੀ ਵਾਰ ਹੜ੍ਹ ਆਏ ਤਾਂ ਇਹ ਪਾਣੀ ਸੀ ਜਿਹੜਾ ਘੱਗਰ ਸੀ, ਇਸ ਦਾ ਕਹਿਰ ਸੀ ਜਿਹੜਾ ਉਹ ਦੇਖਣ ਵਾਲਾ ਸੀ। ਤਾਂ ਇੱਥੇ ਕੁਝ ਕੁ ਜਿਹੜੇ ਕਿ ਪਤਵੰਤੇ ਨੇ, ਜਿਹੜੇ ਮੋਹਤਵਾਰ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਸ਼ਹਿਰ ਦੇ ਨਿਵਾਸੀ ਨੇ, ਤਾਂ ਉਹ ਖੜੇ ਹੋਏ ਨੇ। ਤਾਂ ਅਸੀਂ ਨਾ ਬਾਈਆਂ ਦੇ ਨਾਲ ਗੱਲ ਕਰਾਂਗੇ। ਬਾਈ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਤੁਹਾਡੇ ਤੋਂ ਸ਼ੁਰੂ ਕਰ ਲਈਏ, ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਨੁਕਸਾਨ ਇਹ ਸੀਗਾ ਬਈ ਵੀ ਤੁਸੀਂ ਮੰਨ ਕੇ ਚਲੋ ਪਿਛਲੇ ਵਾਰੀ ਕਾਫੀ ਲੰਮੇ ਸਮੇਂ ਬਾਅਦ ਸਾਡੇ ਪਾਣੀ ਆਇਆ ਸੀ। ਉਹਦੇ ਵਿੱਚ ਇੱਕ ਕੰਪਲੀਟ ਤੌਰ ਤੇ ਫੂਸ ਮੰਡੀ ਪਿੰਡ ਦੇ ਮੰਨ ਕੇ ਚਲੋ ਲਗਭਗ ਤੁਸੀਂ 30 ਤੋਂ 35 ਘਰ, ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ, ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ ਵੀ ਲਗਭਗ 350 400 ਘਰ ਬੁਰੀ ਤਰ੍ਹਾਂ ਉਹਨੂੰ ਪ੍ਰਭਾਵਿਤ ਹੋ ਗਿਆ। ਉਦੋਂ ਬਾਅਦ ਲੋਕਾਂ ਦੇ ਕੋਈ ਜਿਹੜੇ ਮੰਨ ਲਓ ਘਰਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਖੇਤਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਹੋਰ ਸੀ, ਉਹਦੇ ਵਿੱਚ ਘੱਟੋ ਘੱਟ ਸਾਡੇ ਇੱਥੇ ਨਾ ਕਰਦੇ ਆਪਾਂ ਜੇ ਮੰਨ ਕੇ ਚੱਲੀਏ ਤਾਂ 3000 ਤੋਂ ਲੈ ਕੇ 4000 ਨੇੜੇ ਤੇੜੇ ਏਕੜ ਏਰੀਆ ਸਾਡਾ ਇੱਥੇ ਪ੍ਰਭਾਵਿਤ ਹੋਇਆ। ਸਮੇਤ ਰੋੜਕੀ ਪਿੰਡ ਮੰਡੀ ਦਾ ਨੁਕਸਾਨ ਹੋਇਆ। ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਇਹ ਨੁਕਸਾਨ ਲਾਸਟ ਟਾਈਮ ਸਾਡੇ ਹੋਇਆ। ਜਿਹੜੀ ਹੁਣ ਜੇ ਅਸੀਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧਾਂ ਨੂੰ ਲੈ ਕੇ ਪਿਛਲੇ ਵਾਰੀ ਸਰਕਾਰ ਨੇ ਚਲੋ ਮੌਕੇ ਦੇ ਉੱਤੇ ਕਿਸੇ ਦੀ ਆਪਾਂ ਬਿਨਾਂ ਗੱਲ ਤੋਂ ਵੀ ਆਲੋਚਨਾ ਕਰੀਏ ਵਧੀਆ ਨਹੀਂ ਲੱਗਦਾ। ਜਦੋਂ ਪਾਣੀ ਆਇਆ ਤਾਂ ਸਰਕਾਰ ਨੇ ਆਪਦੇ ਵੱਲੋਂ ਜੇ ਤੇਲ ਪ੍ਰੋਵਾਈਡ ਕਰਨਾ ਸੀ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਿੰਨਾ ਕੁ ਕਰ ਸਕਦੇ ਸੀ। ਪਰ ਜਦੋਂ ਪਾਣੀ ਚਲਾ ਗਿਆ ਤਾਂ ਇੱਥੇ ਸਾਡੇ 3 ਥਾਂ ਤੇ ਕੱਟ ਸੀ, ਉਹ ਸਾਹਮਣੇ ਦਿਖ ਰਿਹਾ, ਮੈਂ ਕੈਮਰਾ ਵੀਰੇ ਨੂੰ ਕਹੂੰਗਾ ਉਹ ਸਾਹਮਣੇ ਦਿਖ ਰਿਹਾ। ਇੱਕ ਉਹ ਕੱਟ ਸੀ, ਇੱਕ ਇਦੋਂ ਅੱਗੇ ਪਾੜ ਸੀ, ਇੱਕ ਫੂਸ ਮੰਡੀ ਪਾੜ ਸੀ। ਇਹਨਾਂ ਨੂੰ ਭਰਨ ਦਾ ਸਰਕਾਰ ਨੇ ਟੈਂਡਰ ਦਿੱਤਾ। ਹੁਣ ਉਹ ਟੈਂਡਰ ਸਾਨੂੰ ਨਹੀਂ ਪਤਾ ਜਨਤਕ ਤੌਰ ਤੇ 80 ਲੱਖ ਦਾ ਸੀ ਕਿ ਕਰੋੜ ਰੁਪਏ ਦਾ ਸੀ ਜਾਂ ਕਿੰਨੇ ਦਾ ਸੀ। ਇਹ ਸਿਰਫ ਮਿੱਟੀ ਨਾਲ ਪੂਰਤੀ ਕਰੀਗੀ। ਜਦੋਂ ਇਹਦੀ ਮਿੱਟੀ ਨਾਲ ਪੂਰਤੀ ਕਰ ਰਹੇ ਸੀ ਤਾਂ ਉਦੋਂ ਅਸੀਂ ਡੇ ਬਾਈ ਡੇ ਇੱਥੋਂ ਦੇ ਜਿਹੜੇ ਆਫੀਸਰ ਅਧਿਕਾਰੀ ਨੇ, SDO ਹੋ ਗਏ, ਐਕਸੀਅਨ ਹੋ ਗਏ, ਉਹਨਾਂ ਨੂੰ ਬੇਨਤੀ ਕਰੀ ਵੀ ਇਹ ਬੰਨ ਜਿਹੜਾ ਕੱਚੀ ਮਿੱਟੀ ਦਾ ਤੁਸੀਂ ਬਣਾ ਰਹੇ ਹੋ, ਕੱਕਾ ਰੇਤਾ, ਇਹਦੇ ਤੇ ਪੈਸੇ ਲਾਏ ਦਾ ਕੋਈ ਫਾਇਦਾ ਨਹੀਂ, ਇਹ ਬੰਨ ਡੈਮੇਜ ਹੋ ਜਾਊਗਾ। ਤੁਸੀਂ ਕਿਰਪਾ ਕਰਕੇ ਇਸ ਬੰਨ ਦੀ ਥੱਲੋਂ ਇਹਦੀ ਫਾਊਂਡੇਸ਼ਨ ਤਕੜੀ ਕਰਕੇ ਲੈ ਕੇ ਨਿਉਂ ਤਕੜੀ ਕਰੋ। ਸੋ ਉਹਨਾਂ ਨੇ ਸਾਡੀਆਂ ਗੱਲਾਂ ਨੂੰ ਅੱਖੇ ਪਰੋਖੇ ਕਰਤਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਆਫਟਰ ਦੈਟ ਜਦੋਂ ਪਾਣੀ ਘਟ ਗਿਆ, ਪਾਣੀ ਆਉਣ ਦੇ ਦੁਬਾਰੇ ਚਾਂਸ ਆ, ਅਸੀਂ ਦੁਬਾਰੇ ਇਹਨੂੰ ਕਰਾਂਗੇ, ਤੁਸੀਂ ਸਾਨੂੰ ਟਾਈਮ ਦਿਓ। ਚਲੋ ਜੀ ਅਸੀਂ ਟਾਈਮ ਦਿੱਤਾ। ਹੁਣ ਟਾਈਮ ਦਿੰਦੇ ਦੁਬਾਰੇ ਉਹ ਦਿਨ ਆ ਗਏ ਜੀ ਦੁਬਾਰਾ। ਤੇ ਹੁਣ ਜੇ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਕਮੇਟੀ ਦਾ ਗਠਨ ਕਰਿਆ, ਸਾਰੇ ਪਿੰਡ ਨੇ ਏਕਾ ਕਰਿਆ, ਫੂਸ ਮੰਡੀ ਨੇ ਏਕਾ ਕਰਿਆ, ਸਾਧੂ ਵਾਲੇ ਨੇ ਏਕਾ ਕਰਿਆ, ਸਾਰੇ ਪਿੰਡਾਂ ਦੇ ਏਕੇ ਕਰਨ ਤੋਂ ਬਾਅਦ ਸਰਕਾਰ ਤੇ ਇੱਕ ਪ੍ਰੈਸ਼ਰ ਬਿਲਡ ਹੋਇਆ। ਪ੍ਰੈਸ਼ਰ ਬਿਲਡ ਹੋਣ ਤੋਂ ਬਾਅਦ ਵੀ ਉਹਨਾਂ ਨੇ ਕੀ ਕਰਿਆ ਵੀ ਇਹਦਾ ਠੇਕਾ ਫੇਰ 2 ਲੱਖ 'ਚ ਦੇਤਾ। ਤੇ ਉਹ 2 ਲੱਖ ਰੁਪਏ ਦੇ ਵਿੱਚ ਸਿਰਫ ਉੱਥੇ ਮੰਨ ਕੇ ਚਲੋ ਗੱਟੇ ਦਿਖੀ ਜਾਂਦੇ। ਜੇ ਉਹਨਾਂ ਦੀ ਗਿਣਤੀ ਕਰੀਏ ਤਾਂ ਵੱਧ ਤੋਂ ਵੱਧ 1000 ਤੋਂ ਲੈ ਕੇ 1500 ਦੇ ਵਿੱਚ ਗੱਟਾ ਹੋਊਗਾ। ਤੇ ਜਿਹੜੀ ਮਾੜੀ ਮੋਟੀ ਉਹ ਮਿੱਟੀ ਪਈ ਆ ਦੇਖ ਰਹੇ ਹੋ ਤੁਸੀਂ, ਹੱਦ ਤੋਂ ਹੱਦ 30 ਤੋਂ ਲੈ ਕੇ 35 ਉਹ ਡੈਂਪਰ ਹੋਣਗੇ। ਵੀ 2 ਲੱਖ ਰੁਪਏ ਦੇ ਵਿੱਚ ਆਹ ਮਿੱਟੀ ਪਾ ਕੇ ਤੇ ਇਹਦੀ ਖਾਨਾ ਪੂਰਤੀ ਕਰਕੇ ਫਿਰ ਇੱਥੋਂ ਚਲੇ ਗਏ ਜੀ। ਬਿਲਕੁਲ। ਤਾਂ ਇਹ ਇੱਕ ਜਿਹੜੀ ਅਸੀਂ ਧਰਾਤਲ ਤੋਂ ਤੁਹਾਨੂੰ ਰਿਪੋਰਟ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਬਾਈ ਤੁਸੀਂ ਵੀ ਇਸੇ ਇਲਾਕੇ ਨੂੰ ਬਲੌਕ ਕਰਦੇ ਹੋ, ਤਾਂ ਕੀ ਲੱਗਦਾ ਜਿਹੜਾ ਕਿ ਇੱਥੋਂ ਹੁਣ ਇਹ ਨਾਲੀ ਬਿਲਕੁਲ ਸ਼ਾਂਤ ਆ, ਜਦੋਂ ਇਹ ਚੜ੍ਹ ਕੇ ਆਉਂਦੀ ਆ ਤਾਂ ਫਿਰ ਕਹਿਰ ਮਚਾ ਦਿੰਦੀ ਹੈ? ਹਾਂਜੀ,
ਤਾਂ ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਈ, ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ, ਉੱਥੋਂ ਦੀ ਇੱਥੇ ਪਾਈਪਾਂ ਨੱਪੀਆਂ ਹੋਈਆਂ ਸੀ ਇੱਥੇ ਗਊਸ਼ਾਲਾ ਤੋਂ, ਤੇ 4 ਇੱਥੇ ਨਿਕਲਦੀਆਂ ਗਈਆਂ, ਉਹਦੇ ਰਾਹੀਂ ਨਿਕਲਦਾ। ਉੱਥੇ ਹੁਣ ਦੁਕਾਨਾਂ ਬਣ ਗਈਆਂ, ਗਊਸ਼ਾਲਾ ਨਗਰ ਪੰਚਾਇਤ ਵਾਲੇ ਨੇ ਉਹ ਕਰਤੀਆਂ। ਹੁਣ ਅਸੀਂ ਮੰਗ ਇਹੀ ਚਾਹੁੰਦੇ ਹਾਂ ਕਿ ਇੱਥੇ ਇੱਕ ਸੈਫਰਨ ਬਣੇ, ਉਹਦਾ ਪਾਣੀ ਇੱਥੇ ਉਹਦਾ ਪੂਰਾ ਪ੍ਰੋਪਰ ਤਰੀਕੇ ਨਾਲ ਇੱਕ ਸਹੀ ਮੈਨੇਜਮੈਂਟ ਕਰਕੇ ਜਿਹੜਾ ਪਾਣੀ ਇਹਦਾ ਅੰਦਰ ਨੂੰ ਫੇਰ ਜਾਇਆ ਜਾਵੇ, ਉਹਦੇ ਨਾਲ ਨੁਕਸਾਨ ਬਚ ਸਕਦਾ। ਇਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਪ੍ਰੋਪਰ ਢੰਗ ਨਾਲ, ਕਈ ਤਕਨੀਕ ਨਾਲ ਐਰੀਗੇਸ਼ਨ ਡਿਪਾਰਟਮੈਂਟ ਉਹ ਕਰੇ ਜੀ, ਵਧੀਆ ਢੰਗ ਨਾਲ ਇਹਦਾ ਨਿਕਾਸ ਦੁਬਾਰ ਤੋਂ ਇਹਨੂੰ ਘੱਗਰ ਦੇ ਵਿੱਚ ਪਾਇਆ ਜਾਵੇ। ਪ੍ਰੋਫੈਸਰ ਸਾਹਿਬ, ਜਿਵੇਂ ਪਿੰਡਾਂ ਦੇ ਵਿੱਚ ਜਾਂਦੇ ਹੋ, ਪਿੰਡਾਂ ਦੇ ਜਵਾਕ ਵੀ ਤੁਹਾਡੇ ਕੋਲ ਪੜ੍ਹਦੇ ਨੇ, ਸਕੂਲਾਂ ਦੇ ਵਿੱਚ ਆਉਂਦੇ ਨੇ, ਤਾਂ ਕਿੰਨਾ ਕੁ ਨੁਕਸਾਨ ਦੱਸਦੇ ਰਹੇ ਨੇ ਉਦੋਂ ਜਿਹੜੇ ਬੱਚੇ ਸੀਗੇ ਇੱਥੇ ਤੁਹਾਡੇ ਕੋਲ, ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? ਅਸਲ ਦੇ ਵਿੱਚ ਜੀ ਪਿਛਲੇ ਸਾਲ 18 ਜੁਲਾਈ, ਅੱਜ 18 ਜੁਲਾਈ ਨੂੰ ਸਵੇਰੇ 5 ਵਜੇ ਫੂਸ ਮੰਡੀ ਤੋਂ ਬੰਨ੍ਹ ਟੁੱਟਿਆ ਸੀਗਾ। 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ ਜੀ, ਕਿਉਂਕਿ ਜਿਹੜਾ ਪਿਛਲੇ ਸਾਲ ਜਦੋਂ 18 ਜੁਲਾਈ ਤੋਂ ਬਾਅਦ ਜਿਹੜੇ ਅਗਲੇ 2-3 ਮਹੀਨੇ ਸੀਗੇ, ਜਿਹੜੀ ਕਰਨ ਤੇ ਪੁਨਰ ਸਥਾਪਨਾ ਕਰਨ ਤੇ ਸਾਰੀਆਂ ਚੀਜ਼ਾਂ ਦੀ, ਘਰਾਂ ਦੀ, ਫਸਲਾਂ ਦੀ, ਬਹੁਤ ਹੀ ਜ਼ਿਆਦਾ ਸੰਘਰਸ਼ ਭਰਿਆ ਸਮਾਂ ਸੀਗਾ। ਹਾਲਾਂਕਿ ਉਹ ਸਮਾਂ ਨਿਕਲਿਆ ਲੋਕਾਂ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ। ਬੜੀ ਦੂਰੋਂ ਸੰਗਤ ਆ ਕੇ ਉਹਨਾਂ ਨੇ ਇੱਥੇ ਸੇਵਾ ਕੀਤੀ ਤੇ ਸਾਡੇ ਲੋਕਾਂ ਨੂੰ ਪੈਰਾਂ ਸਿਰ ਖੜਾ ਕੀਤਾ, ਤੇ ਲਗਭਗ ਯਾਨੀ ਕਿ 1.5 ਮਹੀਨਾ ਤੱਕ ਸਕੂਲ ਨਹੀਂ ਖੁੱਲ੍ਹ ਸਕੇ, ਬੱਚੇ ਸਕੂਲ ਨਹੀਂ ਜਾ ਸਕੇ। ਬਹੁਤ ਜ਼ਿਆਦਾ ਯਾਨੀ ਜ਼ਿੰਦਗੀ ਲੀਹ ਤੋਂ ਲੈ ਗਈ ਸੀ ਪੂਰੀ ਤਰ੍ਹਾਂ, ਤੇ ਉਹ ਜ਼ਿੰਦਗੀ ਲੀਹ ਤੇ ਚੜ੍ਹਨ ਤੇ ਬਹੁਤ ਜ਼ਿਆਦਾ ਸਮਾਂ ਲੱਗਿਆ। ਅੱਜ ਵੀ ਸੜਕਾਂ ਟੁੱਟੀਆਂ ਹੋਈਆਂ ਆ, ਇੱਥੋਂ ਜਿਹੜੀ ਫੂਸ ਮੰਡੀ ਨੂੰ ਸੜਕ ਜਾਂਦੀ ਹੈ ਥੱਲੋਂ ਖੁਰ ਚੁੱਕੀ ਹੈ, ਬਿਲਕੁਲ ਇੱਕ ਛੋਟਾ ਜਿਹੇ ਕਿਨਾਰੇ ਤੋਂ ਲੋਕ ਗੁਜ਼ਰ ਕੇ ਜਾਂਦੇ ਆ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ, ਉਹ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ, ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਹੁਣ ਵੀ ਜਦੋਂ ਥੋੜ੍ਹਾ ਜਿਹਾ ਵੀ ਪਾਣੀ ਦੀ ਖਬਰ ਮਿਲਦੀ ਆ ਤਾਂ ਲੋਕ ਇੱਕਦਮ ਪੈਨਿਕ ਸਥਿਤੀ 'ਚ ਚਲੇ ਜਾਂਦੇ ਆ। ਫਿਰ ਦਵਾ-ਦਵ ਲੋਕ ਫੋਨ ਕਰਨਾ ਸ਼ੁਰੂ ਕਰਦੇ ਆ। ਅਸੀਂ ਇਸ ਵਾਰੀ ਇਕੱਠੇ ਵੀ ਹੋਏ ਆ, ਪਹਿਲਾਂ ਕਿਉਂਕਿ ਸਾਡੀ ਕੋਈ ਪਲਾਨਿੰਗ ਨਹੀਂ ਹੁੰਦੀ ਸੀ, ਸਾਨੂੰ ਪਤਾ ਨਹੀਂ ਹੁੰਦਾ ਸੀਗਾ। ਇਸ ਵਾਰੀ ਅਸੀਂ ਪਿੰਡਾਂ ਦਾ ਇਕੱਠ ਵੀ ਕੀਤਾ ਕਿ ਜੇਕਰ ਕੋਈ ਐਮਰਜੈਂਸੀ ਹਾਲਾਤ ਬਣਦੇ ਆ ਤਾਂ ਸਾਨੂੰ ਖੁਦ ਕੀ ਕਰਨ ਦੀ ਲੋੜ ਹੈ, ਸਰਕਾਰ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਉਣ ਦੀ ਲੋੜ ਹੈ। ਕਿਉਂਕਿ ਜਿਹੜੇ ਡਰੇਨੇਜ ਮਹਿਕਮੇ ਦੇ ਅਧਿਕਾਰੀ ਨੇ ਉਹ ਇੰਨੇ ਕੁ ਜ਼ਿਆਦਾ, ਇਹ ਡਰੇਨੇਜ ਮਹਿਕਮਾ ਭ੍ਰਿਸ਼ਟਾ ਵੀ, ਇਹ ਹਰ ਗੱਲ ਦੇ ਵਿੱਚੋਂ ਕਮਾਈ ਭਾਲਦੇ ਆ। ਕਿਉਂਕਿ ਜਦੋਂ ਹੜ੍ਹ ਆਉਂਦਾ ਹੈ ਸਾਡੇ ਲਈ ਤਾਂ ਇਹ ਦੁੱਖਾਂ ਦਾ ਕਾਰਨ ਬਣਦਾ, ਲੇਕਿਨ ਕੁਝ ਲੋਕਾਂ ਲਈ ਇਹ ਹਲਾਰਾ ਲੈ ਕੇ ਆਉਂਦਾ, ਔਰ ਉਹਨਾਂ ਲਈ ਖੁਸ਼ੀ ਦੇ ਮੌਕੇ ਪੈਦਾ ਕਰਦਾ, ਉਹਨਾਂ ਲਈ ਕਮਾਈ ਦੇ ਮੌਕੇ ਪੈਦਾ ਕਰਦਾ। ਤੁਸੀਂ ਦੇਖ ਲਓ ਕਿ ਤੁਹਾਡੀ ਇੱਕ ਚੈਨਲ ਦੀ ਰਿਪੋਰਟ ਹੈ ਵੀ ਜਿਹੜੀ ਡਰੇਨ ਆ ਰਹੀ ਆ ਅੱਕਾਂ ਵਾਲੀ ਤੋਂ, ਚਾਹੇ ਸੁਨਾਮ ਵਾਲੇ ਪਾਸੋਂ ਜਿਹੜੀ, ਉਹ ਵੀ ਆ ਕੇ ਘੱਗਰ 'ਚ ਪੈ ਰਹੀ ਹੈ, ਟਾਂਗਰੀ ਨਦੀ ਵੀ ਘੱਗਰ 'ਚ ਪੈ ਰਹੀ ਹੈ, ਮਾਰਕੰਡਾ ਵੀ ਘੱਗਰ 'ਚ ਪੈ ਰਿਹਾ ਹੈ, ਪਟਿਆਲਾ ਨਦੀ ਵੀ ਘੱਗਰ 'ਚ ਪੈ ਰਹੀ ਹੈ, ਸੁਖਨਾ ਨਾਲਾ ਵੀ ਘੱਗਰ 'ਚ ਪੈ ਰਿਹਾ ਹੈ। ਲਗਭਗ 24 ਤੋਂ 25 ਡਰੇਨੇਜ ਨੇ ਜਿਹੜੀਆਂ, ਇਹ 3 ਛੋਟੀਆਂ ਸਹਾਇਕ ਨਦੀਆਂ ਤੋਂ ਬਿਨਾਂ ਇੱਕ ਕੁਸਲਿਆ ਜਿਹੜੀ ਨਦੀ ਹੈ, ਸਹਾਇਕ ਨਦੀ ਹੈ, ਉਹਦੇ ਤੇ ਡੈਮ ਵੀ ਬਣਿਆ ਛੋਟਾ ਜਿਹਾ, ਪਰ ਉਹ ਡੈਮ ਤੋਂ ਪਾਣੀ ਛੱਡਣ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਲਗਭਗ ਯਾਨੀ ਸਾਰੇ ਪੰਜਾਬ ਦਾ ਤੇ ਹਰਿਆਣੇ ਦੇ ਬਹੁਤੇ ਸ਼ਹਿਰਾਂ ਦਾ ਪਾਣੀ, 41 ਸ਼ਹਿਰਾਂ ਦਾ ਸੀਵਰੇਜ ਇਹਦੇ ਵਿੱਚ ਡਿੱਗ ਰਿਹਾ ਹੈ, ਔਰ ਸਾਰੀਆਂ ਨਿਕਾਸੀਆਂ ਇੰਡਸਟਰੀਆਂ ਦਾ ਪਾਣੀ ਉਹ ਵੀ ਇਹਦੇ 'ਚ ਡਿੱਗ ਰਿਹਾ। ਪੂਰਾ ਸਾਲ ਇਹਦੇ ਵਿੱਚ ਕਾਲਾ ਔਰ ਗੰਦਾ ਪਾਣੀ ਵਗਦਾ ਹੈ, ਜਿਹੜਾ ਸਾਨੂੰ ਬਿਮਾਰੀਆਂ ਬਣਦਾ। ਸਾਡੇ ਲਈ ਕਾਲੇ ਪਾਣੀਆਂ ਦੀ ਸਜ਼ਾ ਸਾਨੂੰ ਬਰਕਰਾਰ ਰਹਿੰਦੀ ਹੈ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ। ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਘੱਗਰ ਜਿਹੜੀ ਆ ਸਾਡੇ ਲਈ, ਸਾਡੇ ਜਿੱਥੇ ਇਹ ਜੀਵਨ ਰੇਖਾ ਸੀ ਸਾਡੇ ਲਈ, ਔਰ ਅੱਜ ਵੀ ਜਦੋਂ ਮਤਲਬ ਇਹਦੇ 'ਚੋਂ ਪਾਣੀ ਵਗਦਾ ਰਹਿੰਦਾ ਤਾਂ ਪਾਣੀ ਧਰਤੀ ਦਾ ਪੱਧਰ ਉੱਚਾ ਹੁੰਦਾ ਹੈ, ਪਰ ਪਾਣੀ ਵੀ ਗੰਦਾ ਵਗਣ ਲੱਗ ਗਿਆ। ਤੇ ਜਦ ਇਹ ਆਉਂਦਾ ਪਾਣੀ ਬਹੁਤ ਜ਼ਿਆਦਾ ਆਉਂਦਾ ਤੇ ਸਾਡਾ ਨੁਕਸਾਨ ਕਰਦਾ, ਤਾਂ ਇਹਦੇ ਨਾਲ ਸਾਡੇ ਲਈ ਇਹ ਜਿਹੜੇ ਦੁੱਖਾਂ ਦੀ ਘਾਟੀ ਬਣ ਚੁੱਕੀ ਹੈ। ਤੇ ਇਹ ਜਿਹੜੇ ਸਾਡੇ ਜ਼ਖਮ ਹੈ
ਇਹਨੂੰ ਜਿਹੜਾ ਇਹਦੇ ਤੇ ਮੱਲ ਮਿਲਾਉਣ ਦਾ ਜਿਹੜਾ ਯਤਨ ਹੈ ਉਸ ਕਿਸਮ ਦਾ ਨਹੀਂ ਹੋ ਰਿਹਾ ਜੀ। ਤਾਂ ਇਹ ਬਿਲਕੁਲ ਅਸੀਂ ਤੁਹਾਡੇ ਨਾਲ ਜਿਹੜੀ ਕਿ ਇਹ ਗੱਲਬਾਤ ਆ ਉਹ ਕਰ ਰਹੇ ਹਾਂ ਇੱਥੇ, ਤੁਹਾਨੂੰ ਦਿਖਾ ਵੀ ਰਹੇ ਹਾਂ ਬਈ ਕੀ ਤਹਈਏ ਕੀਤੇ ਗਏ ਨੇ ਤੁਹਾਡੇ ਪਿੰਡਾਂ ਦੇ ਵਿੱਚ ਜਾਂ ਖੇਤਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਪਿਛਲੀ ਵਾਰ ਇਸ ਘੱਗਰ ਨੇ ਬਹੁਤ ਜ਼ਿਆਦਾ ਜਿਹੜਾ ਕਿ ਕਹਿਰ ਮਚਾਇਆ ਸੀ। ਤਾਂ ਤੁਹਾਡੇ ਵੱਲੋਂ ਕੀ ਤਹਈਏ ਕੀਤੇ ਗਏ ਨੇ ਇਸ ਵਾਰ? ਪਿਛਲੀ ਵਾਰ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਪਿਛਲੀ ਵਾਰ ਜਿਹੜਾ ਸਾਡਾ 2023 ਦੇ ਵਿੱਚ ਘੱਗਰ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਸੀਗੀ। ਸਾਡੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ, ਮਿੱਟੀ ਪਾਈ ਵੀ ਪੂਰਾ ਪ੍ਰਬੰਧ ਕੀਤਾ ਸੀਗਾ, ਪਰ ਫਿਰ ਵੀ ਮਨ ਕਹਿਰ ਹੀ ਇੰਨਾ ਜ਼ਿਆਦਾ ਸੀ, ਪਾਣੀ ਇੰਨਾ ਸੀਗਾ ਜ਼ਿਆਦਾ। ਅੱਜ ਦੇ ਦਿਨ ਅੱਜ 18 ਜੁਲਾਈ ਹੋ ਗਈ, ਅੱਜ ਦੇ ਦਿਨ ਫੂਸ ਮੰਡੀ ਤੋਂ ਪਾੜ ਖੁੱਲਿਆ ਸੀ ਜਿਹਨੇ ਹਜ਼ਾਰਾਂ ਏਕੜ ਫਸਲ ਤਬਾਹ ਕਰਤੀ ਸੀ। ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ, ਸਰਕਾਰਾਂ ਨੂੰ ਵੀ ਬਾਅਦ ਚ ਮੁਆਵਜ਼ੇ ਵੰਡਣ ਦਾ ਕੋਈ ਫਾਇਦਾ ਨਹੀਂ ਹੁੰਦਾ। 6800 ਰੁਪਈਆ ਕਿੱਲੇ ਦਾ ਪਿਛਲੀ ਵਾਰ ਵੰਡਿਆ ਤੇ 5000 ਏਕੜ ਮੈਨੂੰ ਲੱਗਦਾ ਫਸਲ ਡੁੱਬੀ ਹੋਊਗੀ ਏਕੜ, ਤੇ ਕਿੰਨਾ ਪੈਸਾ ਬਣ ਗਿਆ। ਜੇ ਕਿਉਂ ਨਾ ਕੁਛ ਪੈਸਾ ਹੁਣੀ ਸ਼ੁਰੂ ਦੇ ਵਿੱਚ ਇਹਦੀ ਸਾਰੀ ਦੇਖ ਰੇਖ ਕੀਤੀ ਜਾਵੇ, ਘੱਗਰ ਦੇ ਕਿਨਾਰੇ ਬੰਨ੍ਹ ਦੀ, ਤੇ ਬਚਤ ਹੋ ਜਾਵੇ। ਜਿੱਥੇ ਗੱਟਿਆਂ ਦੀ ਲੋੜ ਆ ਉੱਥੇ ਗੱਟੇ ਲਾਏ ਜਾਣ, ਜਿਹੜੇ ਪਾੜ ਖੁੱਲੇ ਸੀ ਜਿੱਥੇ ਪੱਥਰ ਦੀ ਲੋੜ ਆ ਉੱਥੇ ਪੱਥਰ ਲਾਏ ਜਾਣ। ਜਿਵੇਂ ਇੱਥੋਂ ਪਿੱਛੇ ਪਿੰਡ ਪੈਂਦਾ ਗਾ ਸਰਦੂਲੇ ਵਾਲਾ, ਉਹਦੇ ਮੱਥੇ ਤੇ ਠੱਲਾਂ ਲੱਗੀਆਂ ਸੀ, ਪਿਛਲੀਆਂ ਸਰਕਾਰਾਂ 'ਚ ਪੁਰਾਣੇ ਸਮਿਆਂ 'ਚ ਲੱਗੀਆਂ ਸੀਗੀਆਂ। ਉਹ ਵੀ ਅੱਜ ਦੀ ਘੜੀ ਜੇ ਤੁਸੀਂ ਦੇਖੋ ਜਾ ਕੇ, ਉਹ ਸਟੱਡ ਜਿਹੜੇ ਡਿੱਗੇ ਪਏ ਆ, ਜਿੱਥੇ ਪਾਣੀ ਟੱਕਰ ਮਾਰਦਾ ਸੀ, ਤੇਜ਼ ਵਹਾਅ ਆਉਂਦਾ ਸੀ, ਹੁਣ ਵੀ ਉੱਥੋਂ ਟੁੱਟਣ ਦਾ ਖਤਰਾ ਗਾ। ਵੀ ਉੱਥੇ ਵੀ ਗੌਰ ਕੀਤੀ ਜਾਵੇ। ਉੱਥੇ ਜ਼ਿਆਦਾਤਰ ਪੱਥਰ ਦੀ ਲੋੜ ਹੀ ਹੈ, ਨਹੀਂ ਉੱਥੋਂ ਕਿਸੇ ਵੀ ਟਾਈਮ ਇਹਦਾ ਕੋਈ ਪਤਾ ਨਹੀਂ ਦਰਿਆ ਦਾ ਕਦੋਂ ਆ ਜੇ। ਜ਼ਿਆਦਾਤਰ ਇਹਦਾ ਸਾਉਣ ਤੇ ਭਾਦੋ ਮਹੀਨੇ 'ਚ ਇਹ ਕਹਿਰਵਾਨ ਹੁੰਦਾ, ਬਰਸਾਤਾਂ ਹੁੰਦੀਆਂ ਨੇ। ਅੱਜ ਜਿਹੜਾ ਇਹ ਸੁੱਕਾ ਚੱਲ ਰਿਹਾ ਗਾ, ਤੇ ਪਿਛਲੀ ਵਾਰ ਇਹਨੇ ਬਹੁਤ ਤਬਾਹੀ ਠਾਈ ਸੀ ਤੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ। ਹਾਂ, ਪਿਛਲੀ ਵਾਰ ਚਲੋ ਸਰਕਾਰ ਨੇ ਵੀ ਸਹਿਯੋਗ ਦਿੱਤਾ, ਸਾਨੂੰ ਦਿੱਤਾ ਵੀ ਤੇਲ ਪਾਓ ਜਾਂ ਕੁਝ ਵੀ ਕਰੋ, ਉਦਮ ਲਾਇਆ, ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ, ਪਰ ਪਾਣੀ ਬਹੁਤ ਜ਼ਿਆਦਾ ਸੀਗਾ ਜੀ। ਤੇ ਪਿੰਡ ਹੁਣ ਵੀ ਸਾਡਾ ਪਿੰਡ ਕਰ ਰਿਹਾ ਗਾ ਬਾਸ਼ ਇਕੱਠੀ, ਜਿਵੇਂ ਭਰਾਵਾਂ ਨੇ ਪੈਸੇ ਪਾਏ ਆ। ਕੋਈ ਵੀ ਗਰੀਬ ਭਰਾ ਹੈ ਨਾ, ਕੰਮ ਆ, ਮਜ਼ਦੂਰ ਆ, ਦੁਕਾਨਦਾਰ ਵੀਰ ਆ, ਮੰਡੀ ਵਾਲੇ ਵੀਰ ਆ, 500 ਰੁਪਈਆ ਘਰ ਮੰਗਰ ਪਾਇਆਗਾ। ਹੁਣ ਵੀ ਪਿੰਡ ਹੀ ਇਸ ਬੰਨ੍ਹ ਦੀ ਦੇਖ ਰੇਖ ਕਰੂਗਾ ਜੀ। ਹਾਂ, ਇੱਥੋਂ ਪੁਲ ਤੋਂ ਲੈ ਕੇ ਤਕਰੀਬਨ ਸਾਡੇ ਸਰਦੂਲਗੜ੍ਹ ਦੀ ਹੱਦ ਪੈਂਦੀ ਹੈ 3 ਕਿਲੋਮੀਟਰ। ਸਾਧੂ ਵਾਲੇ ਪਿੰਡ ਨਾਲ ਜਾ ਹੱਦ ਲੱਗਦੀ, ਉਦੋਂ ਅੱਗੇ ਸਾਧੂ ਵਾਲਾ ਸ਼ੁਰੂ ਹੋ ਜਾਂਦਾ। ਉਹ ਭਰਾ ਵੀ ਪੂਰਾ ਪ੍ਰਬੰਧ ਕਰ ਰਹੇ ਆ ਸਾਧੂ ਵਾਲੇ ਦੇ। ਉਦੋਂ ਅੱਗੇ ਪਿੰਡ ਫੂਸ ਮੰਡੀ ਸ਼ੁਰੂ ਹੋ ਜਾਂਦਾ। ਫੂਸ ਮੰਡੀ ਵਾਲੇ ਵੀਰਾਂ ਨੇ ਮੈਨੂੰ ਲੱਗਦਾ ਸ਼ਾਇਦ ਕੰਮ ਬਣਨ ਦਾ ਸ਼ੁਰੂ ਕਰ ਰੱਖਿਆ ਗਾ ਜੀ। ਕਰ ਰੱਖਿਆ ਨਾ ਰਿੰਪੀ, ਜਿਵੇਂ ਬਾਈ ਨੇ ਦੱਸਿਆ ਕਿ ਪਹਿਲਾਂ ਹੀ ਪ੍ਰਬੰਧ ਕੀਤੇ ਜਾਣ ਮਗਰੋਂ ਮੁਆਵਜ਼ੇ ਦੇਣ ਨਾਲੋਂ, ਬਾਕੀ ਸਹੀ ਹੈ ਇਹ ਗੱਲ। ਪਰ ਹੁਣ ਤੁਹਾਡੇ ਵੱਲੋਂ ਕੀ ਤਹਈਏ ਕੀਤੇ ਜਾਣਗੇ? ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਬਾਸ਼ਾਂ ਇਕੱਠੀਆਂ ਕਰ ਰਹੇ ਹਾਂ ਪਿੰਡਾਂ ਦੇ ਵਿੱਚੋਂ, ਜਿਹੜੀ ਢਾਲ ਪੈਂਦੀ ਆ ਉਹ ਅਸੀਂ ਇਕੱਠੀ ਕਰਾਂਗੇ, 2-2 400 ਰੁਪਏ ਜਿੰਨਾ ਵੀ ਆਇਆ। ਕੀ ਲੱਗਦਾ ਵੀ ਉਹਦੇ ਨਾਲ ਇਹ ਬੰਨ੍ਹ ਨੇ ਜਿਹੜੇ ਇਹ ਰੁਕ ਜਾਣਗੇ ਜਾਂ ਜਿਹੜਾ ਪਾਣੀ ਦਾ ਵਹਾਅ ਉਹ ਮੋੜ ਸਕੋਗੇ? ਬਿਲਕੁਲ ਬਈ, ਅਸੀਂ ਬਹੁਤ ਨਾ, ਸਾਡੇ ਕਦੇ ਪਹਿਲਾਂ ਏਕਾ ਨਹੀਂ ਹੋਇਆ ਸੀ ਪਾਣੀ ਤੋਂ ਪਹਿਲਾਂ। ਅਸੀਂ ਸਾਰੇ ਭਰਾਵਾਂ ਨੇ ਇਨੀਸ਼ੀਏਟਿਵ ਲਿਆ, ਕਾਲੇ ਨੇ, ਸਾਰੇ ਇਹਨਾਂ ਦੇ ਖੇਤ ਬਿਲਕੁਲ ਇਹਦੇ ਉੱਤੇ ਹੈ, ਘੱਗਰ ਦੇ ਉੱਤੇ ਆ। ਇਹਨਾਂ ਨੂੰ ਇਹ ਵੀ ਡਰ ਹੈ ਵੀ ਆਉਣ ਵਾਲੇ ਸਮੇਂ ਇੱਕ ਘੱਗਰ ਇਹੋ ਜਿਹਾ ਚੀਜ਼ ਬਣੀ ਹੋਈ ਆ ਬਈ ਦੀ, ਇਹਦਾ ਜਿੱਧਰ ਨੂੰ ਮੂੰਹ ਹੋ ਗਿਆ, ਇਹ ਐ ਨਹੀਂ ਪਤਾ ਵੀ ਖੇਤਾਂ ਨੂੰ ਵਿੱਚ ਆਪਦੇ ਸਮੇਟ ਕੇ ਲੈ ਜੇ ਤੇ ਉੱਥੇ ਮੰਨ ਲਓ ਪਾਣੀ ਦਾ ਵਹਾਅ ਹੀ ਚੱਲਣ ਲੱਗ ਜੇ। ਸੋ ਕਈ ਜ਼ਿਮੀਂਦਾਰ ਇਹੋ ਜਿਹੇ ਜਿਨ੍ਹਾਂ ਕੋਲੇ ਮਹਿਜ ਇੱਥੇ 1.5 ਏਕੜ ਜ਼ਮੀਨ ਹੈ, ਉਹਦੇ ਵਿੱਚ ਦੀ ਘੱਗਰ ਬਣ ਗਿਆ, ਖੋਰ ਪਾ ਕੇ ਉਹਦੀ ਹੁਣ ਵਿਚਾਰੇ ਦੀ ਜ਼ਮੀਨ ਹੀ 3 ਤੋਂ ਲੈ ਕੇ 4 ਕਨਾਲਾਂ ਰਹਿ ਗਈ, ਬਾਕੀ ਸਾਰੀ ਜੋ ਘੱਗਰ ਵਗੀ ਜਾਂਦਾ। ਸੋ ਇਹਨਾਂ ਨੂੰ ਤਾਂ ਇਹ ਡਰ ਹੈਗਾ। ਤੇ ਸਾਨੂੰ ਹੁਣ ਵਿਸ਼ਵਾਸ ਇਹ ਹੈ ਵੀ ਅਸੀਂ ਸਾਰਾ ਪਿੰਡ ਗੁਰੂ ਘਰ ਅਸੀਂ ਅਰਦਾਸ ਕਰੀ, ਅਸੀਂ ਇੱਕ ਮੱਤ ਹੈ, ਇੱਕ ਮੁੱਠ ਹੈ, ਅਸੀਂ 500 ਰੁਪਇਆ ਘਰ ਮੰਗਰ ਵਾਸ਼ ਇਕੱਠੀ ਕਰੀ ਹੈ। ਤੇ ਸਾਡਾ ਟਾਰਗੇਟ ਇਹ ਹੈ ਵੀ ਵਾਹਿਗੁਰੂ ਸੁੱਖ ਰੱਖੇ ਵੀ ਅਸੀਂ ਇਹਨੂੰ 20 ਫੁੱਟ ਜਾਂ 22 ਫੁੱਟ ਚੌੜਾ ਬੰਨ੍ਹ ਨੂੰ ਕਰੀਏ। ਵੀ ਆਪਦੇ ਵੱਲੋਂ ਬਈ ਅਸੀਂ ਪੂਰਾ ਸਿੰਸੀਅਰਲੀ ਐਫਰਟ ਕਰ ਰਹੇ ਹਾਂ ਵੀ ਪੂਰਾ, ਪਰ ਕਰਨ ਵਾਲਾ ਪਰਮਾਤਮਾ। ਦੇਖੋ ਪਾਣੀ ਜੇ ਓਵਰ ਹੀ ਆ ਗਿਆ ਤਾਂ ਦੇਖੋ ਇਹ 'ਚ ਫਿਰ ਕੋਈ ਕੁਝ ਨਹੀਂ ਕਰ ਸਕਦਾ। ਅਸੀਂ ਗਵਰਨਮੈਂਟ ਤੋਂ ਇਹ ਚਾਹੁੰਦੇ ਹਾਂ ਵੀ ਯਾਰ ਤੁਸੀਂ ਜਿਹੜਾ ਸਾਡਾ ਟੈਕਸ ਦਾ ਪੈਸਾ ਜਾਂ ਸਾਡੇ ਲੋਕਾਂ ਦਾ ਪੈਸਾ ਹੈ, ਇਹ ਬਿਨਾਂ ਗੱਲ ਤੋਂ ਚੰਦ ਅਫਸਰਾਂ ਨੂੰ ਜਾਂ ਠੇਕੇਦਾਰਾਂ ਨੂੰ ਖਵਾਉਣ ਦੀ ਥਾਂ ਤੇ ਜੇ ਉਸ ਪੈਸੇ ਦਾ ਸਹੀ ਯੂਟੀਲਾਈਜੇਸ਼ਨ ਕਰ ਲਓ, ਪੈਸੇ ਦਾ ਸਹੀ ਤੁਸੀਂ ਸਾਨੂੰ ਦੇਖ ਰੇਖ ਹੇਠ ਪੈਸਾ ਲਵਾ ਦਿਓ ਤਾਂ ਅਸੀਂ ਵੀ ਤੁਹਾਡੀ ਮਦਦ ਕਰੀਏ। ਤੁਸੀਂ ਸਾਨੂੰ ਪ੍ਰੋਪਰ ਪੈਸੇ ਤਾਂ ਦਿਓ। ਹੁਣ ਮੈਂ ਤੁਹਾਨੂੰ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਵੀ ਕਈ ਵਾਰੀ ਨਾ ਐਂ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿਹਨਤਾਂ ਕਰੀਆਂ ਵੀ JCB ਹੈ ਯਾਰ ਕੋਲੇ ਸਾਰਾ ਕੁਛ, ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਆ, ਇਹਦਾ ਧੇਲਾ ਫਾਇਦਾ ਨਹੀਂ। ਜਦੋਂ ਪਾਣੀ ਆ ਗਿਆ ਇਕੱਲਾ ਪੱਥਰ ਰੁੜ ਕੇ ਜਿਵੇਂ ਉਹ ਇਕੱਠੇ ਐਂ ਵਗ ਜੂ ਅੱਗੇ, ਫਾਇਦਾ ਕੋਈ ਹੋਣਾ ਨਹੀਂ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਇਹਨੂੰ ਪੱਥਰ ਨੂੰ ਚੱਕ ਕੇ ਜਿਹੜੇ ਗੱਟੇ ਲਾਏ ਆ ਵੀ ਐਟਲੀਸਟ ਯਾਰ ਉੱਥੇ ਆਪਾਂ ਗੱਟਿਆਂ ਦੀ ਥਾਂ ਤੇ ਪੱਥਰ ਲਾ ਦਈਏ ਵੀ ਥੱਲੋਂ ਬੰਨ ਸਟਰੋਂਗ ਹੋ ਜੂ। ਸੋ ਜਮਾ ਬਿਲਕੁਲ ਇਹਨੇ SDO ਹੈ ਜਿਹੜਾ, ਉਹਨੇ ਬਿਲਕੁਲ ਕੋਈ ਗੱਲ ਨਹੀਂ ਸੁਣੀ। ਜਈ ਕਹਿੰਦਾ ਜੀ ਇਹ ਤਾਂ ਅਸੀਂ ਕਰ ਹੀ ਨਹੀਂ ਸਕਦੇ, ਇਹਦਾ ਤਾਂ ਕੰਮ ਹੀ ਬਹੁਤ ਵੱਡਾ ਜੀ। ਵੀ ਕਹਿਣ ਦਾ ਭਾਵੇਂ ਬਹਾਨੇਬਾਜ਼ੀਆਂ ਬਾਈ ਕਰਦੇ ਆ,
ਕਰਨਾ ਨਹੀਂ ਚਾਹੁੰਦੇ। ਕਰਨਾ ਕਿਉਂ ਨਹੀਂ ਚਾਹੁੰਦੇ, ਸਾਨੂੰ ਕਹਿਣ 'ਚ ਕੋਈ ਇਸ 'ਚ ਦੋ ਰਾਏ ਨਹੀਂ। ਇਹਨਾਂ ਨੂੰ ਪਤਾ ਵੀ ਜੇ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਆ ਗਿਆ, ਲੋਕ ਸਹਿਮੇ ਹੋਏ ਆ, ਡਰੇ ਹੋਏ ਆ। ਅੱਜ ਰੁਪਈਆ ਸਾਨੂੰ ਇਸ ਕਾਰਨ ਦਾ ਬਚੂਗਾ 50-60 ਹਜ਼ਾਰ ਜਾਂ ਲੱਖ ਰੁਪਈਆ, ਤੇ ਜੇ ਮਾੜਾ ਜਿਹਾ ਘੱਗਰ ਚੜਿਆ ਆ ਤਾਂ ਅਸੀਂ ਰੁਪਈਆ 2-2 ਕਰੋੜ ਕੁੱਟਾਂਗੇ 15 ਦਿਨਾਂ 'ਚ। ਇਹ ਇੱਕ ਇਨਕਮ ਦਾ ਇਹਨਾਂ ਦਾ ਸੋਰਸ ਹੈ। ਇਹ ਮੰਨ ਲਓ ਜਿਵੇਂ ਦੀਵਾਲੀ ਨੂੰ ਆਪਾਂ ਸੈਲੀਬ੍ਰੇਟ ਕਰਦੇ ਆਂ, ਇਹ ਜਦੋਂ ਅਸੀਂ ਡੁੱਬਦੇ ਆਂ, ਇਹ ਚੰਦ ਅਫਸਰ ਜਾਂ ਇਹ ਮੰਨ ਲਓ ਚੰਦ ਰਾਜਨੀਤਿਕ ਲੋਕ ਉਦੋਂ ਇਹ ਇਸ ਨੂੰ ਸੈਲੀਬ੍ਰੇਟ ਕਰਦੇ ਆ ਵੀ ਯਾਰ ਸਾਨੂੰ ਇੱਕ ਗੋਲਡਨ ਓਪਰਚੁਨਿਟੀ ਮਿਲ ਗਈ ਵੀ ਅਸੀਂ ਇਸ ਪੈਸੇ ਨੂੰ ਆਪਦੀਆਂ ਜੇਬਾਂ 'ਚ ਪਾਵਾਂਗੇ ਤੇ ਲੋਕਾਂ 'ਚ ਪ੍ਰਸ਼ੰਸਾ ਲਵਾਂਗੇ ਵੀ ਅਸੀਂ ਬਹੁਤ ਤੁਹਾਡਾ ਸਾਥ ਦੇਤਾ। ਪਰ ਅੰਦਰਲੇ ਖਾਤੇ ਇਹ ਵੱਧ ਤੋਂ ਵੱਧ ਇੱਥੋਂ ਪੈਸੇ ਕਮਾਉਣਾ ਚਾਹੁੰਦੇ ਆ ਤੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਜੀ। ਬਿਲਕੁਲ। ਤਾਂ ਇਹ ਇੱਥੋਂ ਦੇ ਜਿਹੜੇ ਮੋਹਤਵਾਰ ਆਪਾਂ ਕਹਿ ਸਕਦੇ ਹਾਂ, ਇਹ ਨੌਜਵਾਨ ਜਿਹੜੇ ਅੱਗੇ ਲੱਗ ਕੇ ਪਹਿਲਾਂ ਵੀ ਇਹਨਾਂ ਨੇ ਕਾਫੀ ਜਿਹੜਾ ਕਿ ਤਹਈਆ ਕੀਤਾ ਕਿ ਪਾਣੀ ਇੱਥੋਂ ਰੁਕ ਜੇ। ਇਸ ਬੰਨ੍ਹ ਦੇ ਉੱਪਰ ਲਗਾਤਾਰ ਜਿਹੜੀਆਂ ਟਰੈਕਟਰ ਟਰਾਲੀਆਂ ਚੱਲਦੀਆਂ ਰਹੀਆਂ, ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੌਨਸੂਨ ਪੌਣਾਂ ਨੇ ਜਿਹੜੀਆਂ ਉਹ ਆਈਆਂ ਹੋਈਆਂ ਨੇ, ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਤੋਂ ਪਾਣੀ ਆਊਗਾ ਜਾਂ ਉਸ ਦਾ ਕੀ ਪ੍ਰਬੰਧ ਕਰ ਰਹੀ ਹੈ ਸਰਕਾਰ ਜਾਂ ਲੋਕ ਆਪਦੇ ਵੱਲੋਂ ਕੀ ਪ੍ਰਬੰਧ ਕਰ ਰਹੇ ਨੇ, ਉਹ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਆ ਜਿਹੜੀ ਕਿ ਇੱਕ ਰਿਪੋਰਟ ਆ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲ ਕੇ ਹੋਰ ਪਿੰਡਾਂ ਦੇ ਵੀ ਖਬਰਸਾਰ ਲਵਾਂਗੇ। ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ। ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ। ਮੰਡੀ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਤੇ ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਏ, 'ਚ ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ। ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ, ਉਹ ਨੁਕਸਾਨ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ, ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ। ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਕਈ ਵਾਰੀ ਨਾ ਐਂ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ, ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿੰਨਤਾਂ ਕਰੀਆਂ ਵੀ JCB ਆ ਯਾਰ ਕੋਲੇ, ਸਾਰਾ ਕੁਛ, ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ, ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਰਿਪੋਰਟ ਲੈ ਕੇ ਹਾਜ਼ਰ ਹੋਏ ਹਾਂ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੁਲਾਈ 2023 ਦੇ ਵਿੱਚ ਜੋ ਹੜ੍ਹ ਆਏ, ਉਹਨਾਂ ਹੜ੍ਹਾਂ ਨੇ ਕਾਫੀ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਕੀਤਾ। ਪੰਜਾਬ ਦਾ 2.21 ਹੈਕਟੇਅਰ ਜਿਹੜਾ ਏਰੀਆ ਸੀ ਉਹ ਨੁਕਸਾਨਿਆ ਗਿਆ। ਇਹ ਰਿਪੋਰਟਾਂ ਦੱਸਦੀਆਂ ਨੇ, ਪਰ ਅਸੀਂ ਤੁਹਾਡੇ ਨਾਲ ਅੱਜ ਉਸੇ ਹੀ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੋਂ ਨੁਕਸਾਨ ਹੋਣਾ ਸ਼ੁਰੂ ਹੋਇਆ। ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹ ਆਏ, 9 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜਿਹੜਾ ਕਿ ਕਸਬਾ ਸੀ ਉਹ ਸਰਦੂਲਗੜ੍ਹ ਪੈ ਜਾਂਦਾ ਸੀ। ਤਾਂ ਇਸ ਵਕਤ ਅਸੀਂ ਘੱਗਰ ਦਰਿਆ ਤੇ ਖੜੇ ਹਾਂ। ਇਹ ਘੱਗਰ ਆ, ਇਸ ਨੂੰ ਇੱਥੋਂ ਦੇ ਲੋਕ ਜਿਹੜੇ ਕਿ ਉਹ ਨਾਲੀ ਦੇ ਨਾਂ ਨਾਲ ਜਾਣਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਹੁਣ ਜਿਹੜਾ ਪਾਣੀ ਉਹ ਬਿਲਕੁਲ ਥੱਲੇ ਆ। ਤੇ ਜਦੋਂ ਇੱਥੇ ਇਸ ਜਗ੍ਹਾ ਤੇ ਪਿਛਲੀ ਵਾਰ ਹੜ੍ਹ ਆਏ ਤਾਂ ਇਹ ਪਾਣੀ ਸੀ ਜਿਹੜਾ ਘੱਗਰ ਸੀ, ਇਸ ਦਾ ਕਹਿਰ ਸੀ ਜਿਹੜਾ ਉਹ ਦੇਖਣ ਵਾਲਾ ਸੀ। ਤਾਂ ਇੱਥੇ ਕੁਝ ਕੁ ਜਿਹੜੇ ਕਿ ਪਤਵੰਤੇ ਨੇ, ਜਿਹੜੇ ਮੋਹਤਵਾਰ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਸ਼ਹਿਰ ਦੇ ਨਿਵਾਸੀ ਨੇ, ਤਾਂ ਉਹ ਖੜੇ ਹੋਏ ਨੇ। ਤਾਂ ਅਸੀਂ ਇਹਨਾਂ
ਬਾਈਆਂ ਦੇ ਨਾਲ ਗੱਲ ਕਰਾਂਗੇ। ਬਾਈ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਤੁਹਾਡੇ ਤੋਂ ਸ਼ੁਰੂ ਕਰ ਲਈਏ, ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਨੁਕਸਾਨ ਇਹ ਸੀਗਾ ਬਈ ਵੀ ਤੁਸੀਂ ਮੰਨ ਕੇ ਚਲੋ ਪਿਛਲੇ ਵਾਰੀ ਕਾਫੀ ਲੰਮੇ ਸਮੇਂ ਬਾਅਦ ਸਾਡੇ ਪਾਣੀ ਆਇਆ ਸੀ। ਉਹਦੇ ਵਿੱਚ ਇੱਕ ਕੰਪਲੀਟ ਤੌਰ ਤੇ ਫੂਸ ਮੰਡੀ ਪਿੰਡ ਦੇ ਮੰਨ ਕੇ ਚਲੋ ਲਗਭਗ ਤੁਸੀਂ 30 ਤੋਂ 35 ਘਰ, ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ, ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ, ਵੀ ਲਗਭਗ 350 400 ਘਰ ਬੁਰੀ ਤਰ੍ਹਾਂ ਉਹਨੂੰ ਪ੍ਰਭਾਵਿਤ ਹੋ ਗਿਆ। ਉਦੋਂ ਬਾਅਦ ਲੋਕਾਂ ਦੇ ਕੋਈ ਜਿਹੜੇ ਮੰਨ ਲਓ ਘਰਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਖੇਤਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਹੋਰ ਸੀ, ਉਹਦੇ ਵਿੱਚ ਘੱਟੋ ਘੱਟ ਸਾਡੇ ਇੱਥੇ ਨਾ ਕਰਦੇ ਆਪਾਂ ਜੇ ਮੰਨ ਕੇ ਚੱਲੀਏ ਤਾਂ 3000 ਤੋਂ ਲੈ ਕੇ 4000 ਨੇੜੇ ਤੇੜੇ ਏਕੜ ਏਰੀਆ ਸਾਡਾ ਇੱਥੇ ਪ੍ਰਭਾਵਿਤ ਹੋਇਆ, ਸਮੇਤ ਰੋਡ ਕੀ ਪਿੰਡ। ਮੰਡੀ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਇਹ ਨੁਕਸਾਨ ਲਾਸਟ ਟਾਈਮ ਸਾਡੇ ਹੋਇਆ। ਜਿਹੜੀ ਹੁਣ ਜੇ ਅਸੀਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧਾਂ ਨੂੰ ਲੈ ਕੇ ਪਿਛਲੇ ਵਾਰੀ ਸਰਕਾਰ ਨੇ ਚਲੋ ਮੌਕੇ ਦੇ ਉੱਤੇ ਕਿਸੇ ਦੀ ਆਪਾਂ ਬਿਨਾਂ ਗੱਲ ਤੋਂ ਵੀ ਆਲੋਚਨਾ ਕਰੀਏ ਵਧੀਆ ਨਹੀਂ ਲੱਗਦਾ। ਜਦੋਂ ਪਾਣੀ ਆਇਆ ਤਾਂ ਸਰਕਾਰ ਨੇ ਆਪਦੇ ਵੱਲੋਂ ਜੇ ਤੇਲ ਪ੍ਰੋਵਾਈਡ ਕਰਨਾ ਸੀ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਿੰਨਾ ਕੁ ਕਰ ਸਕਦੇ ਸੀ, ਪਰ ਜਦੋਂ ਪਾਣੀ ਚਲਾ ਗਿਆ ਤਾਂ ਇੱਥੇ ਸਾਡੇ 3 ਥਾਂ ਤੇ ਕੱਟ ਸੀ। ਉਹ ਸਾਹਮਣੇ ਦਿਖ ਰਿਹਾ, ਮੈਂ ਕੈਮਰਾ ਵੀਰੇ ਨੂੰ ਕਹੂੰਗਾ ਉਹ ਸਾਹਮਣੇ ਦਿਖ ਰਿਹਾ, ਇੱਕ ਉਹ ਕੱਟ ਸੀ, ਇੱਕ ਇਦੋਂ ਅੱਗੇ ਪਾੜ ਸੀ, ਇੱਕ ਫੂਸ ਮੰਡੀ ਪਾੜ ਸੀ। ਇਹਨਾਂ ਨੂੰ ਭਰਨ ਦਾ ਸਰਕਾਰ ਨੇ ਟੈਂਡਰ ਦਿੱਤਾ। ਹੁਣ ਉਹ ਟੈਂਡਰ ਸਾਨੂੰ ਨਹੀਂ ਪਤਾ ਜਨਤਕ ਤੌਰ ਤੇ 80 ਲੱਖ ਦਾ ਸੀ ਕਿ ਕਰੋੜ ਰੁਪਏ ਦਾ ਸੀ ਜਾਂ ਕਿੰਨੇ ਦਾ ਸੀ। ਇਹ ਸਿਰਫ ਮਿੱਟੀ ਨਾਲ ਪੂਰਤੀ ਕਰੀਗੀ। ਜਦੋਂ ਇਹਦੀ ਮਿੱਟੀ ਨਾਲ ਪੂਰਤੀ ਕਰ ਰਹੇ ਸੀ ਤਾਂ ਉਦੋਂ ਅਸੀਂ ਡੇ ਬਾਈ ਡੇ ਇੱਥੋਂ ਦੇ ਜਿਹੜੇ ਆਫੀਸਰ ਅਧਿਕਾਰੀ ਨੇ, ਐਸਡੀਓ ਹੋ ਗਏ, ਐਕਸੀਅਨ ਹੋ ਗਏ, ਉਹਨਾਂ ਨੂੰ ਬੇਨਤੀ ਕਰੀ ਵੀ ਇਹ ਬੰਨ ਜਿਹੜਾ ਕੱਚੀ ਮਿੱਟੀ ਦਾ ਤੁਸੀਂ ਬਣਾ ਰਹੇ ਹੋ, ਕੱਕਾ ਰੇਤਾ, ਇਹਦੇ ਤੇ ਪੈਸੇ ਲਾਏ ਦਾ ਕੋਈ ਫਾਇਦਾ ਨਹੀਂ, ਇਹ ਬੰਨ ਡੈਮੇਜ ਹੋ ਜਾਊਗਾ। ਤੁਸੀਂ ਕਿਰਪਾ ਕਰਕੇ ਇਸ ਬੰਨ ਦੀ ਥੱਲੋਂ ਇਹਦੀ ਫਾਊਂਡੇਸ਼ਨ ਤਕੜੀ ਕਰਕੇ ਲੈ ਕੇ ਨਿਉਂ ਤਕੜੀ ਕਰੋ। ਸੋ ਉਹਨਾਂ ਨੇ ਸਾਡੀਆਂ ਗੱਲਾਂ ਨੂੰ ਅੱਖੇ ਪਰੋਖੇ ਕਰਤਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਆਫਟਰ ਦੈਟ ਜਦੋਂ ਪਾਣੀ ਘਟ ਗਿਆ, ਪਾਣੀ ਆਉਣ ਦੇ ਦੁਬਾਰੇ ਚਾਂਸ ਆ, ਅਸੀਂ ਦੁਬਾਰੇ ਇਹਨੂੰ ਕਰਾਂਗੇ, ਤੁਸੀਂ ਸਾਨੂੰ ਟਾਈਮ ਦਿਓ। ਚਲੋ ਜੀ ਅਸੀਂ ਟਾਈਮ ਦਿੱਤਾ। ਹੁਣ ਟਾਈਮ ਦਿੰਦੇ ਦੁਬਾਰੇ ਉਹ ਦਿਨ ਆ ਗਏ ਜੀ ਦੁਬਾਰਾ। ਤੇ ਹੁਣ ਜੇ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਕਮੇਟੀ ਦਾ ਗਠਨ ਕਰਿਆ, ਸਾਰੇ ਪਿੰਡ ਨੇ ਏਕਾ ਕਰਿਆ, ਫੂਸ ਮੰਡੀ ਨੇ ਏਕਾ ਕਰਿਆ, ਸਾਧੂ ਵਾਲੇ ਨੇ ਏਕਾ ਕਰਿਆ, ਸਾਰੇ ਪਿੰਡਾਂ ਦੇ ਏਕੇ ਕਰਨ ਤੋਂ ਬਾਅਦ ਸਰਕਾਰ ਤੇ ਇੱਕ ਪ੍ਰੈਸ਼ਰ ਬਿਲਡ ਹੋਇਆ। ਪ੍ਰੈਸ਼ਰ ਬਿਲਡ ਹੋਣ ਤੋਂ ਬਾਅਦ ਵੀ ਉਹਨਾਂ ਨੇ ਕੀ ਕਰਿਆ ਵੀ ਇਹਦਾ ਠੇਕਾ ਫੇਰ 2 ਲੱਖ 'ਚ ਦੇਤਾ, ਤੇ ਉਹ 2 ਲੱਖ ਰੁਪਏ ਦੇ ਵਿੱਚ ਸਿਰਫ ਉੱਥੇ ਮੰਨ ਕੇ ਚਲੋ ਗੱਟੇ ਦਿਖੀ ਜਾਂਦੇ। ਜੇ ਉਹਨਾਂ ਦੀ ਗਿਣਤੀ ਕਰੀਏ ਤਾਂ ਵੱਧ ਤੋਂ ਵੱਧ 1000 ਤੋਂ ਲੈ ਕੇ 1500 ਦੇ ਵਿੱਚ ਗੱਟਾ ਹੋਊਗਾ, ਤੇ ਜਿਹੜੀ ਮਾੜੀ ਮੋਟੀ ਉਹ ਮਿੱਟੀ ਪਈ ਆ ਦੇਖ ਰਹੇ ਹੋ ਤੁਸੀਂ, ਹੱਦ ਤੋਂ ਹੱਦ 30 ਤੋਂ ਲੈ ਕੇ 35 ਉਹ ਡੈਂਪਰ ਹੋਣਗੇ। ਵੀ 2 ਲੱਖ ਰੁਪਏ ਦੇ ਵਿੱਚ ਆਹ ਮਿੱਟੀ ਪਾ ਕੇ ਤੇ ਇਹਦੀ ਖਾਨਾ ਪੂਰਤੀ ਕਰਕੇ ਫਿਰ ਇੱਥੋਂ ਚਲੇ ਗਏ ਜੀ। ਬਿਲਕੁਲ। ਤਾਂ ਇਹ ਇੱਕ ਜਿਹੜੀ ਅਸੀਂ ਧਰਾਤਲ ਤੋਂ ਤੁਹਾਨੂੰ ਰਿਪੋਰਟ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਬਾਈ ਤੁਸੀਂ ਵੀ ਇਸੇ ਇਲਾਕੇ ਨੂੰ ਬਲੌਕ ਕਰਦੇ ਹੋ, ਤਾਂ ਕੀ ਲੱਗਦਾ ਜਿਹੜਾ ਕਿ ਇੱਥੋਂ ਹੁਣ ਇਹ ਨਾਲੀ ਬਿਲਕੁਲ ਸ਼ਾਂਤ ਆ, ਜਦੋਂ ਇਹ ਚੜ੍ਹ ਕੇ ਆਉਂਦੀ ਆ ਤਾਂ ਫਿਰ ਕਹਿਰ ਮਚਾ ਦਿੰਦੀ ਹੈ? ਹਾਂਜੀ, ਤਾਂ ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਈ, ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ, ਉੱਥੋਂ ਦੀ ਇੱਥੇ ਪਾਈਪਾਂ ਨੱਪੀਆਂ ਹੋਈਆਂ ਸੀ ਇੱਥੇ ਗਊਸ਼ਾਲਾ ਤੋਂ, ਤੇ 4 ਇੱਥੇ ਨਿਕਲਦੀਆਂ ਗਈਆਂ, ਉਹਦੇ ਰਾਹੀਂ ਨਿਕਲਦਾ। ਉੱਥੇ ਹੁਣ ਦੁਕਾਨਾਂ ਬਣ ਗਈਆਂ, ਗਊਸ਼ਾਲਾ ਨਗਰ ਪੰਚਾਇਤ ਵਾਲੇ ਨੇ ਉਹ ਕਰਤੀਆਂ। ਹੁਣ ਅਸੀਂ ਮੰਗ ਇਹੀ ਚਾਹੁੰਦੇ ਹਾਂ ਕਿ ਇੱਥੇ ਇੱਕ ਸੈਫਰਨ ਬਣੇ, ਉਹਦਾ ਪਾਣੀ ਇੱਥੇ ਉਹਦਾ ਪੂਰਾ ਪ੍ਰੋਪਰ ਤਰੀਕੇ ਨਾਲ ਇੱਕ ਸਹੀ ਮੈਨੇਜਮੈਂਟ ਕਰਕੇ ਜਿਹੜਾ ਪਾਣੀ ਇਹਦਾ ਅੰਦਰ ਨੂੰ ਫੇਰ ਜਾਇਆ ਜਾਵੇ, ਉਹਦੇ ਨਾਲ ਨੁਕਸਾਨ ਬਚ ਸਕਦਾ। ਇਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਪ੍ਰੋਪਰ ਢੰਗ ਨਾਲ, ਕੋਈ ਤਕਨੀਕ ਨਾਲ ਐਰੀਗੇਸ਼ਨ ਡਿਪਾਰਟਮੈਂਟ ਉਹ ਕਰੇ ਜੀ, ਵਧੀਆ ਢੰਗ ਨਾਲ ਇਹਦਾ ਨਿਕਾਸ ਦੁਬਾਰ ਤੋਂ ਇਹਨੂੰ ਘੱਗਰ ਦੇ ਵਿੱਚ ਪਾਇਆ ਜਾਵੇ। ਪ੍ਰੋਫੈਸਰ ਸਾਹਿਬ, ਜਿਵੇਂ ਪਿੰਡਾਂ ਦੇ ਵਿੱਚ ਜਾਂਦੇ ਹੋ, ਪਿੰਡਾਂ ਦੇ ਜਵਾਕ ਵੀ ਤੁਹਾਡੇ ਕੋਲ ਪੜ੍ਹਦੇ ਨੇ, ਸਕੂਲਾਂ ਦੇ ਵਿੱਚ ਆਉਂਦੇ ਨੇ, ਤਾਂ ਕਿੰਨਾ ਕੁ ਨੁਕਸਾਨ ਦੱਸਦੇ ਰਹੇ ਨੇ ਉਦੋਂ ਜਿਹੜੇ ਬੱਚੇ ਸੀਗੇ ਇੱਥੇ ਤੁਹਾਡੇ ਕੋਲ? ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? ਅਸਲ ਦੇ ਵਿੱਚ ਜੀ ਪਿਛਲੇ ਸਾਲ 18 ਜੁਲਾਈ, ਅੱਜ 18 ਜੁਲਾਈ ਨੂੰ ਸਵੇਰੇ 5 ਵਜੇ ਫੂਸ ਮੰਡੀ ਤੋਂ ਬੰਨ੍ਹ ਟੁੱਟਿਆ ਸੀਗਾ। 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ ਜੀ, ਕਿਉਂਕਿ ਜਿਹੜਾ ਪਿਛਲੇ ਸਾਲ ਜਦੋਂ 18 ਜੁਲਾਈ ਤੋਂ ਬਾਅਦ ਜਿਹੜੇ ਅਗਲੇ 2-3 ਮਹੀਨੇ ਸੀਗੇ ਜਿਹੜੀ ਕਰਨ ਤੇ ਪੁਨਰ ਸਥਾਪਨਾ ਕਰਨ ਤੇ ਸਾਰੀਆਂ ਚੀਜ਼ਾਂ ਦੀ, ਘਰਾਂ ਦੀ, ਫਸਲਾਂ ਦੀ,
ਬਹੁਤ ਹੀ ਜ਼ਿਆਦਾ ਸੰਘਰਸ਼ ਭਰਿਆ ਸਮਾਂ ਸੀਗਾ। ਹਾਲਾਂਕਿ ਉਹ ਸਮਾਂ ਨਿਕਲਿਆ ਲੋਕਾਂ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ। ਬੜੀ ਦੂਰੋਂ ਦੂਰੋਂ ਸੰਗਤ ਆ ਕੇ ਉਹਨਾਂ ਨੇ ਇੱਥੇ ਸੇਵਾ ਕੀਤੀ ਤੇ ਸਾਡੇ ਲੋਕਾਂ ਨੂੰ ਪੈਰਾਂ ਸਿਰ ਖੜਾ ਕੀਤਾ ਤੇ ਲਗਭਗ ਯਾਨੀ ਕਿ 1.5 ਮਹੀਨਾ ਤੱਕ ਸਕੂਲ ਨਹੀਂ ਖੁੱਲ੍ਹ ਸਕੇ, ਬੱਚੇ ਸਕੂਲ ਨਹੀਂ ਜਾ ਸਕੇ। ਬਹੁਤ ਜ਼ਿਆਦਾ ਯਾਨੀ ਜ਼ਿੰਦਗੀ ਲੀਹ ਤੋਂ ਲੈ ਗਈ ਸੀ ਪੂਰੀ ਤਰ੍ਹਾਂ। ਤੇ ਉਹ ਜ਼ਿੰਦਗੀ ਲੀਹ ਤੇ ਚੜ੍ਹਨ ਤੇ ਬਹੁਤ ਜ਼ਿਆਦਾ ਸਮਾਂ ਲੱਗਿਆ। ਅੱਜ ਵੀ ਸੜਕਾਂ ਟੁੱਟੀਆਂ ਹੋਈਆਂ। ਆ ਇੱਥੋਂ ਜਿਹੜੀ ਫੂਸ ਮੰਡੀ ਨੂੰ ਸੜਕ ਜਾਂਦੀ ਹੈ ਥੱਲੋਂ ਖੁਰ ਚੁੱਕੀ ਹੈ, ਬਿਲਕੁਲ ਇੱਕ ਛੋਟਾ ਜਿਹੇ ਕਿਨਾਰੇ ਤੋਂ ਲੋਕ ਗੁਜ਼ਰ ਕੇ ਜਾਂਦੇ ਆ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਨੁਕਸਾਨ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਹੁਣ ਵੀ ਜਦੋਂ ਥੋੜ੍ਹਾ ਜਿਹਾ ਵੀ ਪਾਣੀ ਦੀ ਖਬਰ ਮਿਲਦੀ ਆ ਤਾਂ ਲੋਕ ਇੱਕਦਮ ਪੈਨਿਕ ਸਥਿਤੀ 'ਚ ਚਲੇ ਜਾਂਦੇ ਆ। ਫਿਰ ਦਵਾ ਦਵ ਲੋਕ ਫੋਨ ਕਰਨਾ ਸ਼ੁਰੂ ਕਰਦੇ ਆ। ਅਸੀਂ ਇਸ ਵਾਰੀ ਇਕੱਠੇ ਵੀ ਹੋਏ ਆ ਪਹਿਲਾਂ, ਕਿਉਂਕਿ ਸਾਡੀ ਕੋਈ ਪਲਾਨਿੰਗ ਨਹੀਂ ਹੁੰਦੀ ਸੀ, ਸਾਨੂੰ ਪਤਾ ਨਹੀਂ ਹੁੰਦਾ ਸੀਗਾ। ਇਸ ਵਾਰੀ ਅਸੀਂ ਪਿੰਡਾਂ ਦਾ ਇਕੱਠ ਵੀ ਕੀਤਾ ਕਿ ਜੇਕਰ ਕੋਈ ਐਮਰਜੈਂਸੀ ਹਾਲਾਤ ਬਣਦੇ ਆ ਤਾਂ ਸਾਨੂੰ ਖੁਦ ਕੀ ਕਰਨ ਦੀ ਲੋੜ ਹੈ, ਸਰਕਾਰ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਉਣ ਦੀ ਲੋੜ ਹੈ। ਕਿਉਂਕਿ ਜਿਹੜੇ ਡਰੇਨੇਜ ਮਹਿਕਮੇ ਦੇ ਅਧਿਕਾਰੀ ਨੇ ਉਹ ਇੰਨੇ ਕੁ ਜ਼ਿਆਦਾ, ਇਹ ਡਰੇਨੇਜ ਮਹਿਕਮਾ ਭ੍ਰਿਸ਼ਟਾ ਵੀ ਇਹ ਹਰ ਗੱਲ ਦੇ ਵਿੱਚੋਂ ਕਮਾਈ ਭਾਲਦੇ ਆ। ਕਿਉਂਕਿ ਜਦੋਂ ਹੜ੍ਹ ਆਉਂਦਾ ਹੈ ਸਾਡੇ ਲਈ ਤਾਂ ਇਹ ਦੁੱਖਾਂ ਦਾ ਕਾਰਨ ਬਣਦਾ, ਲੇਕਿਨ ਕੁਝ ਲੋਕਾਂ ਲਈ ਇਹ ਹਲਾਰਾ ਲੈ ਕੇ ਆਉਂਦਾ ਔਰ ਉਹਨਾਂ ਲਈ ਖੁਸ਼ੀ ਦੇ ਮੌਕੇ ਪੈਦਾ ਕਰਦਾ, ਉਹਨਾਂ ਲਈ ਕਮਾਈ ਦੇ ਮੌਕੇ ਪੈਦਾ ਕਰਦਾ। ਤੁਸੀਂ ਦੇਖ ਲਓ ਕਿ ਤੁਹਾਡੀ ਇੱਕ ਚੈਨਲ ਦੀ ਰਿਪੋਰਟ ਹੈ ਵੀ ਜਿਹੜੀ ਡਰੇਨ ਆ ਰਹੀ ਅੱਕਾਂ ਵਾਲੀ ਤੋਂ, ਚਾਹੇ ਸੁਨਾਮ ਵਾਲੇ ਪਾਸੋਂ ਜਿਹੜੀ ਉਹ ਵੀ ਆ ਕੇ ਘੱਗਰ 'ਚ ਪੈ ਰਹੀ ਹੈ, ਟਾਂਗਰੀ ਨਦੀ ਵੀ ਘੱਗਰ 'ਚ ਪੈ ਰਹੀ ਹੈ, ਮਾਰਕੰਡਾ ਵੀ ਘੱਗਰ 'ਚ ਪੈ ਰਿਹਾ ਹੈ, ਪਟਿਆਲਾ ਨਦੀ ਵੀ ਘੱਗਰ 'ਚ ਪੈ ਰਹੀ ਹੈ, ਸੁਖਣਾ ਨਾਲਾ ਵੀ ਘੱਗਰ 'ਚ ਪੈ ਰਿਹਾ ਹੈ। ਲਗਭਗ 24 ਤੋਂ 25 ਡਰੇਨੇਜ ਨੇ ਜਿਹੜੀਆਂ ਇਹ ਤਿੰਨ ਛੋਟੀਆਂ ਸਹਾਇਕ ਨਦੀਆਂ ਤੋਂ ਬਿਨਾਂ। ਇੱਕ ਕੁਸਲਿਆ ਜਿਹੜੀ ਨਦੀ ਹੈ, ਸਹਾਇਕ ਨਦੀ ਹੈ, ਉਹਦੇ ਤੇ ਡੈਮ ਵੀ ਬਣਿਆ ਛੋਟਾ ਜਿਹਾ, ਪਰ ਉਹ ਡੈਮ ਤੋਂ ਪਾਣੀ ਛੱਡਣ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਲਗਭਗ ਯਾਨੀ ਸਾਰੇ ਪੰਜਾਬ ਦਾ ਤੇ ਹਰਿਆਣੇ ਦੇ ਬਹੁਤੇ ਸ਼ਹਿਰਾਂ ਦਾ ਪਾਣੀ, 41 ਸ਼ਹਿਰਾਂ ਦਾ ਸੀਵਰੇਜ ਇਹਦੇ ਵਿੱਚ ਡਿੱਗ ਰਿਹਾ ਹੈ ਔਰ ਸਾਰੀਆਂ ਨਿਕਾਸੀਆਂ ਇੰਡਸਟਰੀਆਂ ਦਾ ਪਾਣੀ ਉਹ ਵੀ ਇਹਦੇ 'ਚ ਡਿੱਗ ਰਿਹਾ। ਪੂਰਾ ਸਾਲ ਇਹਦੇ ਵਿੱਚ ਕਾਲਾ ਔਰ ਗੰਦਾ ਪਾਣੀ ਵਗਦਾ ਹੈ, ਜਿਹੜਾ ਸਾਨੂੰ ਬਿਮਾਰੀਆਂ ਬਣਦਾ। ਸਾਡੇ ਲਈ ਕਾਲੇ ਪਾਣੀਆਂ ਦੀ ਸਜ਼ਾ ਸਾਨੂੰ ਬਰਕਰਾਰ ਰਹਿੰਦੀ ਹੈ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ। ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਘੱਗਰ ਜਿਹੜੀ ਆ ਸਾਡੇ ਲਈ, ਸਾਡੇ ਜਿੱਥੇ ਇਹ ਜੀਵਨ ਰੇਖਾ ਸੀ ਸਾਡੇ ਲਈ, ਔਰ ਅੱਜ ਵੀ ਜਦੋਂ ਮਤਲਬ ਇਹਦੇ 'ਚੋਂ ਪਾਣੀ ਵਗਦਾ ਰਹਿੰਦਾ ਤਾਂ ਪਾਣੀ ਧਰਤੀ ਦਾ ਪੱਧਰ ਉੱਚਾ ਹੁੰਦਾ ਹੈ। ਪਰ ਪਾਣੀ ਵੀ ਗੰਦਾ ਵਗਣ ਲੱਗ ਗਿਆ ਤੇ ਜਦ ਇਹ ਆਉਂਦਾ ਪਾਣੀ ਬਹੁਤ ਜ਼ਿਆਦਾ ਆਉਂਦਾ ਤੇ ਸਾਡਾ ਨੁਕਸਾਨ ਕਰਦਾ, ਤਾਂ ਇਹਦੇ ਨਾਲ ਸਾਡੇ ਲਈ ਇਹ ਜਿਹੜੇ ਦੁੱਖਾਂ ਦੀ ਘਾਟੀ ਬਣ ਚੁੱਕੀ ਹੈ। ਤੇ ਇਹ ਜਿਹੜੇ ਸਾਡੇ ਜ਼ਖਮ ਹੈ, ਇਹਨੂੰ ਜਿਹੜਾ ਇਹਦੇ ਤੇ ਮਲਮ ਲਾਉਣ ਦਾ ਜਿਹੜਾ ਯਤਨ ਹੈ ਉਸ ਕਿਸਮ ਦਾ ਨਹੀਂ ਹੋ ਰਿਹਾ ਜੀ। ਤਾਂ ਇਹ ਬਿਲਕੁਲ ਅਸੀਂ ਤੁਹਾਡੇ ਨਾਲ ਜਿਹੜੀ ਕਿ ਇਹ ਗੱਲਬਾਤ ਆ ਉਹ ਕਰ ਰਹੇ ਹਾਂ, ਇੱਥੇ ਤੁਹਾਨੂੰ ਦਿਖਾ ਵੀ ਰਹੇ ਹਾਂ। ਬਈ ਕੀ ਤਹਈਏ ਕੀਤੇ ਗਏ ਨੇ ਤੁਹਾਡੇ ਪਿੰਡਾਂ ਦੇ ਵਿੱਚ ਜਾਂ ਖੇਤਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਪਿਛਲੀ ਵਾਰ, ਇਸ ਘੱਗਰ ਨੇ ਬਹੁਤ ਜ਼ਿਆਦਾ ਜਿਹੜਾ ਕਿ ਕਹਿਰ ਮਚਾਇਆ ਸੀ, ਤਾਂ ਤੁਹਾਡੇ ਵੱਲੋਂ ਕੀ ਤਹਈਏ ਕੀਤੇ ਗਏ ਨੇ ਇਸ ਵਾਰ? ਪਿਛਲੀ ਵਾਰ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਪਿਛਲੀ ਵਾਰ ਜਿਹੜਾ ਸਾਡਾ 2023 ਦੇ ਵਿੱਚ ਘੱਗਰ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਸੀਗੀ। ਸਾਡੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ, ਮਿੱਟੀ ਪੂਰਾ ਪ੍ਰਬੰਧ ਕੀਤਾ ਸੀਗਾ, ਪਰ ਫਿਰ ਵੀ ਕਹਿਰ ਹੀ ਇੰਨਾ ਜ਼ਿਆਦਾ ਸੀ, ਪਾਣੀ ਇੰਨਾ ਸੀਗਾ ਜ਼ਿਆਦਾ। ਅੱਜ ਦੇ ਦਿਨ, ਅੱਜ 18 ਜੁਲਾਈ ਹੋ ਗਈ, ਅੱਜ ਦੇ ਦਿਨ ਫੂਸ ਮੰਡੀ ਤੋਂ ਪਾੜ ਖੁੱਲ੍ਹਿਆ ਸੀ ਜਿਹਨੇ ਹਜ਼ਾਰਾਂ ਏਕੜ ਫਸਲ ਤਬਾਹ ਕਰਤੀ ਸੀ। ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ, ਸਰਕਾਰਾਂ ਨੂੰ ਵੀ ਬਾਅਦ 'ਚ ਮੁਆਵਜ਼ੇ ਵੰਡਣ ਦਾ ਕੋਈ ਫਾਇਦਾ ਨਹੀਂ ਹੁੰਦਾ। 6800 ਰੁਪਈਆ ਕਿੱਲੇ ਦਾ ਪਿਛਲੀ ਵਾਰ ਵੰਡਿਆ ਤੇ 5000 ਏਕੜ ਮੈਨੂੰ ਲੱਗਦਾ ਫਸਲ ਡੁੱਬੀ ਹੋਊਗੀ ਏਕੜ, ਤੇ ਕਿੰਨਾ ਪੈਸਾ ਬਣ ਗਿਆ। ਜੇ ਕਿਉਂ ਨਾ ਕੁਛ ਪੈਸਾ ਹੁਣੀ ਸ਼ੁਰੂ ਦੇ ਵਿੱਚ ਇਹਦੀ ਸਾਰੀ ਦੇਖ ਰੇਖ ਕੀਤੀ ਜਾਵੇ, ਘੱਗਰ ਦੇ ਕਿਨਾਰੇ ਬੰਨ੍ਹ ਦੀ, ਤੇ ਬਚਤ ਹੋ ਜਾਵੇ। ਜਿੱਥੇ ਗੱਟਿਆਂ ਦੀ ਲੋੜ ਆ ਉੱਥੇ ਗੱਟੇ ਲਾਏ ਜਾਣ, ਜਿਹੜੇ ਪਾੜ ਖੁੱਲ੍ਹੇ ਸੀ, ਜਿੱਥੇ ਪੱਥਰ ਦੀ ਲੋੜ ਆ ਉੱਥੇ ਪੱਥਰ ਲਾਏ ਜਾਣ। ਜਿਵੇਂ ਇੱਥੋਂ ਪਿੱਛੇ ਪਿੰਡ ਪੈਂਦਾ ਗਾ ਸਰਦੂਲੇ ਵਾਲਾ, ਉਹਦੇ ਮੱਥੇ ਤੇ ਠੱਲਾਂ ਲੱਗੀਆਂ ਸੀ, ਪਿਛਲੀਆਂ ਸਰਕਾਰਾਂ 'ਚ ਪੁਰਾਣੇ ਸਮਿਆਂ 'ਚ ਲੱਗੀਆਂ ਸੀਗੀਆਂ। ਉਹ ਵੀ ਅੱਜ ਦੀ ਘੜੀ ਜੇ ਤੁਸੀਂ ਦੇਖੋ ਜਾ ਕੇ, ਉਹ ਸਟੱਡ ਜਿਹੜੇ ਡਿੱਗੇ ਪਏ ਆ, ਜਿੱਥੇ ਪਾਣੀ ਟੱਕਰ ਮਾਰਦਾ ਸੀ, ਤੇਜ਼ ਵਹਾਅ ਆਉਂਦਾ ਸੀ, ਹੁਣ ਵੀ ਉੱਥੋਂ ਟੁੱਟਣ ਦਾ ਖਤਰਾ ਗਾ। ਵੀ ਉੱਥੇ ਵੀ ਗੌਰ ਕੀਤੀ ਜਾਵੇ। ਉੱਥੇ ਜ਼ਿਆਦਾਤਰ ਪੱਥਰ ਦੀ ਲੋੜ ਹੀ ਹੈ, ਨਹੀਂ ਉੱਥੋਂ ਕਿਸੇ ਵੀ ਟਾਈਮ ਇਹਦਾ ਕੋਈ ਪਤਾ ਨਹੀਂ ਦਰਿਆ ਦਾ ਕਦੋਂ ਆ ਜੇ। ਜ਼ਿਆਦਾਤਰ ਇਹਦਾ ਸਾਉਣ ਤੇ ਭਾਦੋ ਮਹੀਨੇ 'ਚ ਇਹ ਕਹਿਰਬਨ ਹੁੰਦਾ, ਬਰਸਾਤਾਂ ਹੁੰਦੀਆਂ ਨੇ। ਅੱਜ ਜਿਹੜਾ ਇਹ ਸੁੱਕਾ ਚੱਲ ਰਿਹਾ ਗਾ, ਤੇ ਪਿਛਲੀ ਵਾਰ ਇਹਨੇ ਬਹੁਤ ਤਬਾਹੀ ਠਾਈ ਸੀ ਤੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ। ਹਾਂ, ਪਿਛਲੀ ਵਾਰ ਚਲੋ
ਸਰਕਾਰ ਨੇ ਵੀ ਸਹਿਯੋਗ ਦਿੱਤਾ, ਸਾਨੂੰ ਦਿੱਤਾ ਵੀ ਤੇਲ ਪਾਓ ਜਾਂ ਕੁਝ ਵੀ ਕਰੋ, ਉਦਮ ਲਾਇਆ, ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ, ਪਰ ਪਾਣੀ ਬਹੁਤ ਜ਼ਿਆਦਾ ਸੀਗਾ ਜੀ ਤੇ ਬਿਲਕੁਲ। ਪਿੰਡ ਹੁਣ ਵੀ ਸਾਡਾ ਪਿੰਡ ਕਰ ਰਿਹਾਗਾ ਬਾਸ਼ ਇਕੱਠੀ, ਜਿਵੇਂ ਭਰਾਵਾਂ ਨੇ ਪੈਸੇ ਪਾਏ ਆ, ਕੋਈ ਵੀ ਗਰੀਬ ਭਰਾ ਹੈ ਨਾ, ਕੰਮ ਆ, ਮਜ਼ਦੂਰ ਆ, ਦੁਕਾਨਦਾਰ ਵੀਰ ਆ, ਮੰਡੀ ਵਾਲੇ ਵੀਰ ਆ, 500 ਰੁਪਇਆ ਘਰ ਮੰਗਰ ਪਾਇਆਗਾ। ਹੁਣ ਵੀ ਪਿੰਡ ਹੀ ਇਸ ਬੰਨ੍ਹ ਦੀ ਦੇਖ ਰੇਖ ਕਰੂਗਾ ਜੀ। ਹਾਂ, ਇੱਥੋਂ ਪੁਲ ਤੋਂ ਲੈ ਕੇ ਤਕਰੀਬਨ ਸਾਡੇ ਸਰਦੂਲਗੜ੍ਹ ਦੀ ਹੱਦ ਪੈਂਦੀ ਹੈ 3 ਕਿਲੋਮੀਟਰ, ਸਾਧੂ ਵਾਲੇ ਪਿੰਡ ਨਾਲ ਜਾ ਹੱਦ ਲੱਗਦੀ ਹੈ। ਉਦੋਂ ਅੱਗੇ ਸਾਧੂ ਵਾਲਾ ਸ਼ੁਰੂ ਹੋ ਜਾਂਦਾ, ਉਹ ਭਰਾ ਵੀ ਪੂਰਾ ਪ੍ਰਬੰਧ ਕਰ ਰਹੇ ਆ ਸਾਧੂ ਵਾਲੇ ਦੇ। ਉਦੋਂ ਅੱਗੇ ਪਿੰਡ ਫੂਸ ਮੰਡੀ ਸ਼ੁਰੂ ਹੋ ਜਾਂਦਾ। ਫੂਸ ਮੰਡੀ ਵਾਲੇ ਵੀਰਾਂ ਨੇ ਮੈਨੂੰ ਲੱਗਦਾ ਸ਼ਾਇਦ ਕੰਮ ਬਣਦਾ ਸ਼ੁਰੂ ਕਰ ਰੱਖਿਆਗਾ। ਜੀ ਕਰ ਰੱਖਿਆ ਨਾ ਰਿੰਪੀ? ਰਿੰਪੀ, ਜਿਵੇਂ ਬਾਈ ਨੇ ਦੱਸਿਆ ਕਿ ਪਹਿਲਾਂ ਹੀ ਪ੍ਰਬੰਧ ਕੀਤੇ ਜਾਣ ਮਗਰੋਂ ਮੁਆਵਜ਼ੇ ਦੇਣ ਨਾਲੋਂ, ਬਾਕੀ ਸਹੀ ਹੈ ਇਹ ਗੱਲ, ਪਰ ਹੁਣ ਤੁਹਾਡੇ ਵੱਲੋਂ ਕੀ ਤਹੀਏ ਕੀਤੇ ਜਾਣਗੇ? ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਬਾਸ਼ਾਂ ਇਕੱਠੀਆਂ ਕਰ ਰਹੇ ਹਾਂ ਪਿੰਡਾਂ ਦੇ ਵਿੱਚੋਂ, ਜਿਹੜੀ ਢਾਲ ਪੈਂਦੀ ਆ ਉਹ ਅਸੀਂ ਇਕੱਠੀ ਕਰਾਂਗੇ, 2-2 400 ਰੁਪਏ ਜਿੰਨਾ ਵੀ ਆਇਆ, ਕੀ ਲੱਗਦਾ ਵੀ ਉਹਦੇ ਨਾਲ ਇਹ ਬੰਨ੍ਹ ਨੇ ਜਿਹੜੇ ਇਹ ਰੁਕ ਜਾਣਗੇ ਜਾਂ ਜਿਹੜਾ ਪਾਣੀ ਦਾ ਵਹਾਅ ਉਹ ਮੋੜ ਸਕੋਗੇ? ਬਿਲਕੁਲ ਬਈ, ਅਸੀਂ ਬਹੁਤ ਨਾ, ਸਾਡੇ ਕਦੇ ਪਹਿਲਾਂ ਏਕਾ ਨਹੀਂ ਹੋਇਆ ਸੀ ਪਾਣੀ ਤੋਂ ਪਹਿਲਾਂ। ਅਸੀਂ ਸਾਰੇ ਭਰਾਵਾਂ ਨੇ ਇਨੀਸ਼ੀਏਟਿਵ ਲਿਆ, ਕਾਲੇ ਨੇ, ਸਾਰੇ ਇਹਨਾਂ ਦੇ ਖੇਤ ਬਿਲਕੁਲ ਇਹਦੇ ਉੱਤੇ ਹੈ, ਘੱਗਰ ਦੇ ਉੱਤੇ ਆ। ਇਹਨਾਂ ਨੂੰ ਇਹ ਵੀ ਡਰ ਹੈ ਵੀ ਆਉਣ ਵਾਲੇ ਸਮੇਂ ਇੱਕ ਘੱਗਰ ਇਹੋ ਜਿਹਾ ਚੀਜ਼ ਬਣੀ ਹੋਈ ਆ ਬਈ ਦੀ, ਇਹਦਾ ਜਿੱਧਰ ਨੂੰ ਮੂੰਹ ਹੋ ਗਿਆ ਇਹ ਐ ਨਹੀਂ ਪਤਾ ਵੀ ਖੇਤਾਂ ਨੂੰ ਵਿੱਚ ਆਪਦੇ ਸਮੇਟ ਕੇ ਲੈ ਜੇ ਤੇ ਉੱਥੇ ਮੰਨ ਲਓ ਪਾਣੀ ਦਾ ਵਹਾਅ ਹੀ ਚੱਲਣ ਲੱਗ ਜੇ। ਸੋ ਕਈ ਜ਼ਿਮੀਂਦਾਰ ਇਹੋ ਜਿਹਾ ਜਿਨ੍ਹਾਂ ਕੋਲੇ ਮਹਿਜ ਇੱਥੇ 1.5 ਏਕੜ ਜ਼ਮੀਨ ਹੈ, ਉਹਦੇ ਵਿੱਚ ਦੀ ਘੱਗਰ ਬਣ ਗਿਆ ਖੋਰ ਪਾ ਕੇ, ਉਹਦੀ ਹੁਣ ਵਿਚਾਰੇ ਦੀ ਜ਼ਮੀਨ ਹੀ 3 ਤੋਂ ਲੈ ਕੇ 4 ਕਨਾਲਾਂ ਰਹਿ ਗਈ, ਬਾਕੀ ਸਾਰੀ ਜੋ ਘੱਗਰ ਵਗੀ ਜਾਂਦਾ। ਸੋ ਇਹਨਾਂ ਨੂੰ ਤਾਂ ਇਹ ਡਰ ਹੈਗੀ ਹੈਗਾ, ਤੇ ਸਾਨੂੰ ਹੁਣ ਵਿਸ਼ਵਾਸ ਇਹ ਹੈ ਵੀ ਅਸੀਂ ਸਾਰਾ ਪਿੰਡ ਗੁਰੂ ਘਰ ਅਸੀਂ ਅਰਦਾਸ ਕਰੀ, ਅਸੀਂ ਇੱਕ ਮੱਤ ਹੈ, ਇੱਕ ਮੁੱਠ ਹੈ, ਅਸੀਂ 500 ਰੁਪਇਆ ਘਰ ਮੰਗਰਵਾਸ ਇਕੱਠੀ ਕਰੀ ਹੈ, ਤੇ ਸਾਡਾ ਟਾਰਗੇਟ ਇਹ ਹੈ ਵੀ ਵਾਹਿਗੁਰੂ ਸੁੱਖ ਰੱਖੇ ਵੀ ਅਸੀਂ ਇਹਨੂੰ 20 ਫੁੱਟ ਜਾਂ 22 ਫੁੱਟ ਚੌੜਾ ਬੰਨ੍ਹ ਨੂੰ ਕਰੀਏ। ਵੀ ਆਪਦੇ ਵੱਲੋਂ ਬਈ ਅਸੀਂ ਪੂਰਾ ਸਿੰਸੀਅਰਲੀ ਐਫਰਟ ਕਰ ਰਹੇ ਹਾਂ ਵੀ ਪੂਰਾ, ਪਰ ਕਰਨ ਵਾਲਾ ਪਰਮਾਤਮਾ। ਦੇਖੋ ਪਾਣੀ ਜੇ ਓਵਰ ਹੀ ਆ ਗਿਆ ਤਾਂ ਦੇਖੋ ਇਹ 'ਚ ਫਿਰ ਕੋਈ ਕੁਝ ਨਹੀਂ ਕਰ ਸਕਦਾ। ਅਸੀਂ ਗਵਰਨਮੈਂਟ ਤੋਂ ਇਹ ਚਾਹੁੰਦੇ ਹਾਂ ਵੀ ਯਾਰ ਤੁਸੀਂ ਜਿਹੜਾ ਸਾਡਾ ਟੈਕਸ ਦਾ ਪੈਸਾ ਜਾਂ ਸਾਡੇ ਲੋਕਾਂ ਦਾ ਪੈਸਾ ਹੈ, ਇਹ ਬਿਨਾਂ ਗੱਲ ਤੋਂ ਚੰਦ ਅਫਸਰਾਂ ਨੂੰ ਜਾਂ ਠੇਕੇਦਾਰਾਂ ਨੂੰ ਖਵਾਉਣ ਦੀ ਥਾਂ ਤੇ ਜੇ ਉਸ ਪੈਸੇ ਦਾ ਸਹੀ ਯੂਟੀਲਾਈਜੇਸ਼ਨ ਕਰ ਲਓ, ਪੈਸੇ ਦਾ ਸਹੀ ਤੁਸੀਂ ਸਾਨੂੰ ਦੇਖ ਰੇਖ ਹੇਠ ਪੈਸਾ ਲਵਾ ਦਿਓ ਤਾਂ ਅਸੀਂ ਵੀ ਤੁਹਾਡੀ ਮਦਦ ਕਰੀਏ, ਤੁਸੀਂ ਸਾਨੂੰ ਪ੍ਰੋਪਰ ਪੈਸੇ ਦੇ ਦਿਓ। ਹੁਣ ਮੈਂ ਤੁਹਾਨੂੰ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਵੀ ਕਈ ਵਾਰੀ ਨਾ ਐਂ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿਹਨਤਾਂ ਕਰੀਆਂ ਵੀ JCB ਆ ਯਾਰ ਕੋਲੇ ਸਾਰਾ ਕੁਛ, ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਆ, ਇਹਦਾ ਧੇਲਾ ਫਾਇਦਾ ਨਹੀਂ, ਜਦੋਂ ਪਾਣੀ ਆ ਗਿਆ ਇਕੱਲਾ ਇਕੱਲਾ ਪੱਥਰ ਰੁੜ ਕੇ ਜਿਵੇਂ ਉਹ ਇਕੱਠੇ ਐਂ ਵਗ ਜੂ ਅੱਗੇ, ਫਾਇਦਾ ਕੋਈ ਹੋਣਾ ਨਹੀਂ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਇਹਨੂੰ ਪੱਥਰ ਨੂੰ ਚੱਕ ਕੇ ਜਿਹੜੇ ਗੱਟੇ ਲਾਏ ਆ ਵੀ ਐਟਲੀਸਟ ਯਾਰ ਉੱਥੇ ਆਪਾਂ ਗੱਟਿਆਂ ਦੀ ਥਾਂ ਤੇ ਪੱਥਰ ਲਾ ਦਈਏ ਵੀ ਥੱਲੋਂ ਬੰਨ ਸਟਰੋਂਗ ਹੋ ਜੂ। ਸੋ ਜਮਾ ਬਿਲਕੁਲ ਇਹਨੇ SDO ਹੈ ਜਿਹੜਾ, ਉਹਨੇ ਬਿਲਕੁਲ ਕੋਈ ਗੱਲ ਨਹੀਂ ਸੁਣੀ। ਜਈ ਕਹਿੰਦਾ ਜੀ ਇਹ ਤਾਂ ਅਸੀਂ ਕਰ ਹੀ ਨਹੀਂ ਸਕਦੇ, ਇਹਦਾ ਤਾਂ ਕੰਮ ਹੀ ਬਹੁਤ ਵੱਡਾ ਜੀ। ਵੀ ਕਹਿਣ ਦਾ ਭਾਵੇਂ ਬਹਾਨੇਬਾਜ਼ੀਆਂ ਬਾਈ ਕਰਦੇ ਆ, ਕਰਨਾ ਨਹੀਂ ਚਾਹੁੰਦੇ। ਕਰਨਾ ਕਿਉਂ ਨਹੀਂ ਚਾਹੁੰਦੇ ਸਾਨੂੰ ਕਹਿਣ 'ਚ ਕੋਈ ਇਸ 'ਚ ਦੋ ਰਾਏ ਨਹੀਂ। ਇਹਨਾਂ ਨੂੰ ਪਤਾ ਵੀ ਜੇ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਆ ਗਿਆ, ਲੋਕ ਸਹਿਮੇ ਹੋਏ ਆ, ਡਰੇ ਹੋਏ ਆ। ਅੱਜ ਰੁਪਈਆ ਸਾਨੂੰ ਇਸ ਕਾਰਨ ਦਾ ਬਚੂਗਾ 50-60 ਹਜ਼ਾਰ ਜਾਂ ਲੱਖ ਰੁਪਈਆ, ਤੇ ਜੇ ਮਾੜਾ ਜਿਹਾ ਘੱਗਰ ਚੜਿਆ ਆ ਤਾਂ ਅਸੀਂ ਰੁਪਈਆ 2-2 ਕਰੋੜ ਕੁੱਟਾਂਗੇ 15 ਦਿਨਾਂ 'ਚ। ਇਹ ਇੱਕ ਇਨਕਮ ਦਾ ਇਹਨਾਂ ਦਾ ਸੋਰਸ ਹੈ। ਇਹ ਮੰਨ ਲਓ ਜਿਵੇਂ ਦੀਵਾਲੀ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ, ਇਹ ਜਦੋਂ ਅਸੀਂ ਡੁੱਬਦੇ ਹਾਂ, ਇਹ ਚੰਦ ਅਫਸਰ ਜਾਂ ਇਹ ਮੰਨ ਲਓ ਚੰਦ ਰਾਜਨੀਤਿਕ ਲੋਕ ਉਦੋਂ ਇਹ ਇਸ ਨੂੰ ਸੈਲੀਬ੍ਰੇਟ ਕਰਦੇ ਆ ਵੀ ਯਾਰ ਸਾਨੂੰ ਇੱਕ ਗੋਲਡਨ ਓਪਰਚੁਨਿਟੀ ਮਿਲ ਗਈ ਵੀ ਅਸੀਂ ਇਸ ਪੈਸੇ ਨੂੰ ਆਪਦੀਆਂ ਜੇਬਾਂ 'ਚ ਪਾਵਾਂਗੇ ਤੇ ਲੋਕਾਂ 'ਚ ਪ੍ਰਸ਼ੰਸਾ ਲਵਾਂਗੇ ਵੀ ਅਸੀਂ ਬਹੁਤ ਤੁਹਾਡਾ ਸਾਥ ਦੇਤਾ। ਪਰ ਅੰਦਰਲੇ ਖਾਤੇ ਇਹ ਵੱਧ ਤੋਂ ਵੱਧ ਇੱਥੋਂ ਪੈਸੇ ਕਮਾਉਣਾ ਚਾਹੁੰਦੇ ਆ ਤੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਜੀ। ਬਿਲਕੁਲ। ਤਾਂ ਇਹ ਇੱਥੋਂ ਦੇ ਜਿਹੜੇ ਮੋਹਤਵਾਰ ਆਪਾਂ ਕਹਿ ਸਕਦੇ ਹਾਂ, ਇਹ ਨੌਜਵਾਨ ਜਿਹੜੇ ਅੱਗੇ ਲੱਗ ਕੇ ਪਹਿਲਾਂ ਵੀ ਇਹਨਾਂ ਨੇ ਕਾਫੀ ਜਿਹੜਾ ਕਿ ਤਹਈਆ ਕੀਤਾ ਕਿ ਪਾਣੀ ਇੱਥੋਂ ਰੁਕ ਜੇ। ਇਸ ਬੰਨ੍ਹ ਦੇ ਉੱਪਰ ਲਗਾਤਾਰ ਜਿਹੜੀਆਂ ਟਰੈਕਟਰ ਟਰਾਲੀਆਂ ਚੱਲਦੀਆਂ ਰਹੀਆਂ, ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੌਨਸੂਨ ਪਾਉਣਾ ਨੇ ਜਿਹੜੀਆਂ ਉਹ ਆਈਆਂ ਹੋਈਆਂ ਨੇ, ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਤੋਂ ਪਾਣੀ ਆਊਗਾ ਜਾਂ ਉਸ ਦਾ ਕੀ ਪ੍ਰਬੰਧ ਕਰ ਰਹੀ ਹੈ ਸਰਕਾਰ ਜਾਂ ਲੋਕ ਆਪਦੇ ਵੱਲੋਂ ਕੀ ਪ੍ਰਬੰਧ ਕਰ ਰਹੇ ਨੇ, ਉਹ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਆ ਜਿਹੜੀ ਕਿ ਇੱਕ ਰਿਪੋਰਟ ਆ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅੱਗੇ ਚੱਲ ਕੇ ਹੋਰ ਪਿੰਡਾਂ ਦੇ ਵੀ ਖਬਰਸਾਰ ਲਵਾਂਗੇ। ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ, ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ। ਮੰਡੀ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ
ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 ਚ ਆਈ ਆ, ਉਦੋਂ ਬਾਅਦ 72 ਚ ਆਏ, ਚ ਫਿਰ 94 ਜਾਂ 88 94 95 2010 ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ। ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ। ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਕਈ ਵਾਰੀ ਨਾ ਇਹ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿੰਨਤਾਂ ਕਰੀਆਂ ਵੀ JCB ਆ ਯਾਰ ਕੋਲੇ, ਸਾਰਾ ਕੁਝ ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ, ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਥੋੜੇ ਸਾਹਮਣੇ ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਰਿਪੋਰਟ ਲੈ ਕੇ ਹਾਜ਼ਰ ਹੋਏ ਹਾਂ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੁਲਾਈ 2023 ਦੇ ਵਿੱਚ ਜੋ ਹੜ੍ਹ ਆਏ, ਉਹਨਾਂ ਹੜ੍ਹਾਂ ਨੇ ਕਾਫੀ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਕੀਤਾ। ਪੰਜਾਬ ਦਾ 2.21 ਹੈਕਟੇਅਰ ਜਿਹੜਾ ਏਰੀਆ ਸੀ ਉਹ ਨੁਕਸਾਨਿਆ ਗਿਆ। ਇਹ ਰਿਪੋਰਟਾਂ ਦੱਸਦੀਆਂ ਨੇ, ਪਰ ਅਸੀਂ ਤੁਹਾਡੇ ਨਾਲ ਅੱਜ ਉਸੇ ਹੀ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੋਂ ਨੁਕਸਾਨ ਹੋਣਾ ਸ਼ੁਰੂ ਹੋਇਆ। ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹ ਆਏ, 9 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜਿਹੜਾ ਕਿ ਕਸਬਾ ਸੀ ਉਹ ਸਰਦੂਲਗੜ੍ਹ ਪੈ ਜਾਂਦਾ ਸੀ। ਤਾਂ ਇਸ ਵਕਤ ਅਸੀਂ ਘੱਗਰ ਦਰਿਆ ਤੇ ਖੜੇ ਹਾਂ। ਇਹ ਘੱਗਰ ਆ, ਇਸ ਨੂੰ ਇੱਥੋਂ ਦੇ ਲੋਕ ਜਿਹੜੇ ਕਿ ਉਹ ਨਾਲੀ ਦੇ ਨਾਂ ਨਾਲ ਜਾਣਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਹੁਣ ਜਿਹੜਾ ਪਾਣੀ ਉਹ ਬਿਲਕੁਲ ਥੱਲੇ ਆ। ਤੇ ਜਦੋਂ ਇੱਥੇ ਇਸ ਜਗ੍ਹਾ ਤੇ ਪਿਛਲੀ ਵਾਰ ਹੜ੍ਹ ਆਏ ਤਾਂ ਇਹ ਪਾਣੀ ਸੀ ਜਿਹੜਾ ਘੱਗਰ ਸੀ, ਇਸ ਦਾ ਕਹਿਰ ਸੀ ਜਿਹੜਾ ਉਹ ਦੇਖਣ ਵਾਲਾ ਸੀ। ਤਾਂ ਇੱਥੇ ਕੁਝ ਕੁ ਜਿਹੜੇ ਕਿ ਪਤਵੰਤੇ ਨੇ, ਜਿਹੜੇ ਮੋਹਤਵਾਰ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਸ਼ਹਿਰ ਦੇ ਨਿਵਾਸੀ ਨੇ, ਤਾਂ ਉਹ ਖੜੇ ਹੋਏ ਨੇ। ਤਾਂ ਅਸੀਂ ਨਾ ਬਾਈਆਂ ਦੇ ਨਾਲ ਗੱਲ ਕਰਾਂਗੇ। ਬਾਈ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਤੁਹਾਡੇ ਤੋਂ ਸ਼ੁਰੂ ਕਰ ਲਈਏ, ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ, ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਨੁਕਸਾਨ ਇਹ ਸੀਗਾ ਬਈ ਵੀ ਤੁਸੀਂ ਮੰਨ ਕੇ ਚਲੋ ਪਿਛਲੇ ਵਾਰੀ ਕਾਫੀ ਲੰਮੇ ਸਮੇਂ ਬਾਅਦ ਸਾਡੇ ਪਾਣੀ ਆਇਆ ਸੀ। ਉਹਦੇ ਵਿੱਚ ਕੰਪਲੀਟ ਤੌਰ ਤੇ ਫੂਸ ਮੰਡੀ ਪਿੰਡ ਦੇ ਮੰਨ ਕੇ ਚਲੋ ਲਗਭਗ ਤੁਸੀਂ 30 ਤੋਂ 35 ਘਰ, ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ, ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ ਵੀ ਲਗਭਗ 350 400 ਘਰ ਬੁਰੀ ਤਰ੍ਹਾਂ ਉਹਨੂੰ ਪ੍ਰਭਾਵਿਤ ਹੋ ਗਿਆ। ਉਦੋਂ ਬਾਅਦ ਲੋਕਾਂ ਦੇ ਕੋਈ ਜਿਹੜੇ ਮੰਨ ਲਓ ਘਰਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਖੇਤਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਹੋਰ ਸੀ, ਉਹਦੇ ਵਿੱਚ ਘੱਟੋ ਘੱਟ ਸਾਡੇ ਇੱਥੇ ਨਾ ਕਰਦੇ ਆਪਾਂ ਜੇ ਮੰਨ ਕੇ ਚੱਲੀਏ ਤਾਂ 3000 ਤੋਂ ਲੈ ਕੇ 4000 ਨੇੜੇ ਤੇੜੇ ਏਕੜ ਏਰੀਆ ਸਾਡਾ ਇੱਥੇ ਪ੍ਰਭਾਵਿਤ ਹੋਇਆ, ਸਮੇਤ ਰੋੜਕੀ ਪਿੰਡ। ਮੰਡੀ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਇਹ ਨੁਕਸਾਨ ਲਾਸਟ ਟਾਈਮ ਸਾਡੇ ਹੋਇਆ। ਜਿਹੜੀ ਹੁਣ ਜੇ ਅਸੀਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧਾਂ ਨੂੰ ਲੈ ਕੇ ਪਿਛਲੇ ਵਾਰੀ ਸਰਕਾਰ ਨੇ ਚਲੋ ਮੌਕੇ ਦੇ ਉੱਤੇ ਕਿਸੇ ਦੀ ਆਪਾਂ ਬਿਨਾਂ ਗੱਲ ਤੋਂ ਵੀ ਆਲੋਚਨਾ ਕਰੀਏ ਵਧੀਆ ਨਹੀਂ ਲੱਗਦਾ। ਜਦੋਂ ਪਾਣੀ ਆਇਆ ਤਾਂ ਸਰਕਾਰ ਨੇ ਆਪਦੇ ਵੱਲੋਂ ਜੇ ਤੇਲ ਪ੍ਰੋਵਾਈਡ ਕਰਨਾ ਸੀ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਿੰਨਾ ਕੁ ਕਰ ਸਕਦੇ ਸੀ। ਪਰ ਜਦੋਂ ਪਾਣੀ ਚਲਾ ਗਿਆ ਤਾਂ ਇੱਥੇ ਸਾਡੇ 3 ਥਾਂ ਤੇ ਕੱਟ ਸੀ, ਉਹ ਸਾਹਮਣੇ ਦਿਖ ਰਿਹਾ, ਮੈਂ ਕੈਮਰਾ ਵੀਰੇ ਨੂੰ ਕਹੂੰਗਾ ਉਹ ਸਾਹਮਣੇ ਦਿਖ ਰਿਹਾ। ਇੱਕ ਉਹ ਕੱਟ ਸੀ, ਇੱਕ ਇਦੋਂ ਅੱਗੇ ਪਾੜ ਸੀ, ਇੱਕ ਫੂਸ ਮੰਡੀ ਪਾੜ ਸੀ। ਇਹਨਾਂ ਨੂੰ ਭਰਨ ਦਾ ਸਰਕਾਰ ਨੇ ਟੈਂਡਰ ਦਿੱਤਾ। ਹੁਣ ਉਹ ਟੈਂਡਰ ਸਾਨੂੰ ਨਹੀਂ ਪਤਾ ਜਨਤਕ ਤੌਰ ਤੇ 80 ਲੱਖ ਦਾ ਸੀ ਕਿ ਕਰੋੜ ਰੁਪਏ ਦਾ ਸੀ ਜਾਂ ਕਿੰਨੇ ਦਾ ਸੀ। ਇਹ ਸਿਰਫ ਮਿੱਟੀ ਨਾਲ ਪੂਰਤੀ ਕਰੀਗੀ,
ਜਦੋਂ ਇਹਦੀ ਮਿੱਟੀ ਨਾਲ ਪੂਰਤੀ ਕਰ ਰਹੇ ਸੀ ਤਾਂ ਉਦੋਂ ਅਸੀਂ ਡੇ ਬਾਈ ਡੇ ਇੱਥੋਂ ਦੇ ਜਿਹੜੇ ਆਫੀਸਰ ਅਧਿਕਾਰੀ ਨੇ ਐਸਡੀਓ ਹੋ ਗਏ ਐਕਸੀਅਨ ਹੋ ਗਏ ਉਹਨਾਂ ਨੂੰ ਬੇਨਤੀ ਕਰੀ ਵੀ ਇਹ ਬੰਨ ਜਿਹੜਾ ਕੱਚੀ ਮਿੱਟੀ ਦਾ ਤੁਸੀਂ ਬਣਾ ਰਹੇ ਹੋ ਕੱਕਾ ਰੇਤਾ ਇਹਦੇ ਤੇ ਪੈਸੇ ਲਾਏ ਦਾ ਕੋਈ ਫਾਇਦਾ ਨਹੀਂ, ਇਹ ਬੰਨ ਡੈਮੇਜ ਹੋ ਜਾਊਗਾ। ਤੁਸੀਂ ਕਿਰਪਾ ਕਰਕੇ ਇਸ ਬੰਨ ਦੀ ਥੱਲੋਂ ਇਹਦੀ ਫਾਊਂਡੇਸ਼ਨ ਤਕੜੀ ਕਰਕੇ ਲੈ ਕੇ ਉਹ ਨਿਉਂ ਤਕੜੀ ਕਰੋ। ਸੋ ਉਹਨਾਂ ਨੇ ਸਾਡੀਆਂ ਗੱਲਾਂ ਨੂੰ ਅੱਖੇ ਪਰੋਖੇ ਕਰਤਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਆਫਟਰ ਦੈਟ ਜਦੋਂ ਪਾਣੀ ਘਟ ਗਿਆ, ਪਾਣੀ ਆਉਣ ਦੇ ਦੁਬਾਰੇ ਚਾਂਸ ਆ, ਅਸੀਂ ਦੁਬਾਰੇ ਇਹਨੂੰ ਕਰਾਂਗੇ, ਤੁਸੀਂ ਸਾਨੂੰ ਟਾਈਮ ਦਿਓ। ਚਲੋ ਜੀ ਅਸੀਂ ਟਾਈਮ ਦਿੱਤਾ। ਹੁਣ ਟਾਈਮ ਦਿੰਦੇ ਦਿੰਦੇ ਦੁਬਾਰੇ ਉਹ ਦਿਨ ਆ ਗਏ ਜੀ ਦੁਬਾਰਾ। ਤੇ ਹੁਣ ਜੇ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਕਮੇਟੀ ਦਾ ਗਠਨ ਕਰਿਆ, ਸਾਰੇ ਪਿੰਡ ਨੇ ਏਕਾ ਕਰਿਆ, ਫੂਸ ਮੰਡੀ ਨੇ ਏਕਾ ਕਰਿਆ, ਸਾਧੂ ਵਾਲੇ ਨੇ ਏਕਾ ਕਰਿਆ, ਸਾਰੇ ਪਿੰਡਾਂ ਦੇ ਏਕੇ ਕਰਨ ਤੋਂ ਬਾਅਦ ਸਰਕਾਰ ਤੇ ਇੱਕ ਪ੍ਰੈਸ਼ਰ ਬਿਲਡ ਹੋਇਆ। ਪ੍ਰੈਸ਼ਰ ਬਿਲਡ ਹੋਣ ਤੋਂ ਬਾਅਦ ਵੀ ਉਹਨਾਂ ਨੇ ਕੀ ਕਰਿਆ ਵੀ ਇਹਦਾ ਠੇਕਾ ਫੇਰ 2 ਲੱਖ 'ਚ ਦੇਤਾ। ਤੇ ਉਹ 2 ਲੱਖ ਰੁਪਏ ਦੇ ਵਿੱਚ ਸਿਰਫ ਉੱਥੇ ਮੰਨ ਕੇ ਚਲੋ ਗੱਟੇ ਦਿਖੀ ਜਾਂਦੇ, ਜੇ ਉਹਨਾਂ ਦੀ ਗਿਣਤੀ ਕਰੀਏ ਤਾਂ ਵੱਧ ਤੋਂ ਵੱਧ 1000 ਤੋਂ ਲੈ ਕੇ 1500 ਦੇ ਵਿੱਚ ਗੱਟਾ ਹੋਊਗਾ। ਤੇ ਜਿਹੜੀ ਮਾੜੀ ਮੋਟੀ ਉਹ ਮਿੱਟੀ ਪਈ ਆ ਦੇਖ ਰਹੇ ਹੋ ਤੁਸੀਂ, ਹੱਦ ਤੋਂ ਹੱਦ 30 ਤੋਂ ਲੈ ਕੇ 35 ਉਹ ਡੈਂਪਰ ਹੋਣਗੇ ਵੀ 2 ਲੱਖ ਰੁਪਏ ਦੇ ਵਿੱਚ ਆਹ ਮਿੱਟੀ ਪਾ ਕੇ ਤੇ ਇਹਦੀ ਖਾਨਾ ਪੂਰਤੀ ਕਰਕੇ ਫਿਰ ਇੱਥੋਂ ਚਲੇ ਗਏ ਜੀ। ਬਿਲਕੁਲ। ਤਾਂ ਇਹ ਇੱਕ ਜਿਹੜੀ ਅਸੀਂ ਧਰਾਤਲ ਤੋਂ ਤੁਹਾਨੂੰ ਰਿਪੋਰਟ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਬਾਈ ਤੁਸੀਂ ਵੀ ਇਸੇ ਇਲਾਕੇ ਨੂੰ ਬਲੌਕ ਕਰਦੇ ਹੋ, ਤਾਂ ਕੀ ਲੱਗਦਾ ਜਿਹੜਾ ਕਿ ਇੱਥੋਂ ਹੁਣ ਇਹ ਨਾਲੀ ਬਿਲਕੁਲ ਸ਼ਾਂਤ ਆ, ਜਦੋਂ ਚੜ੍ਹ ਕੇ ਆਉਂਦੀ ਆ ਤਾਂ ਫਿਰ ਕਹਿਰ ਮਚਾ ਦਿੰਦੀ ਹੈ। ਹਾਂਜੀ, ਤਾਂ ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਏ, ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ, ਉੱਥੋਂ ਦੀ ਇੱਥੇ ਪਾਈਪਾਂ ਨੱਪੀਆਂ ਹੋਈਆਂ ਸੀ ਇੱਥੇ ਗਊਸ਼ਾਲਾ ਤੋਂ, ਤੇ 4 ਇੱਥੇ ਨਿਕਲਦੀਆਂ ਗਈਆਂ, ਉਹਦੇ ਰਾਹੀਂ ਨਿਕਲਦਾ। ਉੱਥੇ ਹੁਣ ਦੁਕਾਨਾਂ ਬਣ ਗਈਆਂ, ਗਊਸ਼ਾਲਾ ਨਗਰ ਪੰਚਾਇਤ ਵਾਲਿਆਂ ਨੇ ਉਹ ਕਰਤੀਆਂ। ਹੁਣ ਅਸੀਂ ਮੰਗ ਇਹੀ ਚਾਹੁੰਦੇ ਹਾਂ ਕਿ ਇੱਥੇ ਇੱਕ ਸੈਫਰਨ ਬਣੇ, ਉਹਦਾ ਪਾਣੀ ਇੱਥੇ ਉਹਦਾ ਪੂਰਾ ਪ੍ਰੋਪਰ ਤਰੀਕੇ ਨਾਲ ਇੱਕ ਸਹੀ ਮੈਨੇਜਮੈਂਟ ਕਰਕੇ ਜਿਹੜਾ ਪਾਣੀ ਇਹਦਾ ਅੰਦਰ ਨੂੰ ਫੇਰ ਜਾਇਆ ਜਾਵੇ, ਉਹਦੇ ਨਾਲ ਨੁਕਸਾਨ ਬਚ ਸਕਦਾ। ਇਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਪ੍ਰੋਪਰ ਢੰਗ ਨਾਲ ਕਈ ਤਕਨੀਕ ਨਾਲ ਐਰੀਗੇਸ਼ਨ ਡਿਪਾਰਟਮੈਂਟ ਉਹ ਕਰੇ ਜੀ, ਵਧੀਆ ਢੰਗ ਨਾਲ ਇਹਦਾ ਨਿਕਾਸ ਦੁਬਾਰ ਤੋਂ ਇਹਨੂੰ ਘੱਗਰ ਦੇ ਵਿੱਚ ਪਾਇਆ ਜਾਵੇ। ਪ੍ਰੋਫੈਸਰ ਸਾਹਿਬ, ਜਿਵੇਂ ਪਿੰਡਾਂ ਦੇ ਵਿੱਚ ਜਾਂਦੇ ਹੋ, ਪਿੰਡਾਂ ਦੇ ਜਵਾਕ ਵੀ ਤੁਹਾਡੇ ਕੋਲ ਪੜ੍ਹਦੇ ਨੇ, ਸਕੂਲਾਂ ਦੇ ਵਿੱਚ ਆਉਂਦੇ ਨੇ, ਤਾਂ ਕਿੰਨਾ ਕੁ ਨੁਕਸਾਨ ਦੱਸਦੇ ਰਹੇ ਨੇ ਉਦੋਂ ਜਿਹੜੇ ਬੱਚੇ ਸੀਗੇ ਇੱਥੇ ਤੁਹਾਡੇ ਕੋਲ? ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? ਅਸਲ ਦੇ ਵਿੱਚ ਜੀ ਪਿਛਲੇ ਸਾਲ 18 ਜੁਲਾਈ, ਅੱਜ 18 ਜੁਲਾਈ ਨੂੰ ਸਵੇਰੇ 5 ਵਜੇ ਫੂਸ ਮੰਡੀ ਤੋਂ ਬੰਨ੍ਹ ਟੁੱਟਿਆ ਸੀਗਾ। 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ ਜੀ, ਕਿਉਂਕਿ ਜਿਹੜਾ ਪਿਛਲੇ ਸਾਲ ਜਦੋਂ 18 ਜੁਲਾਈ ਤੋਂ ਬਾਅਦ ਜਿਹੜੇ ਅਗਲੇ 2-3 ਮਹੀਨੇ ਸੀਗੇ ਜਿਹੜੀ ਕਰਨ ਤੇ ਪੁਨਰ ਸਥਾਪਨਾ ਕਰਨ ਤੇ ਸਾਰੀਆਂ ਚੀਜ਼ਾਂ ਦੀ, ਘਰਾਂ ਦੀ, ਫਸਲਾਂ ਦੀ, ਬਹੁਤ ਹੀ ਜ਼ਿਆਦਾ ਸੰਘਰਸ਼ ਭਰਿਆ ਸਮਾਂ ਸੀਗਾ। ਹਾਲਾਂਕਿ ਉਹ ਸਮਾਂ ਨਿਕਲਿਆ ਲੋਕਾਂ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ। ਬੜੀ ਦੂਰੋਂ ਦੂਰੋਂ ਸੰਗਤ ਆ ਕੇ ਉਹਨਾਂ ਨੇ ਇੱਥੇ ਸੇਵਾ ਕੀਤੀ ਤੇ ਸਾਡੇ ਲੋਕਾਂ ਨੂੰ ਪੈਰਾਂ ਸਿਰ ਖੜਾ ਕੀਤਾ। ਤੇ ਲਗਭਗ ਯਾਨੀ ਕਿ 1.5 ਮਹੀਨਾ ਤੱਕ ਸਕੂਲ ਨਹੀਂ ਖੁੱਲ੍ਹ ਸਕੇ, ਬੱਚੇ ਸਕੂਲ ਨਹੀਂ ਜਾ ਸਕੇ। ਬਹੁਤ ਜ਼ਿਆਦਾ ਯਾਨੀ ਜ਼ਿੰਦਗੀ ਲੀਹ ਤੋਂ ਲੈ ਗਈ ਸੀ ਪੂਰੀ ਤਰ੍ਹਾਂ। ਤੇ ਉਹ ਜ਼ਿੰਦਗੀ ਲੀਹ 'ਤੇ ਚੜ੍ਹਨ 'ਤੇ ਬਹੁਤ ਜ਼ਿਆਦਾ ਸਮਾਂ ਲੱਗਿਆ। ਅੱਜ ਵੀ ਸੜਕਾਂ ਟੁੱਟੀਆਂ ਹੋਈਆਂ। ਆ ਇੱਥੋਂ ਜਿਹੜੀ ਫੂਸ ਮੰਡੀ ਨੂੰ ਸੜਕ ਜਾਂਦੀ ਹੈ, ਥੱਲੋਂ ਖੁਰ ਚੁੱਕੀ ਹੈ, ਬਿਲਕੁਲ ਇੱਕ ਛੋਟਾ ਜਿਹੇ ਕਿਨਾਰੇ ਤੋਂ ਲੋਕ ਗੁਜ਼ਰ ਕੇ ਜਾਂਦੇ ਆ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਹ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਨੁਕਸਾਨ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਹੁਣ ਵੀ ਜਦੋਂ ਥੋੜ੍ਹਾ ਜਿਹਾ ਵੀ ਪਾਣੀ ਦੀ ਖਬਰ ਮਿਲਦੀ ਆ ਤਾਂ ਲੋਕ ਇੱਕਦਮ ਪੈਨਿਕ ਸਥਿਤੀ 'ਚ ਚਲੇ ਜਾਂਦੇ ਆ। ਫਿਰ ਦਵਾ-ਦਵ ਲੋਕ ਫੋਨ ਕਰਨਾ ਸ਼ੁਰੂ ਕਰਦੇ ਆ। ਅਸੀਂ ਇਸ ਵਾਰੀ ਇਕੱਠੇ ਵੀ ਹੋਏ ਆ, ਪਹਿਲਾਂ ਕਿਉਂਕਿ ਸਾਡੀ ਕੋਈ ਪਲਾਨਿੰਗ ਨਹੀਂ ਹੁੰਦੀ ਸੀ, ਸਾਨੂੰ ਪਤਾ ਨਹੀਂ ਹੁੰਦਾ ਸੀਗਾ। ਇਸ ਵਾਰੀ ਅਸੀਂ ਪਿੰਡਾਂ ਦਾ ਇਕੱਠ ਵੀ ਕੀਤਾ ਕਿ ਜੇਕਰ ਕੋਈ ਐਮਰਜੈਂਸੀ ਹਾਲਾਤ ਬਣਦੇ ਆ ਤਾਂ ਸਾਨੂੰ ਖੁਦ ਕੀ ਕਰਨ ਦੀ ਲੋੜ ਹੈ, ਸਰਕਾਰ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਉਣ ਦੀ ਲੋੜ ਹੈ। ਕਿਉਂਕਿ ਜਿਹੜੇ ਡਰੇਨੇਜ ਮਹਿਕਮੇ ਦੇ ਅਧਿਕਾਰੀ ਨੇ ਉਹ ਇੰਨੇ ਕੁ ਜ਼ਿਆਦਾ, ਇਹ ਡਰੇਨੇਜ ਮਹਿਕਮਾ ਭ੍ਰਿਸ਼ਟ ਆ ਵੀ ਇਹ ਹਰ ਗੱਲ ਦੇ ਵਿੱਚੋਂ ਕਮਾਈ ਭਾਲਦੇ ਆ। ਕਿਉਂਕਿ ਜਦੋਂ ਹੜ੍ਹ ਆਉਂਦਾ ਸਾਡੇ ਲਈ ਤਾਂ ਇਹ ਦੁੱਖਾਂ ਦਾ ਕਾਰਨ ਬਣਦਾ, ਲੇਕਿਨ ਕੁਝ ਲੋਕਾਂ ਲਈ ਇਹ ਹਲਾਰਾ ਲੈ ਕੇ ਆਉਂਦਾ ਔਰ ਉਹਨਾਂ ਲਈ ਖੁਸ਼ੀ ਦੇ ਮੌਕੇ ਪੈਦਾ ਕਰਦਾ, ਉਹਨਾਂ ਲਈ ਕਮਾਈ ਦੇ ਮੌਕੇ ਪੈਦਾ ਕਰਦਾ। ਤੁਸੀਂ ਦੇਖ ਲਓ ਕਿ ਤੁਹਾਡੀ ਇੱਕ ਚੈਨਲ ਦੀ ਰਿਪੋਰਟ ਹੈ ਵੀ ਜਿਹੜੀ ਡਰੇਨ ਆ ਰਹੀ ਆ ਅੱਕਾਂ ਵਾਲੀ ਤੋਂ, ਚਾਹੇ ਸੁਨਾਮ ਵਾਲੇ ਪਾਸੋਂ ਜਿਹੜੀ ਉਹ ਵੀ ਆ ਕੇ ਘੱਗਰ 'ਚ ਪੈ ਰਹੀ ਹੈ,
ਟਾਂਗਰੀ ਨਦੀ ਵੀ ਘੱਗਰ 'ਚ ਪੈ ਰਹੀ ਹੈ, ਮਾਰਕੰਡਾ ਵੀ ਘੱਗਰ 'ਚ ਪੈ ਰਿਹਾ ਹੈ, ਪਟਿਆਲਾ ਨਦੀ ਵੀ ਘੱਗਰ 'ਚ ਪੈ ਰਹੀ ਹੈ, ਸੁਖਣਾ ਨਾਲਾ ਵੀ ਘੱਗਰ 'ਚ ਪੈ ਰਿਹਾ ਹੈ। ਲਗਭਗ 24 ਤੋਂ 25 ਡਰੇਨੇਜ ਨੇ ਜਿਹੜੀਆਂ ਇਹ 3 ਛੋਟੀਆਂ ਸਹਾਇਕ ਨਦੀਆਂ ਤੋਂ ਬਿਨਾਂ ਇੱਕ ਕੁਸੱਲਿਆ ਜਿਹੜੀ ਨਦੀ ਹੈ, ਸਹਾਇਕ ਨਦੀ ਹੈ, ਉਹਦੇ ਤੇ ਡੈਮ ਵੀ ਬਣਿਆ ਛੋਟਾ ਜਿਹਾ, ਪਰ ਉਹ ਡੈਮ ਤੋਂ ਪਾਣੀ ਛੱਡਣ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਲਗਭਗ ਯਾਨੀ ਸਾਰੇ ਪੰਜਾਬ ਦਾ ਤੇ ਹਰਿਆਣੇ ਦੇ ਬਹੁਤੇ ਸ਼ਹਿਰਾਂ ਦਾ ਪਾਣੀ 41 ਸ਼ਹਿਰਾਂ ਦਾ ਸੀਵਰੇਜ ਇਹਦੇ ਵਿੱਚ ਡਿੱਗ ਰਿਹਾ ਹੈ, ਔਰ ਸਾਰੀਆਂ ਨਿਕਾਸੀਆਂ ਇੰਡਸਟਰੀਆਂ ਦਾ ਪਾਣੀ ਉਹ ਵੀ ਇਹਦੇ 'ਚ ਡਿੱਗ ਰਿਹਾ। ਪੂਰਾ ਸਾਲ ਇਹਦੇ ਵਿੱਚ ਕਾਲਾ ਔਰ ਗੰਦਾ ਪਾਣੀ ਵਗਦਾ ਹੈ, ਜਿਹੜਾ ਸਾਨੂੰ ਬਿਮਾਰੀਆਂ ਬਣਦਾ। ਸਾਡੇ ਲਈ ਕਾਲੇ ਪਾਣੀਆਂ ਦੀ ਸਜ਼ਾ ਸਾਨੂੰ ਬਰਕਰਾਰ ਰਹਿੰਦੀ ਹੈ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ, ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਘੱਗਰ ਜਿਹੜੀ ਆ ਸਾਡੇ ਲਈ, ਸਾਡੇ ਜਿੱਥੇ ਇਹ ਜੀਵਨ ਰੇਖਾ ਸੀ ਸਾਡੇ ਲਈ, ਔਰ ਅੱਜ ਵੀ ਜਦੋਂ ਮਤਲਬ ਇਹਦੇ 'ਚੋਂ ਪਾਣੀ ਵਗਦਾ ਰਹਿੰਦਾ ਹੈ ਤਾਂ ਪਾਣੀ ਧਰਤੀ ਦਾ ਪੱਧਰ ਉੱਚਾ ਹੁੰਦਾ ਹੈ, ਪਰ ਪਾਣੀ ਵੀ ਗੰਦਾ ਵਗਣ ਲੱਗ ਗਿਆ। ਤੇ ਜਦ ਇਹ ਆਉਂਦਾ ਪਾਣੀ ਬਹੁਤ ਜ਼ਿਆਦਾ ਆਉਂਦਾ ਤੇ ਸਾਡਾ ਨੁਕਸਾਨ ਕਰਦਾ, ਤਾਂ ਇਹਦੇ ਨਾਲ ਸਾਡੇ ਲਈ ਇਹ ਜਿਹੜੇ ਦੁੱਖਾਂ ਦੀ ਘਾਟੀ ਬਣ ਚੁੱਕੀ ਹੈ। ਤੇ ਇਹ ਜਿਹੜੇ ਸਾਡੇ ਜ਼ਖਮ ਹੈ, ਇਹਨੂੰ ਜਿਹੜਾ ਇਹਦੇ ਤੇ ਮਲਮ ਲਾਉਣ ਦਾ ਜਿਹੜਾ ਯਤਨ ਹੈ ਉਸ ਕਿਸਮ ਦਾ ਨਹੀਂ ਹੋ ਰਿਹਾ ਜੀ। ਤਾਂ ਇਹ ਬਿਲਕੁਲ ਅਸੀਂ ਤੁਹਾਡੇ ਨਾਲ ਜਿਹੜੀ ਕਿ ਇਹ ਗੱਲਬਾਤ ਆ ਉਹ ਕਰ ਰਹੇ ਆ, ਇੱਥੇ ਤੁਹਾਨੂੰ ਦਿਖਾ ਵੀ ਰਹੇ ਆ ਬਈ ਕੀ ਤਹਈਏ ਕੀਤੇ ਗਏ ਨੇ ਤੁਹਾਡੇ ਪਿੰਡਾਂ ਦੇ ਵਿੱਚ ਜਾਂ ਖੇਤਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਪਿਛਲੀ ਵਾਰ। ਇਸ ਘੱਗਰ ਨੇ ਬਹੁਤ ਜ਼ਿਆਦਾ ਜਿਹੜਾ ਕਿ ਕਹਿਰ ਮਚਾਇਆ ਸੀ, ਤਾਂ ਤੁਹਾਡੇ ਵੱਲੋਂ ਕੀ ਤਹਈਏ ਕੀਤੇ ਗਏ ਨੇ ਇਸ ਵਾਰ? ਪਿਛਲੀ ਵਾਰ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ, ਪਿਛਲੀ ਵਾਰ ਜਿਹੜਾ ਸਾਡਾ 2023 ਦੇ ਵਿੱਚ ਘੱਗਰ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਸੀਗੀ। ਸਾਡੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ, ਮਿੱਟੀ ਪਾਈ ਵੀ ਪੂਰਾ ਪ੍ਰਬੰਧ ਕੀਤਾ ਸੀਗਾ, ਪਰ ਫਿਰ ਵੀ ਮਨ ਕਹਿਰ ਹੀ ਇੰਨਾ ਜ਼ਿਆਦਾ ਸੀ, ਪਾਣੀ ਇੰਨਾ ਸੀਗਾ ਜ਼ਿਆਦਾ। ਅੱਜ ਦੇ ਦਿਨ, ਅੱਜ 18 ਜੁਲਾਈ ਹੋ ਗਈ, ਅੱਜ ਦੇ ਦਿਨ ਫੂਸ ਮੰਡੀ ਤੋਂ ਪਾੜ ਖੁੱਲ੍ਹਿਆ ਸੀ ਜਿਹਨੇ ਹਜ਼ਾਰਾਂ ਏਕੜ ਫਸਲ ਤਬਾਹ ਕਰਤੀ ਸੀ। ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ, ਸਰਕਾਰਾਂ ਨੂੰ ਵੀ ਬਾਅਦ 'ਚ ਮੁਆਵਜ਼ੇ ਵੰਡਣ ਦਾ ਕੋਈ ਫਾਇਦਾ ਨਹੀਂ ਹੁੰਦਾ। 6800 ਰੁਪਈਆ ਕਿੱਲੇ ਦਾ ਪਿਛਲੀ ਵਾਰ ਵੰਡਿਆ ਤੇ 5000 ਏਕੜ ਮੈਨੂੰ ਲੱਗਦਾ ਫਸਲ ਡੁੱਬੀ ਹੋਊਗੀ ਏਕੜ, ਤੇ ਕਿੰਨਾ ਪੈਸਾ ਬਣ ਗਿਆ। ਜੇ ਕਿਉਂ ਨਾ ਕੁਛ ਪੈਸਾ ਹੁਣੀ ਸ਼ੁਰੂ ਦੇ ਵਿੱਚ ਇਹਦੀ ਸਾਰੀ ਦੇਖ ਰੇਖ ਕੀਤੀ ਜਾਵੇ, ਘੱਗਰ ਦੇ ਕਿਨਾਰੇ ਬੰਨ੍ਹ ਦੀ, ਤੇ ਬਚਤ ਹੋ ਜਾਵੇ। ਜਿੱਥੇ ਗੱਟਿਆਂ ਦੀ ਲੋੜ ਆ ਉੱਥੇ ਗੱਟੇ ਲਾਏ ਜਾਣ, ਜਿਹੜੇ ਪਾੜ ਖੁੱਲ੍ਹੇ ਸੀ, ਜਿੱਥੇ ਪੱਥਰ ਦੀ ਲੋੜ ਆ ਉੱਥੇ ਪੱਥਰ ਲਾਏ ਜਾਣ। ਜਿਵੇਂ ਇੱਥੋਂ ਪਿੱਛੇ ਪਿੰਡ ਪੈਂਦਾ ਗਾ ਸਰਦੂਲੇ ਵਾਲਾ, ਉਹਦੇ ਮੱਥੇ ਤੇ ਠੱਲਾਂ ਲੱਗੀਆਂ ਸੀ, ਪਿਛਲੀਆਂ ਸਰਕਾਰਾਂ 'ਚ ਪੁਰਾਣੇ ਸਮਿਆਂ 'ਚ ਲੱਗੀਆਂ ਸੀਗੀਆਂ। ਉਹ ਵੀ ਅੱਜ ਦੀ ਘੜੀ ਜੇ ਤੁਸੀਂ ਦੇਖੋ ਜਾ ਕੇ, ਉਹ ਸਟੱਡ ਜਿਹੜੇ ਡਿੱਗੇ ਪਏ ਆ, ਜਿੱਥੇ ਪਾਣੀ ਟੱਕਰ ਮਾਰਦਾ ਸੀ, ਤੇਜ਼ ਵਹਾਅ ਆਉਂਦਾ ਸੀ, ਹੁਣ ਵੀ ਉੱਥੋਂ ਟੁੱਟਣ ਦਾ ਖਤਰਾ ਗਾ। ਵੀ ਉੱਥੇ ਵੀ ਗੌਰ ਕੀਤੀ ਜਾਵੇ। ਉੱਥੇ ਜ਼ਿਆਦਾਤਰ ਪੱਥਰ ਦੀ ਲੋੜ ਹੀ ਹੈ, ਨਹੀਂ ਉੱਥੋਂ ਕਿਸੇ ਵੀ ਟਾਈਮ ਇਹਦਾ ਕੋਈ ਪਤਾ ਨਹੀਂ ਦਰਿਆ ਦਾ ਕਦੋਂ ਆ ਜੇ। ਜ਼ਿਆਦਾਤਰ ਇਹਦਾ ਸਾਉਣ ਤੇ ਭਾਦੋ ਮਹੀਨੇ 'ਚ ਇਹ ਕਹਿਰਬਨ ਹੁੰਦਾ, ਬਰਸਾਤਾਂ ਹੁੰਦੀਆਂ ਨੇ। ਅੱਜ ਜਿਹੜਾ ਇਹ ਸੁੱਕਾ ਚੱਲ ਰਿਹਾ ਗਾ, ਤੇ ਪਿਛਲੀ ਵਾਰ ਇਹਨੇ ਬਹੁਤ ਤਬਾਹੀ ਠਾਈ ਸੀ ਤੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ। ਹਾਂ, ਪਿਛਲੀ ਵਾਰ ਚਲੋ ਸਰਕਾਰ ਨੇ ਵੀ ਸਹਿਯੋਗ ਦਿੱਤਾ, ਸਾਨੂੰ ਦਿੱਤਾ ਵੀ ਤੇਲ ਪਾਓ ਜਾਂ ਕੁਝ ਵੀ ਕਰੋ, ਉਦਮ ਲਾਇਆ, ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ, ਪਰ ਪਾਣੀ ਬਹੁਤ ਜ਼ਿਆਦਾ ਸੀਗਾ ਜੀ। ਤੇ ਪਿੰਡ ਹੁਣ ਵੀ ਸਾਡਾ ਪਿੰਡ ਕਰ ਰਿਹਾ ਗਾ ਬਾਸ਼ ਇਕੱਠੀ, ਜਿਵੇਂ ਭਰਾਵਾਂ ਨੇ ਪੈਸੇ ਪਾਏ ਆ। ਕੋਈ ਵੀ ਗਰੀਬ ਭਰਾ ਹੈ ਨਾ, ਕੰਮ ਆ, ਮਜ਼ਦੂਰ ਆ, ਦੁਕਾਨਦਾਰ ਵੀਰ ਆ, ਮੰਡੀ ਵਾਲੇ ਵੀਰ ਆ, 500 ਰੁਪਇਆ ਘਰ ਮੰਗਰ ਪਾਇਆਗਾ। ਹੁਣ ਵੀ ਪਿੰਡ ਹੀ ਇਸ ਬੰਨ੍ਹ ਦੀ ਦੇਖ ਰੇਖ ਕਰੂਗਾ ਜੀ। ਹਾਂ, ਇੱਥੋਂ ਪੁਲ ਤੋਂ ਲੈ ਕੇ ਤਕਰੀਬਨ ਸਾਡੇ ਸਰਦੂਲਗੜ੍ਹ ਦੀ ਹੱਦ ਪੈਂਦੀ ਹੈ 3 ਕਿਲੋਮੀਟਰ। ਸਾਧੂ ਵਾਲੇ ਪਿੰਡ ਨਾਲ ਜਾ ਹੱਦ ਲੱਗਦੀ ਹੈ, ਉਦੋਂ ਅੱਗੇ ਸਾਧੂ ਵਾਲਾ ਸ਼ੁਰੂ ਹੋ ਜਾਂਦਾ। ਉਹ ਭਰਾ ਵੀ ਪੂਰਾ ਪ੍ਰਬੰਧ ਕਰ ਰਹੇ ਆ ਸਾਧੂ ਵਾਲੇ ਦੇ। ਉਦੋਂ ਅੱਗੇ ਪਿੰਡ ਫੂਸ ਮੰਡੀ ਸ਼ੁਰੂ ਹੋ ਜਾਂਦਾ। ਫੂਸ ਮੰਡੀ ਵਾਲੇ ਵੀਰਾਂ ਨੇ ਮੈਨੂੰ ਲੱਗਦਾ ਸ਼ਾਇਦ ਕੰਮ ਬਣਨ ਦਾ ਸ਼ੁਰੂ ਕਰ ਰੱਖਿਆ ਗਾ ਜੀ। ਕਰ ਰੱਖਿਆ ਨਾ ਰਿੰਪੀ, ਜਿਵੇਂ ਬਾਈ ਨੇ ਦੱਸਿਆ ਕਿ ਪਹਿਲਾਂ ਹੀ ਪ੍ਰਬੰਧ ਕੀਤੇ ਜਾਣ ਮਗਰੋਂ ਮੁਆਵਜ਼ੇ ਦੇਣ ਨਾਲੋਂ, ਬਾਕੀ ਸਹੀ ਹੈ ਇਹ ਗੱਲ, ਪਰ ਹੁਣ ਤੁਹਾਡੇ ਵੱਲੋਂ ਕੀ ਤਹਈਏ ਕੀਤੇ ਜਾਣਗੇ? ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਬਾਸ਼ਾਂ ਇਕੱਠੀਆਂ ਕਰ ਰਹੇ ਹਾਂ ਪਿੰਡਾਂ ਦੇ ਵਿੱਚੋਂ, ਜਿਹੜੀ ਢਾਲ ਪੈਂਦੀ ਆ ਉਹ ਅਸੀਂ ਇਕੱਠੀ ਕਰਾਂਗੇ, 2-2 400 ਰੁਪਏ ਜਿੰਨਾ ਵੀ ਆਇਆ। ਕੀ ਲੱਗਦਾ ਵੀ ਉਹਦੇ ਨਾਲ ਇਹ ਬੰਨ੍ਹ ਨੇ ਜਿਹੜੇ ਇਹ ਰੁਕ ਜਾਣਗੇ ਜਾਂ ਜਿਹੜਾ ਪਾਣੀ ਦਾ ਵਹਾਅ ਉਹ ਮੋੜ ਸਕੋਗੇ? ਬਿਲਕੁਲ ਬਈ, ਅਸੀਂ ਬਹੁਤ ਨਾ, ਸਾਡੇ ਕਦੇ ਪਹਿਲਾਂ ਏਕਾ ਨਹੀਂ ਹੋਇਆ ਸੀ ਪਾਣੀ ਤੋਂ ਪਹਿਲਾਂ। ਅਸੀਂ ਸਾਰੇ ਭਰਾਵਾਂ ਨੇ ਇਨੀਸ਼ੀਏਟਿਵ ਲਿਆ, ਕਾਲੇ ਨੇ, ਸਾਰੇ ਇਹਨਾਂ ਦੇ ਖੇਤ ਬਿਲਕੁਲ ਇਹਦੇ ਉੱਤੇ ਹੈ, ਘੱਗਰ ਦੇ ਉੱਤੇ ਆ। ਇਹਨਾਂ ਨੂੰ ਇਹ ਵੀ ਡਰ ਹੈ ਵੀ ਆਉਣ ਵਾਲੇ ਸਮੇਂ ਇੱਕ ਘੱਗਰ ਇਹੋ ਜਿਹਾ ਚੀਜ਼ ਬਣੀ ਹੋਈ ਆ ਬਈ ਦੀ, ਇਹਦਾ ਜਿੱਧਰ ਨੂੰ ਮੂੰਹ ਹੋ ਗਿਆ, ਇਹ ਐ ਨਹੀਂ ਪਤਾ ਵੀ ਖੇਤਾਂ ਨੂੰ ਵਿੱਚ ਆਪਦੇ ਸਮੇਟ ਕੇ ਲੈ ਜੇ।
ਤੇ ਉੱਥੇ ਮੰਨ ਲਓ ਪਾਣੀ ਦਾ ਵਹਾਅ ਹੀ ਚੱਲਣ ਲੱਗ ਜੇ। ਸੋ ਕਈ ਜ਼ਿਮੀਂਦਾਰ ਇਹ ਜਿਹੇ ਜਿਨ੍ਹਾਂ ਕੋਲੇ ਮਹਿਜ ਇੱਥੇ 1.5 ਏਕੜ ਜ਼ਮੀਨ ਹੈ, ਉਹਦੇ ਵਿੱਚ ਦੀ ਘੱਗਰ ਬਣ ਗਿਆ ਖੋਰ ਪਾ ਕੇ, ਉਹਦੀ ਹੁਣ ਵਿਚਾਰੇ ਦੀ ਜ਼ਮੀਨ ਹੀ 3 ਤੋਂ ਲੈ ਕੇ 4 ਕਨਾਲਾਂ ਰਹਿ ਗਈ, ਬਾਕੀ ਸਾਰੀ ਚੋਂ ਘੱਗਰ ਵੱਗੀ ਜਾਂਦਾ। ਸੋ ਇਹਨਾਂ ਨੂੰ ਤਾਂ ਇਹ ਡਰ ਹੈਗਾ ਤੇ ਸਾਨੂੰ ਹੁਣ ਵਿਸ਼ਵਾਸ ਇਹ ਹੈ ਵੀ ਅਸੀਂ ਸਾਰਾ ਪਿੰਡ ਗੁਰੂ ਘਰ ਅਸੀਂ ਅਰਦਾਸ ਕਰੀ, ਅਸੀਂ ਇੱਕ ਮੱਤ ਹੈ, ਇੱਕ ਮੁੱਠ ਹੈ, ਅਸੀਂ 500 ਰੁਪਇਆ ਘਰ ਮੰਗਰਵਾਸ਼ ਇਕੱਠੀ ਕਰੀ ਹੈ ਤੇ ਸਾਡਾ ਟਾਰਗੇਟ ਇਹ ਹੈ ਵੀ ਵਾਹਿਗੁਰੂ ਸੁੱਖ ਰੱਖੇ ਵੀ ਅਸੀਂ ਇਹਨੂੰ 20 ਫੁੱਟ ਜਾਂ 22 ਫੁੱਟ ਚੌੜਾ ਬੰਨ੍ਹ ਨੂੰ ਕਰੀਏ। ਵੀ ਆਪਦੇ ਵੱਲੋਂ ਬਈ ਅਸੀਂ ਪੂਰਾ ਸਿੰਸੀਅਰਲੀ ਐਫਰਟ ਕਰ ਰਹੇ ਹਾਂ ਵੀ ਪੂਰਾ, ਪਰ ਕਰਨ ਵਾਲਾ ਪ੍ਰਮਾਤਮਾ। ਦੇਖੋ ਪਾਣੀ ਜੇ ਓਵਰ ਹੀ ਆ ਗਿਆ ਤਾਂ ਦੇਖੋ ਇਹ 'ਚ ਫਿਰ ਕੋਈ ਕੁਝ ਨਹੀਂ ਕਰ ਸਕਦਾ। ਅਸੀਂ ਗਵਰਨਮੈਂਟ ਤੋਂ ਇਹ ਚਾਹੁੰਦੇ ਹਾਂ ਵੀ ਯਾਰ ਤੁਸੀਂ ਜਿਹੜਾ ਸਾਡਾ ਟੈਕਸ ਦਾ ਪੈਸਾ ਜਾਂ ਸਾਡੇ ਲੋਕਾਂ ਦਾ ਪੈਸਾ ਹੈ, ਇਹ ਬਿਨਾਂ ਗੱਲ ਤੋਂ ਚੰਦ ਅਫਸਰਾਂ ਨੂੰ ਜਾਂ ਠੇਕੇਦਾਰਾਂ ਨੂੰ ਖਵਾਉਣ ਦੀ ਥਾਂ ਤੇ ਜੇ ਉਸ ਪੈਸੇ ਦਾ ਸਹੀ ਯੂਟੀਲਾਈਜੇਸ਼ਨ ਕਰ ਲਓ, ਪੈਸੇ ਦਾ ਸਹੀ ਤੁਸੀਂ ਸਾਨੂੰ ਦੇਖ ਰੇਖ ਹੇਠ ਪੈਸਾ ਲਵਾ ਦਿਓ ਤਾਂ ਅਸੀਂ ਵੀ ਤੁਹਾਡੀ ਮਦਦ ਕਰੀਏ। ਤੁਸੀਂ ਸਾਨੂੰ ਪ੍ਰੋਪਰ ਪੈਸੇ ਦੇ ਦਿਓ। ਹੁਣ ਮੈਂ ਤੁਹਾਨੂੰ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਵੀ ਕਈ ਵਾਰੀ ਨਾ ਐਂ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿਹਨਤਾਂ ਕਰੀਆਂ ਵੀ JCB ਹੈ ਯਾਰ ਕੋਲੇ ਸਾਰਾ ਕੁਝ, ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਆ, ਇਹਦਾ ਧੇਲਾ ਫਾਇਦਾ ਨਹੀਂ, ਜਦੋਂ ਪਾਣੀ ਆ ਗਿਆ ਇਕੱਲਾ ਪੱਥਰ ਰੁੜ ਕੇ ਜਿਵੇਂ ਉਹ ਇਕੱਠੇ ਐਂ ਵਗ ਜੂ ਅੱਗੇ, ਫਾਇਦਾ ਕੋਈ ਹੋਣਾ ਨਹੀਂ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਇਹਨੂੰ ਪੱਥਰ ਨੂੰ ਚੱਕ ਕੇ ਜਿਹੜੇ ਗੱਟੇ ਲਾਏ ਆ ਵੀ ਐਟਲੀਸਟ ਯਾਰ ਉੱਥੇ ਆਪਾਂ ਗੱਟਿਆਂ ਦੀ ਥਾਂ ਤੇ ਪੱਥਰ ਲਾ ਦਈਏ ਵੀ ਥੱਲੋਂ ਬੰਨ ਸਟਰੋਂਗ ਹੋ ਜੂ। ਸੋ ਜਮਾ ਬਿਲਕੁਲ ਇਹਨੇ SDO ਹੈ ਜਿਹੜਾ, ਉਹਨੇ ਬਿਲਕੁਲ ਕੋਈ ਗੱਲ ਨਹੀਂ ਸੁਣੀ। ਜਈ ਕਹਿੰਦਾ ਜੀ ਇਹ ਤਾਂ ਅਸੀਂ ਕਰ ਹੀ ਨਹੀਂ ਸਕਦੇ, ਇਹਦਾ ਤਾਂ ਕੰਮ ਹੀ ਬਹੁਤ ਵੱਡਾ ਜੀ। ਵੀ ਕਹਿਣ ਦਾ ਭਾਵੇਂ ਬਹਾਨੇਬਾਜ਼ੀਆਂ ਬਾਈ ਕਰਦੇ ਆ, ਕਰਨਾ ਨਹੀਂ ਚਾਹੁੰਦੇ। ਕਰਨਾ ਕਿਉਂ ਨਹੀਂ ਚਾਹੁੰਦੇ ਸਾਨੂੰ ਕਹਿਣ 'ਚ ਕੋਈ ਇਸ 'ਚ ਦੋ ਰਾਏ ਨਹੀਂ। ਇਹਨਾਂ ਨੂੰ ਪਤਾ ਵੀ ਜੇ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਆ ਗਿਆ, ਲੋਕ ਸਹਿਮੇ ਹੋਏ ਆ, ਡਰੇ ਹੋਏ ਆ। ਅੱਜ ਰੁਪਈਆ ਸਾਨੂੰ ਇਸ ਕਾਰਨ ਦਾ ਬਚੂਗਾ 50-60 ਹਜ਼ਾਰ ਜਾਂ ਲੱਖ ਰੁਪਈਆ, ਤੇ ਜੇ ਮਾੜਾ ਜਿਹਾ ਘੱਗਰ ਚੜਿਆ ਆ ਤਾਂ ਅਸੀਂ ਰੁਪਈਆ 2-2 ਕਰੋੜ ਕੁੱਟਾਂਗੇ 15 ਦਿਨਾਂ 'ਚ। ਇਹ ਇੱਕ ਇਨਕਮ ਦਾ ਇਹਨਾਂ ਦਾ ਸੋਰਸ ਹੈ। ਇਹ ਮੰਨ ਲਓ ਜਿਵੇਂ ਦੀਵਾਲੀ ਨੂੰ ਆਪਾਂ ਸੈਲੀਬ੍ਰੇਟ ਕਰਦੇ ਆਂ, ਇਹ ਜਦੋਂ ਅਸੀਂ ਡੁੱਬਦੇ ਆਂ, ਇਹ ਚੰਦ ਅਫਸਰ ਜਾਂ ਇਹ ਮੰਨ ਲਓ ਚੰਦ ਰਾਜਨੀਤਿਕ ਲੋਕ ਉਦੋਂ ਇਹ ਇਸ ਨੂੰ ਸੈਲੀਬ੍ਰੇਟ ਕਰਦੇ ਆ ਵੀ ਯਾਰ ਸਾਨੂੰ ਇੱਕ ਗੋਲਡਨ ਓਪਰਚੁਨਿਟੀ ਮਿਲ ਗਈ ਵੀ ਅਸੀਂ ਇਸ ਪੈਸੇ ਨੂੰ ਆਪਦੀਆਂ ਜੇਬਾਂ 'ਚ ਪਾਵਾਂਗੇ ਤੇ ਲੋਕਾਂ 'ਚ ਪ੍ਰਸ਼ੰਸਾ ਲਵਾਂਗੇ ਵੀ ਅਸੀਂ ਬਹੁਤ ਤੁਹਾਡਾ ਸਾਥ ਦੇਤਾ। ਪਰ ਅੰਦਰਲੇ ਖਾਤੇ ਇਹ ਵੱਧ ਤੋਂ ਵੱਧ ਇੱਥੋਂ ਪੈਸੇ ਕਮਾਉਣਾ ਚਾਹੁੰਦੇ ਆ ਤੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਜੀ। ਬਿਲਕੁਲ। ਤਾਂ ਇਹ ਇੱਥੋਂ ਦੇ ਜਿਹੜੇ ਮੋਹਤਵਾਰ ਆਪਾਂ ਕਹਿ ਸਕਦੇ ਹਾਂ, ਇਹ ਨੌਜਵਾਨ ਜਿਹੜੇ ਅੱਗੇ ਲੱਗ ਕੇ ਪਹਿਲਾਂ ਵੀ ਇਹਨਾਂ ਨੇ ਕਾਫੀ ਜਿਹੜਾ ਕਿ ਤਹਈਆ ਕੀਤਾ ਕਿ ਪਾਣੀ ਇੱਥੋਂ ਰੁਕ ਜੇ। ਇਸ ਬੰਨ੍ਹ ਦੇ ਉੱਪਰ ਲਗਾਤਾਰ ਜਿਹੜੀਆਂ ਟਰੈਕਟਰ ਟਰਾਲੀਆਂ ਚੱਲਦੀਆਂ ਰਹੀਆਂ, ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੌਨਸੂਨ ਪਾਉਣਾ ਨੇ ਜਿਹੜੀਆਂ ਉਹ ਆਈਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਤੋਂ ਪਾਣੀ ਆਊਗਾ ਜਾਂ ਉਸ ਦਾ ਕੀ ਪ੍ਰਬੰਧ ਕਰ ਰਹੀ ਹੈ ਸਰਕਾਰ ਜਾਂ ਲੋਕ ਆਪਦੇ ਵੱਲੋਂ ਕੀ ਪ੍ਰਬੰਧ ਕਰ ਰਹੇ ਨੇ, ਉਹ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਆ ਜਿਹੜੀ ਕਿ ਇੱਕ ਰਿਪੋਰਟ ਆ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅੱਗੇ ਚੱਲ ਕੇ ਹੋਰ ਪਿੰਡਾਂ ਦੇ ਵੀ ਖਬਰਸਾਰ ਲਵਾਂਗੇ। ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ, ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ। ਮੰਡੀ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਤੇ ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਏ, 'ਚ ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ। ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ। ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਕਈ ਵਾਰੀ ਨਾ
ਕਰਨਾ ਨਹੀਂ ਚਾਹੁੰਦੇ ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿੰਨਤਾਂ ਕਰੀਆਂ ਵੀ JCB ਆ ਯਾਰ ਕੋਲੇ ਸਾਰਾ ਕੁਝ, ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਰਿਪੋਰਟ ਲੈ ਕੇ ਹਾਜ਼ਰ ਹੋਏ ਹਾਂ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੁਲਾਈ 2023 ਦੇ ਵਿੱਚ ਜੋ ਹੜ੍ਹ ਆਏ, ਉਹਨਾਂ ਹੜ੍ਹਾਂ ਨੇ ਕਾਫੀ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਕੀਤਾ। ਪੰਜਾਬ ਦਾ 2.21 ਹੈਕਟੇਅਰ ਜਿਹੜਾ ਏਰੀਆ ਸੀ ਉਹ ਨੁਕਸਾਨਿਆ ਗਿਆ। ਇਹ ਰਿਪੋਰਟਾਂ ਦੱਸਦੀਆਂ ਨੇ, ਪਰ ਅਸੀਂ ਤੁਹਾਡੇ ਨਾਲ ਅੱਜ ਉਸੇ ਹੀ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੋਂ ਨੁਕਸਾਨ ਹੋਣਾ ਸ਼ੁਰੂ ਹੋਇਆ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹ ਆਏ। 9 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜਿਹੜਾ ਕਿ ਕਸਬਾ ਸੀ ਉਹ ਸਰਦੂਲਗੜ੍ਹ ਪੈ ਜਾਂਦਾ ਸੀ। ਤਾਂ ਇਸ ਵਕਤ ਅਸੀਂ ਘੱਗਰ ਦਰਿਆ ਤੇ ਖੜੇ ਹਾਂ। ਇਹ ਘੱਗਰ ਆ, ਇਸ ਨੂੰ ਇੱਥੋਂ ਦੇ ਲੋਕ ਜਿਹੜੇ ਕਿ ਉਹ ਨਾਲੀ ਦੇ ਨਾਂ ਨਾਲ ਜਾਣਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਹੁਣ ਜਿਹੜਾ ਪਾਣੀ ਉਹ ਬਿਲਕੁਲ ਥੱਲੇ ਆ। ਤੇ ਜਦੋਂ ਇੱਥੇ ਇਸ ਜਗ੍ਹਾ ਤੇ ਪਿਛਲੀ ਵਾਰ ਹੜ੍ਹ ਆਏ ਤਾਂ ਇਹ ਪਾਣੀ ਸੀ ਜਿਹੜਾ ਘੱਗਰ ਸੀ, ਇਸ ਦਾ ਕਹਿਰ ਸੀ ਜਿਹੜਾ ਉਹ ਦੇਖਣ ਵਾਲਾ ਸੀ। ਤਾਂ ਇੱਥੇ ਕੁਝ ਕੁ ਜਿਹੜੇ ਕਿ ਪਤਵੰਤੇ ਨੇ, ਜਿਹੜੇ ਮੋਹਤਵਾਰ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਸ਼ਹਿਰ ਦੇ ਨਿਵਾਸੀ ਨੇ, ਤਾਂ ਉਹ ਖੜੇ ਹੋਏ ਨੇ। ਤਾਂ ਅਸੀਂ ਨਾ ਬਾਈਆਂ ਦੇ ਨਾਲ ਗੱਲ ਕਰਾਂਗੇ। ਬਾਈ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਤੁਹਾਡੇ ਤੋਂ ਸ਼ੁਰੂ ਕਰ ਲਈਏ, ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਨੁਕਸਾਨ ਇਹ ਸੀਗਾ ਬਈ ਵੀ ਤੁਸੀਂ ਮੰਨ ਕੇ ਚਲੋ ਪਿਛਲੇ ਵਾਰੀ ਕਾਫੀ ਲੰਮੇ ਸਮੇਂ ਬਾਅਦ ਸਾਡੇ ਪਾਣੀ ਆਇਆ ਸੀ। ਉਹਦੇ ਵਿੱਚ ਕੰਪਲੀਟ ਤੌਰ ਤੇ ਫੂਸ ਮੰਡੀ ਪਿੰਡ ਦੇ ਮੰਨ ਕੇ ਚਲੋ ਲਗਭਗ ਤੁਸੀਂ 30 ਤੋਂ 35 ਘਰ, ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ, ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ ਵੀ ਲਗਭਗ 350-400 ਘਰ ਬੁਰੀ ਤਰ੍ਹਾਂ ਉਹਨੂੰ ਪ੍ਰਭਾਵਿਤ ਹੋ ਗਿਆ। ਉਦੋਂ ਬਾਅਦ ਲੋਕਾਂ ਦੇ ਕੋਈ ਜਿਹੜੇ ਮੰਨ ਲਓ ਘਰਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਖੇਤਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਹੋਰ ਸੀ, ਉਹਦੇ ਵਿੱਚ ਘੱਟੋ ਘੱਟ ਸਾਡੇ ਇੱਥੇ ਨਾ ਕਰਦੇ ਆਪਾਂ ਜੇ ਮੰਨ ਕੇ ਚੱਲੀਏ ਤਾਂ 3000 ਤੋਂ ਲੈ ਕੇ 4000 ਨੇੜੇ ਤੇੜੇ ਏਕੜ ਏਰੀਆ ਸਾਡਾ ਇੱਥੇ ਪ੍ਰਭਾਵਿਤ ਹੋਇਆ, ਸਮੇਤ ਰੋੜਕੀ ਪਿੰਡ। ਮੰਡੀ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਇਹ ਨੁਕਸਾਨ ਲਾਸਟ ਟਾਈਮ ਸਾਡੇ ਹੋਇਆ। ਜਿਹੜੀ ਹੁਣ ਜੇ ਅਸੀਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧਾਂ ਨੂੰ ਲੈ ਕੇ ਪਿਛਲੇ ਵਾਰੀ ਸਰਕਾਰ ਨੇ ਚਲੋ ਮੌਕੇ ਦੇ ਉੱਤੇ ਕਿਸੇ ਦੀ ਆਪਾਂ ਬਿਨਾਂ ਗੱਲ ਤੋਂ ਵੀ ਆਲੋਚਨਾ ਕਰੀਏ ਵਧੀਆ ਨਹੀਂ ਲੱਗਦਾ। ਜਦੋਂ ਪਾਣੀ ਆਇਆ ਤਾਂ ਸਰਕਾਰ ਨੇ ਆਪਦੇ ਵੱਲੋਂ ਜੇ ਤੇਲ ਪ੍ਰੋਵਾਈਡ ਕਰਨਾ ਸੀ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਿੰਨਾ ਕੁ ਕਰ ਸਕਦੇ ਸੀ। ਪਰ ਜਦੋਂ ਪਾਣੀ ਚਲਾ ਗਿਆ ਤਾਂ ਇੱਥੇ ਸਾਡੇ 3 ਥਾਂ ਤੇ ਕੱਟ ਸੀ, ਉਹ ਸਾਹਮਣੇ ਦਿਖ ਰਿਹਾ, ਮੈਂ ਕੈਮਰਾ ਵੀਰੇ ਨੂੰ ਕਹੂੰਗਾ ਉਹ ਸਾਹਮਣੇ ਦਿਖ ਰਿਹਾ। ਇੱਕ ਉਹ ਕੱਟ ਸੀ, ਇੱਕ ਇਦੋਂ ਅੱਗੇ ਪਾੜ ਸੀ, ਇੱਕ ਫੂਸ ਮੰਡੀ ਪਾੜ ਸੀ। ਇਹਨਾਂ ਨੂੰ ਭਰਨ ਦਾ ਸਰਕਾਰ ਨੇ ਟੈਂਡਰ ਦਿੱਤਾ। ਹੁਣ ਉਹ ਟੈਂਡਰ ਸਾਨੂੰ ਨਹੀਂ ਪਤਾ ਜਨਤਕ ਤੌਰ ਤੇ 80 ਲੱਖ ਦਾ ਸੀ ਕਿ ਕਰੋੜ ਰੁਪਏ ਦਾ ਸੀ ਜਾਂ ਕਿੰਨੇ ਦਾ ਸੀ। ਇਹ ਸਿਰਫ ਮਿੱਟੀ ਨਾਲ ਪੂਰਤੀ ਕਰੀ ਗਈ। ਜਦੋਂ ਇਹਦੀ ਮਿੱਟੀ ਨਾਲ ਪੂਰਤੀ ਕਰ ਰਹੇ ਸੀ ਤਾਂ ਉਦੋਂ ਅਸੀਂ ਡੇ ਬਾਈ ਡੇ ਇੱਥੋਂ ਦੇ ਜਿਹੜੇ ਆਫੀਸਰ ਅਧਿਕਾਰੀ ਨੇ, SDO ਹੋ ਗਏ, ਐਕਸੀਅਨ ਹੋ ਗਏ, ਉਹਨਾਂ ਨੂੰ ਬੇਨਤੀ ਕਰੀ ਵੀ ਇਹ ਬੰਨ ਜਿਹੜਾ ਕੱਚੀ ਮਿੱਟੀ ਦਾ ਤੁਸੀਂ ਬਣਾ ਰਹੇ ਹੋ, ਕੱਕਾ ਰੇਤਾ, ਇਹਦੇ ਤੇ ਪੈਸੇ ਲਾਏ ਦਾ ਕੋਈ ਫਾਇਦਾ ਨਹੀਂ, ਇਹ ਬੰਨ ਡੈਮੇਜ ਹੋ ਜਾਊਗਾ। ਤੁਸੀਂ ਕਿਰਪਾ ਕਰਕੇ ਇਸ ਬੰਨ ਦੀ ਥੱਲੋਂ ਇਹਦੀ ਫਾਊਂਡੇਸ਼ਨ ਤਕੜੀ ਕਰਕੇ ਲੈ ਕੇ ਉਹ ਨਿਉਂ ਤਕੜੀ ਕਰੋ। ਸੋ ਉਹਨਾਂ ਨੇ ਸਾਡੀਆਂ ਗੱਲਾਂ ਨੂੰ ਅੱਖੇ ਪਰੋਖੇ ਕਰਤਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਆਫਟਰ ਦੈਟ ਜਦੋਂ ਪਾਣੀ ਘਟ ਗਿਆ, ਪਾਣੀ ਆਉਣ ਦੇ ਦੁਬਾਰੇ ਚਾਂਸ ਆ, ਅਸੀਂ ਦੁਬਾਰੇ ਇਹਨੂੰ ਕਰਾਂਗੇ, ਤੁਸੀਂ ਸਾਨੂੰ ਟਾਈਮ ਦਿਓ। ਚਲੋ ਜੀ ਅਸੀਂ ਟਾਈਮ ਦਿੱਤਾ। ਹੁਣ ਟਾਈਮ ਦਿੰਦੇ ਦਿੰਦੇ ਦੁਬਾਰੇ ਉਹ ਦਿਨ ਆ ਗਏ ਜੀ ਦੁਬਾਰਾ। ਤੇ ਹੁਣ ਜੇ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਕਮੇਟੀ ਦਾ ਗਠਨ ਕਰਿਆ, ਸਾਰੇ ਪਿੰਡ ਨੇ ਏਕਾ ਕਰਿਆ, ਫੂਸ ਮੰਡੀ ਨੇ ਏਕਾ ਕਰਿਆ, ਸਾਧੂ ਵਾਲੇ ਨੇ ਏਕਾ ਕਰਿਆ, ਸਾਰੇ ਪਿੰਡਾਂ ਦੇ ਏਕੇ ਕਰਨ ਤੋਂ ਬਾਅਦ ਸਰਕਾਰ ਤੇ ਇੱਕ ਪ੍ਰੈਸ਼ਰ ਬਿਲਡ ਹੋਇਆ। ਪ੍ਰੈਸ਼ਰ ਬਿਲਡ ਹੋਣ ਤੋਂ ਬਾਅਦ ਵੀ ਉਹਨਾਂ ਨੇ ਕੀ ਕਰਿਆ ਵੀ ਇਹਦਾ ਠੇਕਾ ਫੇਰ 2 ਲੱਖ 'ਚ ਦੇਤਾ। ਤੇ ਉਹ 2 ਲੱਖ ਰੁਪਏ ਦੇ ਵਿੱਚ ਸਿਰਫ ਉੱਥੇ ਮੰਨ ਕੇ ਚਲੋ ਗੱਟੇ ਦਿਖੀ ਜਾਂਦੇ। ਜੇ ਉਹਨਾਂ ਦੀ ਗਿਣਤੀ ਕਰੀਏ ਤਾਂ ਵੱਧ ਤੋਂ ਵੱਧ 1000 ਤੋਂ ਲੈ ਕੇ 1500 ਦੇ ਵਿੱਚ ਗੱਟਾ ਹੋਊਗਾ। ਤੇ ਜਿਹੜੀ ਮਾੜੀ ਮੋਟੀ ਉਹ ਮਿੱਟੀ ਪਈ ਆ ਦੇਖ ਰਹੇ ਹੋ ਤੁਸੀਂ, ਹੱਦ ਤੋਂ ਹੱਦ 30 ਤੋਂ ਲੈ ਕੇ 35 ਉਹ ਡੈਂਪਰ ਹੋਣਗੇ। ਵੀ 2 ਲੱਖ ਰੁਪਏ ਦੇ ਵਿੱਚ ਆਹ ਮਿੱਟੀ ਪਾ ਕੇ ਤੇ ਇਹਦੀ ਖਾਨਾ ਪੂਰਤੀ ਕਰਕੇ ਫਿਰ ਇੱਥੋਂ ਚਲੇ ਗਏ ਜੀ। ਬਿਲਕੁਲ। ਤਾਂ ਇਹ ਇੱਕ ਜਿਹੜੀ ਅਸੀਂ ਧਰਾਤਲ ਤੋਂ ਤੁਹਾਨੂੰ ਰਿਪੋਰਟ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਬਾਈ ਤੁਸੀਂ ਵੀ ਇਸੇ ਇਲਾਕੇ ਨੂੰ ਬਿਲੋਂਗ ਕਰਦੇ ਹੋ, ਤਾਂ ਕੀ ਲੱਗਦਾ ਜਿਹੜਾ ਕਿ ਇੱਥੋਂ ਹੁਣ ਇਹ ਨਾਲੀ ਬਿਲਕੁਲ ਸ਼ਾਂਤ ਆ, ਜਦੋਂ ਚੜ੍ਹ ਕੇ ਆਉਂਦੀ ਆ ਤਾਂ ਫਿਰ ਕਹਿਰ ਮਚਾ ਦਿੰਦੀ ਹੈ? ਹਾਂਜੀ,
ਤਾਂ ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਏ, ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ, ਉੱਥੋਂ ਦੀ ਇੱਥੇ ਪਾਈਪਾਂ ਨੱਪੀਆਂ ਹੋਈਆਂ ਸੀ, ਇੱਥੇ ਗਊਸ਼ਾਲਾ ਤੋਂ, ਤੇ 4 ਇੱਥੇ ਨਿਕਲਦੀਆਂ ਗਈਆਂ, ਉਹਦੇ ਰਾਹੀਂ ਨਿਕਲਦਾ। ਉੱਥੇ ਹੁਣ ਦੁਕਾਨਾਂ ਬਣ ਗਈਆਂ, ਗਊਸ਼ਾਲਾ ਨਗਰ ਪੰਚਾਇਤ ਵਾਲਿਆਂ ਨੇ ਉਹ ਕਰਤੀਆਂ। ਹੁਣ ਅਸੀਂ ਮੰਗ ਇਹੀ ਚਾਹੁੰਦੇ ਹਾਂ ਕਿ ਇੱਥੇ ਇੱਕ ਸੈਫਰਨ ਬਣੇ, ਉਹਦਾ ਪਾਣੀ ਇੱਥੇ ਉਹਦਾ ਪੂਰਾ ਪ੍ਰੋਪਰ ਤਰੀਕੇ ਨਾਲ ਇੱਕ ਸਹੀ ਮੈਨੇਜਮੈਂਟ ਕਰਕੇ ਜਿਹੜਾ ਪਾਣੀ ਇਹਦਾ ਅੰਦਰ ਨੂੰ ਫੇਰ ਜਾਇਆ ਜਾਵੇ, ਉਹਦੇ ਨਾਲ ਨੁਕਸਾਨ ਬਚ ਸਕਦਾ। ਇਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਪ੍ਰੋਪਰ ਢੰਗ ਨਾਲ, ਕਈ ਤਕਨੀਕ ਨਾਲ ਐਰੀਗੇਸ਼ਨ ਡਿਪਾਰਟਮੈਂਟ ਉਹ ਕਰੇ ਜੀ, ਵਧੀਆ ਢੰਗ ਨਾਲ ਇਹਦਾ ਨਿਕਾਸ ਦੁਬਾਰ ਤੋਂ ਇਹਨੂੰ ਘੱਗਰ ਦੇ ਵਿੱਚ ਪਾਇਆ ਜਾਵੇ। ਪ੍ਰੋਫੈਸਰ ਸਾਹਿਬ, ਜਿਵੇਂ ਪਿੰਡਾਂ ਦੇ ਵਿੱਚ ਜਾਂਦੇ ਹੋ, ਪਿੰਡਾਂ ਦੇ ਜਵਾਕ ਵੀ ਤੁਹਾਡੇ ਕੋਲ ਪੜ੍ਹਦੇ ਨੇ, ਸਕੂਲਾਂ ਦੇ ਵਿੱਚ ਆਉਂਦੇ ਨੇ, ਤਾਂ ਕਿੰਨਾ ਕੁ ਨੁਕਸਾਨ ਦੱਸਦੇ ਰਹੇ ਨੇ ਉਦੋਂ ਜਿਹੜੇ ਬੱਚੇ ਸੀਗੇ ਇੱਥੇ ਤੁਹਾਡੇ ਕੋਲ? ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? ਅਸਲ ਦੇ ਵਿੱਚ ਜੀ ਪਿਛਲੇ ਸਾਲ 18 ਜੁਲਾਈ, ਅੱਜ 18 ਜੁਲਾਈ ਨੂੰ ਸਵੇਰੇ 5 ਵਜੇ ਫੂਸ ਮੰਡੀ ਤੋਂ ਬੰਨ੍ਹ ਟੁੱਟਿਆ ਸੀਗਾ। 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ ਜੀ, ਕਿਉਂਕਿ ਜਿਹੜਾ ਪਿਛਲੇ ਸਾਲ ਜਦੋਂ 18 ਜੁਲਾਈ ਤੋਂ ਬਾਅਦ ਜਿਹੜੇ ਅਗਲੇ 2-3 ਮਹੀਨੇ ਸੀਗੇ, ਜਿਹੜੀ ਕਰਨ ਤੇ ਪੁਨਰ ਸਥਾਪਨਾ ਕਰਨ ਤੇ ਸਾਰੀਆਂ ਚੀਜ਼ਾਂ ਦੀ, ਘਰਾਂ ਦੀ, ਫਸਲਾਂ ਦੀ, ਬਹੁਤ ਹੀ ਜ਼ਿਆਦਾ ਸੰਘਰਸ਼ ਭਰਿਆ ਸਮਾਂ ਸੀਗਾ। ਹਾਲਾਂਕਿ ਉਹ ਸਮਾਂ ਨਿਕਲਿਆ ਲੋਕਾਂ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ। ਬੜੀ ਦੂਰੋਂ ਦੂਰੋਂ ਸੰਗਤ ਆ ਕੇ ਉਹਨਾਂ ਨੇ ਇੱਥੇ ਸੇਵਾ ਕੀਤੀ ਤੇ ਸਾਡੇ ਲੋਕਾਂ ਨੂੰ ਪੈਰਾਂ ਸਿਰ ਖੜਾ ਕੀਤਾ, ਤੇ ਲਗਭਗ ਯਾਨੀ ਕਿ 1.5 ਮਹੀਨਾ ਤੱਕ ਸਕੂਲ ਨਹੀਂ ਖੁੱਲ੍ਹ ਸਕੇ, ਬੱਚੇ ਸਕੂਲ ਨਹੀਂ ਜਾ ਸਕੇ। ਬਹੁਤ ਜ਼ਿਆਦਾ ਯਾਨੀ ਜ਼ਿੰਦਗੀ ਲੀਹ ਤੋਂ ਲੈ ਗਈ ਸੀ ਪੂਰੀ ਤਰ੍ਹਾਂ, ਤੇ ਉਹ ਜ਼ਿੰਦਗੀ ਲੀਹ ਤੇ ਚੜ੍ਹਨ ਤੇ ਬਹੁਤ ਜ਼ਿਆਦਾ ਸਮਾਂ ਲੱਗਿਆ। ਅੱਜ ਵੀ ਸੜਕਾਂ ਟੁੱਟੀਆਂ ਹੋਈਆਂ। ਆ ਇੱਥੋਂ ਜਿਹੜੀ ਫੂਸ ਮੰਡੀ ਨੂੰ ਸੜਕ ਜਾਂਦੀ ਹੈ, ਥੱਲੋਂ ਖੁਰ ਚੁੱਕੀ ਹੈ, ਬਿਲਕੁਲ ਇੱਕ ਛੋਟਾ ਜਿਹੇ ਕਿਨਾਰੇ ਤੋਂ ਲੋਕ ਗੁਜ਼ਰ ਕੇ ਜਾਂਦੇ ਆ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਹ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ, ਉਹ ਨੁਕਸਾਨ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ, ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਹੁਣ ਵੀ ਜਦੋਂ ਥੋੜ੍ਹਾ ਜਿਹਾ ਵੀ ਪਾਣੀ ਦੀ ਖਬਰ ਮਿਲਦੀ ਆ ਤਾਂ ਲੋਕ ਇੱਕਦਮ ਪੈਨਿਕ ਸਥਿਤੀ 'ਚ ਚਲੇ ਜਾਂਦੇ ਆ। ਫਿਰ ਦਵਾ-ਦਵ ਲੋਕ ਫੋਨ ਕਰਨਾ ਸ਼ੁਰੂ ਕਰਦੇ ਆ। ਅਸੀਂ ਇਸ ਵਾਰੀ ਇਕੱਠੇ ਵੀ ਹੋਏ ਆ, ਪਹਿਲਾਂ ਕਿਉਂਕਿ ਸਾਡੀ ਕੋਈ ਪਲਾਨਿੰਗ ਨਹੀਂ ਹੁੰਦੀ ਸੀ, ਸਾਨੂੰ ਪਤਾ ਨਹੀਂ ਹੁੰਦਾ ਸੀਗਾ। ਇਸ ਵਾਰੀ ਅਸੀਂ ਪਿੰਡਾਂ ਦਾ ਇਕੱਠ ਵੀ ਕੀਤਾ ਕਿ ਜੇਕਰ ਕੋਈ ਐਮਰਜੈਂਸੀ ਹਾਲਾਤ ਬਣਦੇ ਆ ਤਾਂ ਸਾਨੂੰ ਖੁਦ ਕੀ ਕਰਨ ਦੀ ਲੋੜ ਹੈ, ਸਰਕਾਰ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਉਣ ਦੀ ਲੋੜ ਹੈ। ਕਿਉਂਕਿ ਜਿਹੜੇ ਡਰੇਨੇਜ ਮਹਿਕਮੇ ਦੇ ਅਧਿਕਾਰੀ ਨੇ ਉਹ ਇੰਨੇ ਕੁ ਜ਼ਿਆਦਾ, ਇਹ ਡਰੇਨੇਜ ਮਹਿਕਮਾ ਭ੍ਰਿਸ਼ਟ ਆ ਵੀ ਇਹ ਹਰ ਗੱਲ ਦੇ ਵਿੱਚੋਂ ਕਮਾਈ ਭਾਲਦੇ ਆ। ਕਿਉਂਕਿ ਜਦੋਂ ਹੜ੍ਹ ਆਉਂਦਾ ਹੈ ਸਾਡੇ ਲਈ ਤਾਂ ਇਹ ਦੁੱਖਾਂ ਦਾ ਕਾਰਨ ਬਣਦਾ, ਲੇਕਿਨ ਕੁਝ ਲੋਕਾਂ ਲਈ ਇਹ ਹਲਾਰਾ ਲੈ ਕੇ ਆਉਂਦਾ, ਔਰ ਉਹਨਾਂ ਲਈ ਖੁਸ਼ੀ ਦੇ ਮੌਕੇ ਪੈਦਾ ਕਰਦਾ, ਉਹਨਾਂ ਲਈ ਕਮਾਈ ਦੇ ਮੌਕੇ ਪੈਦਾ ਕਰਦਾ। ਤੁਸੀਂ ਦੇਖ ਲਓ ਕਿ ਤੁਹਾਡੀ ਇੱਕ ਚੈਨਲ ਦੀ ਰਿਪੋਰਟ ਹੈ ਵੀ ਜਿਹੜੀ ਡਰੇਨ ਆ ਰਹੀ ਅੱਕਾਂ ਵਾਲੀ ਤੋਂ, ਚਾਹੇ ਸੁਨਾਮ ਵਾਲੇ ਪਾਸੋਂ ਜਿਹੜੀ ਉਹ ਵੀ ਆ ਕੇ ਘੱਗਰ 'ਚ ਪੈ ਰਹੀ ਹੈ, ਟਾਂਗਰੀ ਨਦੀ ਵੀ ਘੱਗਰ 'ਚ ਪੈ ਰਹੀ ਹੈ, ਮਾਰਕੰਡਾ ਵੀ ਘੱਗਰ 'ਚ ਪੈ ਰਿਹਾ ਹੈ, ਪਟਿਆਲਾ ਨਦੀ ਵੀ ਘੱਗਰ 'ਚ ਪੈ ਰਹੀ ਹੈ, ਸੁਖਨਾ ਨਾਲਾ ਵੀ ਘੱਗਰ 'ਚ ਪੈ ਰਿਹਾ ਹੈ। ਲਗਭਗ 24 ਤੋਂ 25 ਡਰੇਨੇਜ ਨੇ ਜਿਹੜੀਆਂ, ਇਹ 3 ਛੋਟੀਆਂ ਸਹਾਇਕ ਨਦੀਆਂ ਤੋਂ ਬਿਨਾਂ ਇੱਕ ਕੁਸਲਿਆ ਜਿਹੜੀ ਨਦੀ ਹੈ, ਸਹਾਇਕ ਨਦੀ ਹੈ, ਉਹਦੇ ਤੇ ਡੈਮ ਵੀ ਬਣਿਆ ਛੋਟਾ ਜਿਹਾ, ਪਰ ਉਹ ਡੈਮ ਤੋਂ ਪਾਣੀ ਛੱਡਣ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਲਗਭਗ ਯਾਨੀ ਸਾਰੇ ਪੰਜਾਬ ਦਾ ਤੇ ਹਰਿਆਣੇ ਦੇ ਬਹੁਤੇ ਸ਼ਹਿਰਾਂ ਦਾ ਪਾਣੀ, 41 ਸ਼ਹਿਰਾਂ ਦਾ ਸੀਵਰੇਜ ਇਹਦੇ ਵਿੱਚ ਡਿੱਗ ਰਿਹਾ ਹੈ, ਔਰ ਸਾਰੀਆਂ ਨਿਕਾਸੀਆਂ ਇੰਡਸਟਰੀਆਂ ਦਾ ਪਾਣੀ ਉਹ ਵੀ ਇਹਦੇ 'ਚ ਡਿੱਗ ਰਿਹਾ। ਪੂਰਾ ਸਾਲ ਇਹਦੇ ਵਿੱਚ ਕਾਲਾ ਔਰ ਗੰਦਾ ਪਾਣੀ ਵਗਦਾ ਹੈ, ਜਿਹੜਾ ਸਾਨੂੰ ਬਿਮਾਰੀਆਂ ਬਣਦਾ। ਸਾਡੇ ਲਈ ਕਾਲੇ ਪਾਣੀਆਂ ਦੀ ਸਜ਼ਾ ਸਾਨੂੰ ਬਰਕਰਾਰ ਰਹਿੰਦੀ ਹੈ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ। ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਘੱਗਰ ਜਿਹੜੀ ਆ ਸਾਡੇ ਲਈ, ਸਾਡੇ ਜਿੱਥੇ ਇਹ ਜੀਵਨ ਰੇਖਾ ਸੀ ਸਾਡੇ ਲਈ, ਔਰ ਅੱਜ ਵੀ ਜਦੋਂ ਮਤਲਬ ਇਹਦੇ 'ਚੋਂ ਪਾਣੀ ਵਗਦਾ ਰਹਿੰਦਾ ਹੈ ਤਾਂ ਪਾਣੀ ਧਰਤੀ ਦਾ ਪੱਧਰ ਉੱਚਾ ਹੁੰਦਾ ਹੈ, ਪਰ ਪਾਣੀ ਵੀ ਗੰਦਾ ਵਗਣ ਲੱਗ ਗਿਆ। ਤੇ ਜਦ ਇਹ ਆਉਂਦਾ, ਪਾਣੀ ਬਹੁਤ ਜ਼ਿਆਦਾ ਆਉਂਦਾ ਤੇ ਸਾਡਾ ਨੁਕਸਾਨ ਕਰਦਾ, ਤਾਂ ਇਹਦੇ ਨਾਲ ਸਾਡੇ ਲਈ ਇਹ ਜਿਹੜੇ ਦੁੱਖਾਂ ਦੀ ਘਾਟੀ ਬਣ ਚੁੱਕੀ ਹੈ। ਤੇ ਇਹ ਜਿਹੜੇ ਸਾਡੇ ਜ਼ਖਮ ਹੈ
ਇਹਨੂੰ ਜਿਹੜਾ ਇਹਦੇ ਤੇ ਮੱਲ ਮਿਲਾਉਣ ਦਾ ਜਿਹੜਾ ਯਤਨ ਹੈ ਉਸ ਕਿਸਮ ਦਾ ਨਹੀਂ ਹੋ ਰਿਹਾ ਜੀ। ਤਾਂ ਇਹ ਬਿਲਕੁਲ ਅਸੀਂ ਤੁਹਾਡੇ ਨਾਲ ਜਿਹੜੀ ਕਿ ਇਹ ਗੱਲਬਾਤ ਆ ਉਹ ਕਰ ਰਹੇ ਆ ਇੱਥੇ, ਤੁਹਾਨੂੰ ਦਿਖਾ ਵੀ ਰਹੇ ਆ ਬਈ ਕੀ ਤਹਈਏ ਕੀਤੇ ਗਏ ਨੇ ਤੁਹਾਡੇ ਪਿੰਡਾਂ ਦੇ ਵਿੱਚ ਜਾਂ ਖੇਤਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਪਿਛਲੀ ਵਾਰ। ਇਸ ਘੱਗਰ ਨੇ ਬਹੁਤ ਜ਼ਿਆਦਾ ਜਿਹੜਾ ਕਿ ਕਹਿਰ ਮਚਾਇਆ ਸੀ, ਤਾਂ ਤੁਹਾਡੇ ਵੱਲੋਂ ਕੀ ਤਹਈਏ ਕੀਤੇ ਗਏ ਨੇ ਇਸ ਵਾਰ? ਪਿਛਲੀ ਵਾਰ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਪਿਛਲੀ ਵਾਰ ਜਿਹੜਾ ਸਾਡਾ 2023 ਦੇ ਵਿੱਚ ਘੱਗਰ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਸੀਗੀ। ਸਾਡੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ, ਮਿੱਟੀ ਪਾਈ ਵੀ ਪੂਰਾ ਪ੍ਰਬੰਧ ਕੀਤਾ ਸੀਗਾ, ਪਰ ਫਿਰ ਵੀ ਮਨ ਕਹਿਰ ਹੀ ਇੰਨਾ ਜ਼ਿਆਦਾ ਸੀ, ਪਾਣੀ ਇੰਨਾ ਸੀਗਾ ਜ਼ਿਆਦਾ। ਅੱਜ ਦੇ ਦਿਨ, ਅੱਜ 18 ਜੁਲਾਈ ਹੋ ਗਈ, ਅੱਜ ਦੇ ਦਿਨ ਫੂਸ ਮੰਡੀ ਤੋਂ ਪਾੜ ਖੁੱਲਿਆ ਸੀ ਜਿਹਨੇ ਹਜ਼ਾਰਾਂ ਏਕੜ ਫਸਲ ਤਬਾਹ ਕਰਤੀ ਸੀ। ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ, ਸਰਕਾਰਾਂ ਨੂੰ ਵੀ ਬਾਅਦ ਚ ਮੁਆਵਜ਼ੇ ਵੰਡਣ ਦਾ ਕੋਈ ਫਾਇਦਾ ਨਹੀਂ ਹੁੰਦਾ। 6800 ਰੁਪਈਆ ਕਿੱਲੇ ਦਾ ਪਿਛਲੀ ਵਾਰ ਵੰਡਿਆ ਤੇ 5000 ਏਕੜ ਮੈਨੂੰ ਲੱਗਦਾ ਫਸਲ ਡੁੱਬੀ ਹੋਊਗੀ ਏਕੜ, ਤੇ ਕਿੰਨਾ ਪੈਸਾ ਬਣ ਗਿਆ। ਜੇ ਕਿਉਂ ਨਾ ਕੁਛ ਪੈਸਾ ਹੁਣੀ ਸ਼ੁਰੂ ਦੇ ਵਿੱਚ ਇਹਦੀ ਸਾਰੀ ਦੇਖ ਰੇਖ ਕੀਤੀ ਜਾਵੇ, ਘੱਗਰ ਦੇ ਕਿਨਾਰੇ ਬੰਨ੍ਹ ਦੀ, ਤੇ ਬਚਤ ਹੋ ਜਾਵੇ। ਜਿੱਥੇ ਗੱਟਿਆਂ ਦੀ ਲੋੜ ਆ ਉੱਥੇ ਗੱਟੇ ਲਾਏ ਜਾਣ, ਜਿਹੜੇ ਪਾੜ ਖੁੱਲੇ ਸੀ ਜਿੱਥੇ ਪੱਥਰ ਦੀ ਲੋੜ ਉੱਥੇ ਪੱਥਰ ਲਾਏ ਜਾਣ। ਜਿਵੇਂ ਇੱਥੋਂ ਪਿੱਛੇ ਪਿੰਡ ਪੈਂਦਾ ਗਾ ਸਰਦੂਲੇ ਵਾਲਾ, ਉਹਦੇ ਮੱਥੇ ਤੇ ਠੱਲਾਂ ਲੱਗੀਆਂ ਸੀ, ਪਿਛਲੀਆਂ ਸਰਕਾਰਾਂ 'ਚ ਪੁਰਾਣੇ ਸਮਿਆਂ 'ਚ ਲੱਗੀਆਂ ਸੀਗੀਆਂ। ਉਹ ਵੀ ਅੱਜ ਦੀ ਘੜੀ ਜੇ ਤੁਸੀਂ ਦੇਖੋ ਜਾ ਕੇ, ਉਹ ਸਟੱਡ ਜਿਹੜੇ ਡਿੱਗੇ ਪਏ ਆ, ਜਿੱਥੇ ਪਾਣੀ ਟੱਕਰ ਮਾਰਦਾ ਸੀ, ਤੇਜ਼ ਵਹਾਅ ਹੁੰਦਾ ਸੀ, ਹੁਣ ਵੀ ਉੱਥੋਂ ਟੁੱਟਣ ਦਾ ਖਤਰਾ ਗਾ। ਵੀ ਉੱਥੇ ਵੀ ਗੌਰ ਕੀਤੀ ਜਾਵੇ। ਉੱਥੇ ਜ਼ਿਆਦਾਤਰ ਪੱਥਰ ਦੀ ਲੋੜ ਹੀ ਹੈ, ਨਹੀਂ ਉੱਥੋਂ ਕਿਸੇ ਵੀ ਟਾਈਮ ਇਹਦਾ ਕੋਈ ਪਤਾ ਨਹੀਂ ਦਰਿਆ ਦਾ ਕਦੋਂ ਆ ਜੇ। ਜ਼ਿਆਦਾਤਰ ਇਹਦਾ ਸਾਉਣ ਤੇ ਭਾਦੋ ਮਹੀਨੇ 'ਚ ਇਹ ਕਹਿਰਬਨ ਹੁੰਦਾ, ਬਰਸਾਤਾਂ ਹੁੰਦੀਆਂ ਨੇ। ਅੱਜ ਜਿਹੜਾ ਇਹ ਸੁੱਕਾ ਚੱਲ ਰਿਹਾ ਗਾ, ਤੇ ਪਿਛਲੀ ਵਾਰ ਇਹਨੇ ਬਹੁਤ ਤਬਾਹੀ ਠਾਈ ਸੀ ਤੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ। ਹਾਂ, ਪਿਛਲੀ ਵਾਰ ਚਲੋ ਸਰਕਾਰ ਨੇ ਵੀ ਸਹਿਯੋਗ ਦਿੱਤਾ, ਸਾਨੂੰ ਦਿੱਤਾ ਵੀ ਤੇਲ ਪਾਓ ਜਾਂ ਕੁਝ ਵੀ ਕਰੋ, ਉਦਮ ਲਾਇਆ, ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ, ਪਰ ਪਾਣੀ ਬਹੁਤ ਜ਼ਿਆਦਾ ਸੀਗਾ ਜੀ। ਤੇ ਪਿੰਡ ਹੁਣ ਵੀ ਸਾਡਾ ਪਿੰਡ ਕਰ ਰਿਹਾ ਗਾ ਬਾਸ਼ ਇਕੱਠੀ, ਜਿਵੇਂ ਭਰਾਵਾਂ ਨੇ ਪੈਸੇ ਪਾਏ ਆ। ਕੋਈ ਵੀ ਗਰੀਬ ਭਰਾ ਹੈ ਨਾ, ਕੰਮ ਆ, ਮਜ਼ਦੂਰ ਆ, ਦੁਕਾਨਦਾਰ ਵੀਰਾ, ਮੰਡੀ ਵਾਲੇ ਵੀਰਾ 500 ਰੁਪਇਆ ਘਰ ਮੰਗਰ ਪਾਇਆਗਾ। ਹੁਣ ਵੀ ਪਿੰਡ ਹੀ ਇਸ ਬੰਨ੍ਹ ਦੀ ਦੇਖ ਰੇਖ ਕਰੂਗਾ ਜੀ। ਹਾਂ, ਇੱਥੋਂ ਪੁਲ ਤੋਂ ਲੈ ਕੇ ਤਕਰੀਬਨ ਸਾਡੇ ਸਰਦੂਲਗੜ੍ਹ ਦੀ ਹੱਦ ਪੈਂਦੀ ਹੈ 3 ਕਿਲੋਮੀਟਰ। ਸਾਧੂ ਵਾਲੇ ਪਿੰਡ ਨਾਲ ਜਾ ਹੱਦ ਲੱਗਦੀ ਹੈ, ਉਦੋਂ ਅੱਗੇ ਸਾਧੂ ਵਾਲਾ ਸ਼ੁਰੂ ਹੋ ਜਾਂਦਾ। ਉਹ ਭਰਾ ਵੀ ਪੂਰਾ ਪ੍ਰਬੰਧ ਕਰ ਰਹੇ ਆ ਸਾਧੂ ਵਾਲੇ ਦੇ। ਉਦੋਂ ਅੱਗੇ ਪਿੰਡ ਫੂਸ ਮੰਡੀ ਸ਼ੁਰੂ ਹੋ ਜਾਂਦਾ। ਫੂਸ ਮੰਡੀ ਵਾਲੇ ਵੀਰਾਂ ਨੇ ਮੈਨੂੰ ਲੱਗਦਾ ਸ਼ਾਇਦ ਕੰਮ ਬਣਨ ਦਾ ਸ਼ੁਰੂ ਕਰ ਰੱਖਿਆ ਗਾ ਜੀ। ਕਰ ਰੱਖਿਆ ਨਾ ਰਿੰਪੀ, ਜਿਵੇਂ ਬਾਈ ਨੇ ਦੱਸਿਆ ਕਿ ਪਹਿਲਾਂ ਹੀ ਪ੍ਰਬੰਧ ਕੀਤੇ ਜਾਣ ਮਗਰੋਂ ਮੁਆਵਜ਼ੇ ਦੇਣ ਨਾਲੋਂ, ਬਾਕੀ ਸਹੀ ਹੈ ਇਹ ਗੱਲ। ਪਰ ਹੁਣ ਤੁਹਾਡੇ ਵੱਲੋਂ ਕੀ ਤਹਈਏ ਕੀਤੇ ਜਾਣਗੇ? ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਬਾਸ਼ਾਂ ਇਕੱਠੀਆਂ ਕਰ ਰਹੇ ਹਾਂ ਪਿੰਡਾਂ ਦੇ ਵਿੱਚੋਂ, ਜਿਹੜੀ ਢਾਲ ਪੈਂਦੀ ਆ ਉਹ ਅਸੀਂ ਇਕੱਠੀ ਕਰਾਂਗੇ, 2-2 400 ਰੁਪਏ ਜਿੰਨਾ ਵੀ ਆਇਆ। ਕੀ ਲੱਗਦਾ ਵੀ ਉਹਦੇ ਨਾਲ ਇਹ ਬੰਨ੍ਹ ਨੇ ਜਿਹੜੇ ਇਹ ਰੁਕ ਜਾਣਗੇ ਜਾਂ ਜਿਹੜਾ ਪਾਣੀ ਦਾ ਵਹਾਅ ਉਹ ਮੋੜ ਸਕੋਗੇ? ਬਿਲਕੁਲ ਬਈ, ਅਸੀਂ ਬਹੁਤ ਨਾ, ਸਾਡੇ ਕਦੇ ਪਹਿਲਾਂ ਏਕਾ ਨਹੀਂ ਹੋਇਆ ਸੀ ਪਾਣੀ ਤੋਂ ਪਹਿਲਾਂ। ਅਸੀਂ ਸਾਰੇ ਭਰਾਵਾਂ ਨੇ ਇਨੀਸ਼ੀਏਟਿਵ ਲਿਆ, ਕਾਲੇ ਨੇ, ਸਾਰੇ ਇਹਨਾਂ ਦੇ ਖੇਤ ਬਿਲਕੁਲ ਇਹਦੇ ਉੱਤੇ ਹੈ, ਘੱਗਰ ਦੇ ਉੱਤੇ ਆ। ਇਹਨਾਂ ਨੂੰ ਇਹ ਵੀ ਡਰ ਹੈ ਵੀ ਆਉਣ ਵਾਲੇ ਸਮੇਂ ਇੱਕ ਘੱਗਰ ਇਹੋ ਜਿਹਾ ਚੀਜ਼ ਬਣੀ ਹੋਈ ਆ ਬਈ ਜੀ, ਇਹਦਾ ਜਿੱਧਰ ਨੂੰ ਮੂੰਹ ਹੋ ਗਿਆ, ਇਹ ਐ ਨਹੀਂ ਪਤਾ ਵੀ ਖੇਤਾਂ ਨੂੰ ਵਿੱਚ ਆਪਦੇ ਸਮੇਟ ਕੇ ਲੈ ਜੇ ਤੇ ਉੱਥੇ ਮੰਨ ਲਓ ਪਾਣੀ ਦਾ ਵਹਾਅ ਹੀ ਚੱਲਣ ਲੱਗ ਜੇ। ਸੋ ਕਈ ਜ਼ਿਮੀਂਦਾਰ ਇਹੋ ਜਿਹੇ ਜਿਨ੍ਹਾਂ ਕੋਲੇ ਮਹਿਜ ਇੱਥੇ 1.5 ਏਕੜ ਜ਼ਮੀਨ ਹੈ, ਉਹਦੇ ਵਿੱਚ ਦੀ ਘੱਗਰ ਬਣ ਗਿਆ ਖੋਰ ਪਾ ਕੇ। ਉਹਦੀ ਹੁਣ ਵਿਚਾਰੇ ਦੀ ਜ਼ਮੀਨ ਹੀ 3 ਤੋਂ ਲੈ ਕੇ 4 ਕਨਾਲਾਂ ਰਹਿ ਗਈ, ਬਾਕੀ ਸਾਰੀ ਚੋਂ ਘੱਗਰ ਵਗੀ ਜਾਂਦਾ। ਸੋ ਇਹਨਾਂ ਨੂੰ ਤਾਂ ਇਹ ਡਰ ਹੈਗਾ। ਤੇ ਸਾਨੂੰ ਹੁਣ ਵਿਸ਼ਵਾਸ ਇਹ ਹੈ ਵੀ ਅਸੀਂ ਸਾਰਾ ਪਿੰਡ ਗੁਰੂ ਘਰ ਅਸੀਂ ਅਰਦਾਸ ਕਰੀ, ਅਸੀਂ ਇੱਕ ਮੱਤ ਹੈ, ਇੱਕ ਮੁੱਠ ਹੈ, ਅਸੀਂ 500 ਰੁਪਇਆ ਘਰ ਮੰਗਰ ਵਾਸ਼ ਇਕੱਠੀ ਕਰੀ ਹੈ। ਤੇ ਸਾਡਾ ਟਾਰਗੇਟ ਇਹ ਹੈ ਵੀ ਵਾਹਿਗੁਰੂ ਸੁੱਖ ਰੱਖੇ ਵੀ ਅਸੀਂ ਇਹਨੂੰ 20 ਫੁੱਟ ਜਾਂ 22 ਫੁੱਟ ਚੌੜਾ ਬੰਨ੍ਹ ਨੂੰ ਕਰੀਏ। ਵੀ ਆਪਦੇ ਵੱਲੋਂ ਬਈ ਅਸੀਂ ਪੂਰਾ ਸਿੰਸੀਅਰਲੀ ਐਫਰਟ ਕਰ ਰਹੇ ਹਾਂ ਵੀ ਪੂਰਾ, ਪਰ ਕਰਨ ਵਾਲਾ ਪ੍ਰਮਾਤਮਾ। ਦੇਖੋ ਪਾਣੀ ਜੇ ਓਵਰ ਹੀ ਆ ਗਿਆ ਤਾਂ ਦੇਖੋ ਇਹ 'ਚ ਫਿਰ ਕੋਈ ਕੁਝ ਨਹੀਂ ਕਰ ਸਕਦਾ। ਅਸੀਂ ਗਵਰਨਮੈਂਟ ਤੋਂ ਇਹ ਚਾਹੁੰਦੇ ਹਾਂ ਵੀ ਯਾਰ ਤੁਸੀਂ ਜਿਹੜਾ ਸਾਡਾ ਟੈਕਸ ਦਾ ਪੈਸਾ ਜਾਂ ਸਾਡੇ ਲੋਕਾਂ ਦਾ ਪੈਸਾ ਹੈ, ਇਹ ਬਿਨਾਂ ਗੱਲ ਤੋਂ ਚੰਦ ਅਫਸਰਾਂ ਨੂੰ ਜਾਂ ਠੇਕੇਦਾਰਾਂ ਨੂੰ ਖਵਾਉਣ ਦੀ ਥਾਂ ਤੇ ਜੇ ਉਸ ਪੈਸੇ ਦਾ ਸਹੀ ਯੂਟੀਲਾਈਜੇਸ਼ਨ ਕਰ ਲਓ, ਪੈਸੇ ਦਾ ਸਹੀ ਤੁਸੀਂ ਸਾਨੂੰ ਦੇਖ ਰੇਖ ਹੇਠ ਪੈਸਾ ਲਵਾ ਦਿਓ ਤਾਂ ਅਸੀਂ ਵੀ ਤੁਹਾਡੀ ਮਦਦ ਕਰੀਏ। ਤੁਸੀਂ ਸਾਨੂੰ ਪ੍ਰੋਪਰ ਪੈਸੇ ਦੇ ਦਿਓ। ਹੁਣ ਮੈਂ ਤੁਹਾਨੂੰ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਵੀ ਕਈ ਵਾਰੀ ਨਾ ਐਂ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿਹਨਤਾਂ ਕਰੀਆਂ ਵੀ JCB ਹੈ ਯਾਰ ਕੋਲੇ ਸਾਰਾ ਕੁਛ, ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਆ, ਇਹਦਾ ਧੇਲਾ ਫਾਇਦਾ ਨਹੀਂ। ਜਦੋਂ ਪਾਣੀ ਆ ਗਿਆ ਕੱਲਾ ਕੱਲਾ ਪੱਥਰ ਰੁੜ ਕੇ ਜਿਵੇਂ ਉਹ ਇਕੱਠੇ ਐਂ ਵਗ ਜੂ ਅੱਗੇ, ਫਾਇਦਾ ਕੋਈ ਹੋਣਾ ਨਹੀਂ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਇਹਨੂੰ ਪੱਥਰ ਨੂੰ ਚੱਕ ਕੇ ਜਿਹੜੇ ਗੱਟੇ ਲਾਏ ਆ ਵੀ ਐਟਲੀਸਟ ਯਾਰ ਉੱਥੇ ਆਪਾਂ ਗੱਟਿਆਂ ਦੀ ਥਾਂ ਤੇ ਪੱਥਰ ਲਾ ਦਈਏ ਵੀ ਥੱਲੋਂ ਬੰਨ ਸਟਰੋਂਗ ਹੋ ਜੂ। ਸੋ ਜਮਾ ਬਿਲਕੁਲ ਇਹਨੇ SDO ਹੈ ਜਿਹੜਾ, ਉਹਨੇ ਬਿਲਕੁਲ ਕੋਈ ਗੱਲ ਨਹੀਂ ਸੁਣੀ। ਜਈ ਕਹਿੰਦਾ ਜੀ ਇਹ ਤਾਂ ਅਸੀਂ ਕਰ ਹੀ ਨਹੀਂ ਸਕਦੇ, ਇਹਦਾ ਤਾਂ ਕੰਮ ਹੀ ਬਹੁਤ ਵੱਡਾ ਜੀ। ਵੀ ਕਹਿਣ ਦਾ ਭਾਵੇਂ ਬਹਾਨੇਬਾਜ਼ੀਆਂ ਬਾਈ ਕਰਦੇ ਆ,
ਕਰਨਾ ਨਹੀਂ ਚਾਹੁੰਦੇ। ਕਰਨਾ ਕਿਉਂ ਨਹੀਂ ਚਾਹੁੰਦੇ, ਸਾਨੂੰ ਕਹਿਣ 'ਚ ਕੋਈ ਇਸ 'ਚ ਦੋ ਰਾਏ ਨਹੀਂ। ਇਹਨਾਂ ਨੂੰ ਪਤਾ ਵੀ ਜੇ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਆ ਗਿਆ, ਲੋਕ ਸਹਿਮੇ ਹੋਏ ਆ, ਡਰੇ ਹੋਏ ਆ। ਅੱਜ ਰੁਪਈਆ ਸਾਨੂੰ ਇਸ ਕਾਰਨ ਦਾ ਬਚੂਗਾ 50-60 ਹਜ਼ਾਰ ਜਾਂ ਲੱਖ ਰੁਪਈਆ, ਤੇ ਜੇ ਮਾੜਾ ਜਿਹਾ ਘੱਗਰ ਚੜਿਆ ਆ ਤਾਂ ਅਸੀਂ ਰੁਪਈਆ 2-2 ਕਰੋੜ ਕੁੱਟਾਂਗੇ 15 ਦਿਨਾਂ 'ਚ। ਇਹ ਇੱਕ ਇਨਕਮ ਦਾ ਇਹਨਾਂ ਦਾ ਸੋਰਸ ਹੈ। ਇਹ ਮੰਨ ਲਓ ਜਿਵੇਂ ਦੀਵਾਲੀ ਨੂੰ ਆਪਾਂ ਸੈਲੀਬ੍ਰੇਟ ਕਰਦੇ ਆਂ, ਇਹ ਜਦੋਂ ਅਸੀਂ ਡੁੱਬਦੇ ਆਂ, ਇਹ ਚੰਦ ਅਫਸਰ ਜਾਂ ਇਹ ਮੰਨ ਲਓ ਚੰਦ ਰਾਜਨੀਤਿਕ ਲੋਕ ਉਦੋਂ ਇਹ ਇਸ ਨੂੰ ਸੈਲੀਬ੍ਰੇਟ ਕਰਦੇ ਆ ਵੀ ਯਾਰ ਸਾਨੂੰ ਇੱਕ ਗੋਲਡਨ ਓਪਰਚੁਨਿਟੀ ਮਿਲ ਗਈ ਵੀ ਅਸੀਂ ਇਸ ਪੈਸੇ ਨੂੰ ਆਪਦੀਆਂ ਜੇਬਾਂ 'ਚ ਪਾਵਾਂਗੇ ਤੇ ਲੋਕਾਂ 'ਚ ਪ੍ਰਸ਼ੰਸਾ ਲਵਾਂਗੇ ਵੀ ਅਸੀਂ ਬਹੁਤ ਤੁਹਾਡਾ ਸਾਥ ਦੇਤਾ। ਪਰ ਅੰਦਰਲੇ ਖਾਤੇ ਇਹ ਵੱਧ ਤੋਂ ਵੱਧ ਇੱਥੋਂ ਪੈਸੇ ਕਮਾਉਣਾ ਚਾਹੁੰਦੇ ਆ ਤੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਜੀ। ਬਿਲਕੁਲ। ਤਾਂ ਇਹ ਇੱਥੋਂ ਦੇ ਜਿਹੜੇ ਮੋਹਤਵਾਰ ਆਪਾਂ ਕਹਿ ਸਕਦੇ ਹਾਂ, ਇਹ ਨੌਜਵਾਨ ਜਿਹੜੇ ਅੱਗੇ ਲੱਗ ਕੇ ਪਹਿਲਾਂ ਵੀ ਇਹਨਾਂ ਨੇ ਕਾਫੀ ਜਿਹੜਾ ਕਿ ਤਹਈਆ ਕੀਤਾ ਕਿ ਪਾਣੀ ਇੱਥੋਂ ਰੁਕ ਜੇ। ਇਸ ਬੰਨ੍ਹ ਦੇ ਉੱਪਰ ਲਗਾਤਾਰ ਜਿਹੜੀਆਂ ਟਰੈਕਟਰ ਟਰਾਲੀਆਂ ਚੱਲਦੀਆਂ ਰਹੀਆਂ, ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੌਨਸੂਨ ਪਾਉਣਾ ਨੇ ਜਿਹੜੀਆਂ ਉਹ ਆਈਆਂ ਹੋਈਆਂ ਨੇ, ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਤੋਂ ਪਾਣੀ ਆਊਗਾ ਜਾਂ ਉਸ ਦਾ ਕੀ ਪ੍ਰਬੰਧ ਕਰ ਰਹੀ ਹੈ ਸਰਕਾਰ ਜਾਂ ਲੋਕ ਆਪਦੇ ਵੱਲੋਂ ਕੀ ਪ੍ਰਬੰਧ ਕਰ ਰਹੇ ਨੇ, ਉਹ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਆ ਜਿਹੜੀ ਕਿ ਇੱਕ ਰਿਪੋਰਟ ਆ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲ ਕੇ ਹੋਰ ਪਿੰਡਾਂ ਦੇ ਵੀ ਖਬਰਸਾਰ ਲਵਾਂਗੇ। ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ। ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ। ਮੰਡੀ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਤੇ ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਏ, 'ਚ ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ। ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ, ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ। ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਕਈ ਵਾਰੀ ਨਾ ਇਹ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ, ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿੰਨਤਾਂ ਕਰੀਆਂ ਵੀ JCB ਆ ਯਾਰ ਕੋਲੇ ਸਾਰਾ ਕੁਝ, ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ, ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਰਿਪੋਰਟ ਲੈ ਕੇ ਹਾਜ਼ਰ ਹੋਏ ਹਾਂ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੁਲਾਈ 2023 ਦੇ ਵਿੱਚ ਜੋ ਹੜ੍ਹ ਆਏ, ਉਹਨਾਂ ਹੜ੍ਹਾਂ ਨੇ ਕਾਫੀ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਕੀਤਾ। ਪੰਜਾਬ ਦਾ 2.21 ਹੈਕਟੇਅਰ ਜਿਹੜਾ ਏਰੀਆ ਸੀ ਉਹ ਨੁਕਸਾਨਿਆ ਗਿਆ। ਇਹ ਰਿਪੋਰਟਾਂ ਦੱਸਦੀਆਂ ਨੇ, ਪਰ ਅਸੀਂ ਤੁਹਾਡੇ ਨਾਲ ਅੱਜ ਉਸੇ ਹੀ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੋਂ ਨੁਕਸਾਨ ਹੋਣਾ ਸ਼ੁਰੂ ਹੋਇਆ। ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹ ਆਏ, 9 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜਿਹੜਾ ਕਿ ਕਸਬਾ ਸੀ ਉਹ ਸਰਦੂਲਗੜ੍ਹ ਪੈ ਜਾਂਦਾ ਸੀ। ਤਾਂ ਇਸ ਵਕਤ ਅਸੀਂ ਘੱਗਰ ਦਰਿਆ ਤੇ ਖੜੇ ਹਾਂ। ਇਹ ਘੱਗਰ ਆ, ਇਸ ਨੂੰ ਇੱਥੋਂ ਦੇ ਲੋਕ ਜਿਹੜੇ ਕਿ ਉਹ ਨਾਲੀ ਦੇ ਨਾਂ ਨਾਲ ਜਾਣਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਹੁਣ ਜਿਹੜਾ ਪਾਣੀ ਆ ਉਹ ਬਿਲਕੁਲ ਥੱਲੇ ਆ। ਤੇ ਜਦੋਂ ਇੱਥੇ ਇਸ ਜਗ੍ਹਾ ਤੇ ਪਿਛਲੀ ਵਾਰ ਹੜ੍ਹ ਆਏ ਤਾਂ ਇਹ ਪਾਣੀ ਸੀ ਜਿਹੜਾ ਘੱਗਰ ਸੀ, ਇਸ ਦਾ ਕਹਿਰ ਸੀ ਜਿਹੜਾ ਉਹ ਦੇਖਣ ਵਾਲਾ ਸੀ। ਤਾਂ ਇੱਥੇ ਕੁਝ ਕੁ ਜਿਹੜੇ ਕਿ ਪਤਵੰਤੇ ਨੇ, ਜਿਹੜੇ ਮੋਹਤਵਾਰ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਸ਼ਹਿਰ ਦੇ ਨਿਵਾਸੀ ਨੇ, ਤਾਂ ਉਹ ਖੜੇ ਹੋਏ ਨੇ। ਤਾਂ ਅਸੀਂ ਇਹਨਾਂ
ਬਾਈਆਂ ਦੇ ਨਾਲ ਗੱਲ ਕਰਾਂਗੇ। ਬਾਈ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਤੁਹਾਡੇ ਤੋਂ ਸ਼ੁਰੂ ਕਰ ਲਈਏ। ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ, ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਨੁਕਸਾਨ ਇਹ ਸੀਗਾ ਬਈ ਵੀ ਤੁਸੀਂ ਮੰਨ ਕੇ ਚਲੋ ਪਿਛਲੇ ਵਾਰੀ ਕਾਫੀ ਲੰਮੇ ਸਮੇਂ ਬਾਅਦ ਸਾਡੇ ਪਾਣੀ ਆਇਆ ਸੀ। ਉਹਦੇ ਵਿੱਚ ਇੱਕ ਕੰਪਲੀਟ ਤੌਰ ਤੇ ਫੂਸ ਮੰਡੀ ਪਿੰਡ ਦੇ ਮੰਨ ਕੇ ਚਲੋ ਲਗਭਗ ਤੁਸੀਂ 30 ਤੋਂ 35 ਘਰ, ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ, ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ, ਵੀ ਲਗਭਗ 350 400 ਘਰ ਬੁਰੀ ਤਰ੍ਹਾਂ ਉਹਨੂੰ ਪ੍ਰਭਾਵਿਤ ਹੋ ਗਿਆ। ਉਦੋਂ ਬਾਅਦ ਲੋਕਾਂ ਦੇ ਕੋਈ ਜਿਹੜੇ ਮੰਨ ਲਓ ਘਰਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਖੇਤਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਹੋਰ ਸੀ, ਉਹਦੇ ਵਿੱਚ ਘੱਟੋ ਘੱਟ ਸਾਡੇ ਇੱਥੇ ਨਾ ਕਰਦੇ ਆਪਾਂ ਜੇ ਮੰਨ ਕੇ ਚੱਲੀਏ ਤਾਂ 3000 ਤੋਂ ਲੈ ਕੇ 4000 ਨੇੜੇ ਤੇੜੇ ਏਕੜ ਏਰੀਆ ਸਾਡਾ ਇੱਥੇ ਪ੍ਰਭਾਵਿਤ ਹੋਇਆ। ਸਮੇਤ ਰੋਡ ਕੀ ਪਿੰਡ ਮੰਡੀ ਦਾ ਨੁਕਸਾਨ ਹੋਇਆ। ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਇਹ ਨੁਕਸਾਨ ਲਾਸਟ ਟਾਈਮ ਸਾਡੇ ਹੋਇਆ। ਜਿਹੜੀ ਹੁਣ ਜੇ ਅਸੀਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧਾਂ ਨੂੰ ਲੈ ਕੇ ਪਿਛਲੇ ਵਾਰੀ ਸਰਕਾਰ ਨੇ ਚਲੋ ਮੌਕੇ ਦੇ ਉੱਤੇ ਕਿਸੇ ਦੀ ਆਪਾਂ ਬਿਨਾਂ ਗੱਲ ਤੋਂ ਵੀ ਆਲੋਚਨਾ ਕਰੀਏ ਵਧੀਆ ਨਹੀਂ ਲੱਗਦਾ। ਜਦੋਂ ਪਾਣੀ ਆਇਆ ਤਾਂ ਸਰਕਾਰ ਨੇ ਆਪਦੇ ਵੱਲੋਂ ਜੇ ਤੇਲ ਪ੍ਰੋਵਾਈਡ ਕਰਨਾ ਸੀ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਿੰਨਾ ਕੁ ਕਰ ਸਕਦੇ ਸੀ। ਪਰ ਜਦੋਂ ਪਾਣੀ ਚਲਾ ਗਿਆ ਤਾਂ ਇੱਥੇ ਸਾਡੇ 3 ਥਾਂ ਤੇ ਕੱਟ ਸੀ। ਉਹ ਸਾਹਮਣੇ ਦਿਖ ਰਿਹਾ, ਮੈਂ ਕੈਮਰਾ ਵੀਰੇ ਨੂੰ ਕਹੂੰਗਾ, ਉਹ ਸਾਹਮਣੇ ਦਿਖ ਰਿਹਾ। ਇੱਕ ਉਹ ਕੱਟ ਸੀ, ਇੱਕ ਇਦੋਂ ਅੱਗੇ ਪਾੜ ਸੀ, ਇੱਕ ਫੂਸ ਮੰਡੀ ਪਾੜ ਸੀ। ਇਹਨਾਂ ਨੂੰ ਭਰਨ ਦਾ ਸਰਕਾਰ ਨੇ ਟੈਂਡਰ ਦਿੱਤਾ। ਹੁਣ ਉਹ ਟੈਂਡਰ ਸਾਨੂੰ ਨਹੀਂ ਪਤਾ ਜਨਤਕ ਤੌਰ ਤੇ 80 ਲੱਖ ਦਾ ਸੀ ਕਿ ਕਰੋੜ ਰੁਪਏ ਦਾ ਸੀ ਜਾਂ ਕਿੰਨੇ ਦਾ ਸੀ। ਇਹ ਸਿਰਫ ਮਿੱਟੀ ਨਾਲ ਪੂਰਤੀ ਕਰੀਗੀ। ਜਦੋਂ ਇਹਦੀ ਮਿੱਟੀ ਨਾਲ ਪੂਰਤੀ ਕਰ ਰਹੇ ਸੀ ਤਾਂ ਉਦੋਂ ਅਸੀਂ ਡੇ ਬਾਈ ਡੇ ਇੱਥੋਂ ਦੇ ਜਿਹੜੇ ਆਫੀਸਰ ਅਧਿਕਾਰੀ ਨੇ, ਐਸਡੀਓ ਹੋ ਗਏ, ਐਕਸੀਅਨ ਹੋ ਗਏ, ਉਹਨਾਂ ਨੂੰ ਬੇਨਤੀ ਕਰੀ ਵੀ ਇਹ ਬੰਨ ਜਿਹੜਾ ਕੱਚੀ ਮਿੱਟੀ ਦਾ ਤੁਸੀਂ ਬਣਾ ਰਹੇ ਹੋ, ਕੱਕਾ ਰੇਤਾ, ਇਹਦੇ ਤੇ ਪੈਸੇ ਲਾਏ ਦਾ ਕੋਈ ਫਾਇਦਾ ਨਹੀਂ। ਇਹ ਬੰਨ ਡੈਮੇਜ ਹੋ ਜਾਊਗਾ। ਤੁਸੀਂ ਕਿਰਪਾ ਕਰਕੇ ਇਸ ਬੰਨ ਦੀ ਥੱਲੋਂ ਇਹਦੀ ਫਾਊਂਡੇਸ਼ਨ ਤਕੜੀ ਕਰਕੇ ਲੈ ਕੇ ਉਹ ਨਿਉਂ ਤਕੜੀ ਕਰੋ। ਸੋ ਉਹਨਾਂ ਨੇ ਸਾਡੀਆਂ ਗੱਲਾਂ ਨੂੰ ਅੱਖੇ ਪਰੋਖੇ ਕਰਤਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਆਫਟਰ ਦੈਟ ਜਦੋਂ ਪਾਣੀ ਘਟ ਗਿਆ, ਪਾਣੀ ਆਉਣ ਦੇ ਦੁਬਾਰੇ ਚਾਂਸ ਆ, ਅਸੀਂ ਦੁਬਾਰੇ ਇਹਨੂੰ ਕਰਾਂਗੇ, ਤੁਸੀਂ ਸਾਨੂੰ ਟਾਈਮ ਦਿਓ। ਚਲੋ ਜੀ ਅਸੀਂ ਟਾਈਮ ਦਿੱਤਾ। ਹੁਣ ਟਾਈਮ ਦਿੰਦੇ ਦੁਬਾਰੇ ਉਹ ਦਿਨ ਆ ਗਏ ਜੀ ਦੁਬਾਰਾ। ਤੇ ਹੁਣ ਜੇ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਕਮੇਟੀ ਦਾ ਗਠਨ ਕਰਿਆ, ਸਾਰੇ ਪਿੰਡ ਨੇ ਏਕਾ ਕਰਿਆ, ਫੂਸ ਮੰਡੀ ਨੇ ਏਕਾ ਕਰਿਆ, ਸਾਧੂ ਵਾਲੇ ਨੇ ਏਕਾ ਕਰਿਆ, ਸਾਰੇ ਪਿੰਡਾਂ ਦੇ ਏਕੇ ਕਰਨ ਤੋਂ ਬਾਅਦ ਸਰਕਾਰ ਤੇ ਇੱਕ ਪ੍ਰੈਸ਼ਰ ਬਿਲਡ ਹੋਇਆ। ਪ੍ਰੈਸ਼ਰ ਬਿਲਡ ਹੋਣ ਤੋਂ ਬਾਅਦ ਵੀ ਉਹਨਾਂ ਨੇ ਕੀ ਕਰਿਆ ਵੀ ਇਹਦਾ ਠੇਕਾ ਫੇਰ 2 ਲੱਖ 'ਚ ਦੇਤਾ। ਤੇ ਉਹ 2 ਲੱਖ ਰੁਪਏ ਦੇ ਵਿੱਚ ਸਿਰਫ ਉੱਥੇ ਮੰਨ ਕੇ ਚਲੋ ਗੱਟੇ ਦਿਖੀ ਜਾਂਦੇ। ਜੇ ਉਹਨਾਂ ਦੀ ਗਿਣਤੀ ਕਰੀਏ ਤਾਂ ਵੱਧ ਤੋਂ ਵੱਧ 1000 ਤੋਂ ਲੈ ਕੇ 1500 ਦੇ ਵਿੱਚ ਗੱਟਾ ਹੋਊਗਾ। ਤੇ ਜਿਹੜੀ ਮਾੜੀ ਮੋਟੀ ਉਹ ਮਿੱਟੀ ਪਈ ਆ ਦੇਖ ਰਹੇ ਹੋ ਤੁਸੀਂ, ਹੱਦ ਤੋਂ ਹੱਦ 30 ਤੋਂ ਲੈ ਕੇ 35 ਉਹ ਡੈਂਪਰ ਹੋਣਗੇ। ਵੀ 2 ਲੱਖ ਰੁਪਏ ਦੇ ਵਿੱਚ ਆਹ ਮਿੱਟੀ ਪਾ ਕੇ ਤੇ ਇਹਦੀ ਖਾਨਾ ਪੂਰਤੀ ਕਰਕੇ ਫਿਰ ਇੱਥੋਂ ਚਲੇ ਗਏ ਜੀ। ਬਿਲਕੁਲ। ਤਾਂ ਇਹ ਇੱਕ ਜਿਹੜੀ ਅਸੀਂ ਧਰਾਤਲ ਤੋਂ ਤੁਹਾਨੂੰ ਰਿਪੋਰਟ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਬਾਈ ਤੁਸੀਂ ਵੀ ਇਸੇ ਇਲਾਕੇ ਨੂੰ ਬਲੌਕ ਕਰਦੇ ਹੋ, ਤਾਂ ਕੀ ਲੱਗਦਾ ਜਿਹੜਾ ਕਿ ਇੱਥੋਂ ਹੁਣ ਇਹ ਨਾਲੀ ਬਿਲਕੁਲ ਸ਼ਾਂਤ ਆ, ਜਦੋਂ ਚੜ੍ਹ ਕੇ ਆਉਂਦੀ ਆ ਤਾਂ ਫਿਰ ਕਹਿਰ ਮਚਾ ਦਿੰਦੀ ਹੈ? ਹਾਂਜੀ, ਤਾਂ ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ। ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਏ, ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ, ਉੱਥੋਂ ਦੀ। ਇੱਥੇ ਪਾਈਪਾਂ ਨੱਪੀਆਂ ਹੋਈਆਂ ਸੀ, ਇੱਥੇ ਗਊਸ਼ਾਲਾ ਤੋਂ, ਤੇ 4 ਇੱਥੇ ਨਿਕਲਦੀਆਂ ਗਈਆਂ, ਉਹਦੇ ਰਾਹੀਂ ਨਿਕਲਦਾ। ਉੱਥੇ ਹੁਣ ਦੁਕਾਨਾਂ ਬਣ ਗਈਆਂ, ਗਊਸ਼ਾਲਾ ਨਗਰ ਪੰਚਾਇਤ ਵਾਲਿਆਂ ਨੇ ਉਹ ਕਰਤੀਆਂ। ਹੁਣ ਅਸੀਂ ਮੰਗ ਇਹੀ ਚਾਹੁੰਦੇ ਹਾਂ ਕਿ ਇੱਥੇ ਇੱਕ ਸੈਫਰਨ ਬਣੇ, ਉਹਦਾ ਪਾਣੀ ਇੱਥੇ ਉਹਦਾ ਪੂਰਾ ਪ੍ਰੋਪਰ ਤਰੀਕੇ ਨਾਲ ਇੱਕ ਸਹੀ ਮੈਨੇਜਮੈਂਟ ਕਰਕੇ ਜਿਹੜਾ ਪਾਣੀ ਇਹਦਾ ਅੰਦਰ ਨੂੰ ਫੇਰ ਜਾਇਆ ਜਾਵੇ, ਉਹਦੇ ਨਾਲ ਨੁਕਸਾਨ ਬਚ ਸਕਦਾ। ਇਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਪ੍ਰੋਪਰ ਢੰਗ ਨਾਲ, ਕੋਈ ਤਕਨੀਕ ਨਾਲ ਐਰੀਗੇਸ਼ਨ ਡਿਪਾਰਟਮੈਂਟ ਉਹ ਕਰੇ ਜੀ, ਵਧੀਆ ਢੰਗ ਨਾਲ ਇਹਦਾ ਨਿਕਾਸ ਦੁਬਾਰਾ ਤੋਂ ਇਹਨੂੰ ਘੱਗਰ ਦੇ ਵਿੱਚ ਪਾਇਆ ਜਾਵੇ। ਪ੍ਰੋਫੈਸਰ ਸਾਹਿਬ, ਜਿਵੇਂ ਪਿੰਡਾਂ ਦੇ ਵਿੱਚ ਜਾਂਦੇ ਹੋ, ਪਿੰਡਾਂ ਦੇ ਜਵਾਕ ਵੀ ਤੁਹਾਡੇ ਕੋਲ ਪੜ੍ਹਦੇ ਨੇ, ਸਕੂਲਾਂ ਦੇ ਵਿੱਚ ਆਉਂਦੇ ਨੇ, ਤਾਂ ਕਿੰਨਾ ਕੁ ਨੁਕਸਾਨ ਦੱਸਦੇ ਰਹੇ ਨੇ ਉਦੋਂ ਜਿਹੜੇ ਬੱਚੇ ਸੀਗੇ ਇੱਥੇ ਤੁਹਾਡੇ ਕੋਲ? ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? ਅਸਲ ਦੇ ਵਿੱਚ ਜੀ ਪਿਛਲੇ ਸਾਲ 18 ਜੁਲਾਈ, ਅੱਜ 18 ਜੁਲਾਈ ਨੂੰ ਸਵੇਰੇ 5 ਵਜੇ ਫੂਸ ਮੰਡੀ ਤੋਂ ਬੰਨ੍ਹ ਟੁੱਟਿਆ ਸੀਗਾ। 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ ਜੀ, ਕਿਉਂਕਿ ਜਿਹੜਾ ਪਿਛਲੇ ਸਾਲ ਜਦੋਂ 18 ਜੁਲਾਈ ਤੋਂ ਬਾਅਦ ਜਿਹੜੇ ਅਗਲੇ 2-3 ਮਹੀਨੇ ਸੀਗੇ ਜਿਹੜੀ ਕਰਨ ਤੇ ਪੁਨਰ ਸਥਾਪਨਾ ਕਰਨ ਤੇ ਸਾਰੀਆਂ ਚੀਜ਼ਾਂ ਦੀ, ਘਰਾਂ ਦੀ, ਫਸਲਾਂ ਦੀ,
ਬਹੁਤ ਹੀ ਜ਼ਿਆਦਾ ਸੰਘਰਸ਼ ਭਰਿਆ ਸਮਾਂ ਸੀਗਾ। ਹਾਲਾਂਕਿ ਉਹ ਸਮਾਂ ਨਿਕਲਿਆ ਲੋਕਾਂ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ। ਬੜੀ ਦੂਰੋਂ ਦੂਰੋਂ ਸੰਗਤ ਆ ਕੇ ਉਹਨਾਂ ਨੇ ਇੱਥੇ ਸੇਵਾ ਕੀਤੀ ਤੇ ਸਾਡੇ ਲੋਕਾਂ ਨੂੰ ਪੈਰਾਂ ਸਿਰ ਖੜਾ ਕੀਤਾ ਤੇ ਲਗਭਗ ਯਾਨੀ ਕਿ 1.5 ਮਹੀਨਾ ਤੱਕ ਸਕੂਲ ਨਹੀਂ ਖੁੱਲ੍ਹ ਸਕੇ, ਬੱਚੇ ਸਕੂਲ ਨਹੀਂ ਜਾ ਸਕੇ। ਬਹੁਤ ਜ਼ਿਆਦਾ ਯਾਨੀ ਜ਼ਿੰਦਗੀ ਲੀਹ ਤੋਂ ਲੈ ਗਈ ਸੀ ਪੂਰੀ ਤਰ੍ਹਾਂ। ਤੇ ਉਹ ਜ਼ਿੰਦਗੀ ਲੀਹ ਤੇ ਚੜ੍ਹਨ ਤੇ ਬਹੁਤ ਜ਼ਿਆਦਾ ਸਮਾਂ ਲੱਗਿਆ। ਅੱਜ ਵੀ ਸੜਕਾਂ ਟੁੱਟੀਆਂ ਹੋਈਆਂ। ਆ ਇੱਥੋਂ ਜਿਹੜੀ ਫੂਸਮੰਡੀ ਨੂੰ ਸੜਕ ਜਾਂਦੀ ਹੈ ਥੱਲੋਂ ਖੁਰ ਚੁੱਕੀ ਹੈ, ਬਿਲਕੁਲ ਇੱਕ ਛੋਟਾ ਜਿਹੇ ਕਿਨਾਰੇ ਤੋਂ ਲੋਕ ਗੁਜ਼ਰ ਕੇ ਜਾਂਦੇ ਆ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਹ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਹੁਣ ਵੀ ਜਦੋਂ ਥੋੜ੍ਹਾ ਜਿਹਾ ਵੀ ਪਾਣੀ ਦੀ ਖਬਰ ਮਿਲਦੀ ਆ ਤਾਂ ਲੋਕ ਇੱਕਦਮ ਪੈਨਿਕ ਸਥਿਤੀ 'ਚ ਚਲੇ ਜਾਂਦੇ ਆ। ਫਿਰ ਦਵਾ-ਦਵ ਲੋਕ ਫੋਨ ਕਰਨਾ ਸ਼ੁਰੂ ਕਰਦੇ ਆ। ਅਸੀਂ ਇਸ ਵਾਰੀ ਇਕੱਠੇ ਵੀ ਹੋਏ ਆ, ਪਹਿਲਾਂ ਕਿਉਂਕਿ ਸਾਡੀ ਕੋਈ ਪਲਾਨਿੰਗ ਨਹੀਂ ਹੁੰਦੀ ਸੀ, ਸਾਨੂੰ ਪਤਾ ਨਹੀਂ ਹੁੰਦਾ ਸੀਗਾ। ਇਸ ਵਾਰੀ ਅਸੀਂ ਪਿੰਡਾਂ ਦਾ ਇਕੱਠ ਵੀ ਕੀਤਾ ਕਿ ਜੇਕਰ ਕੋਈ ਐਮਰਜੈਂਸੀ ਹਾਲਾਤ ਬਣਦੇ ਆ ਤਾਂ ਸਾਨੂੰ ਖੁਦ ਕੀ ਕਰਨ ਦੀ ਲੋੜ ਹੈ, ਸਰਕਾਰ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਉਣ ਦੀ ਲੋੜ ਹੈ। ਕਿਉਂਕਿ ਜਿਹੜੇ ਡਰੇਨੇਜ ਮਹਿਕਮੇ ਦੇ ਅਧਿਕਾਰੀ ਨੇ ਉਹ ਇੰਨੇ ਕੁ ਜ਼ਿਆਦਾ, ਇਹ ਡਰੇਨੇਜ ਮਹਿਕਮਾ ਭ੍ਰਿਸ਼ਟ ਆ ਵੀ ਇਹ ਹਰ ਗੱਲ ਦੇ ਵਿੱਚੋਂ ਕਮਾਈ ਭਾਲਦੇ ਆ। ਕਿਉਂਕਿ ਜਦੋਂ ਹੜ੍ਹ ਆਉਂਦਾ ਹੈ ਸਾਡੇ ਲਈ ਤਾਂ ਇਹ ਦੁੱਖਾਂ ਦਾ ਕਾਰਨ ਬਣਦਾ, ਲੇਕਿਨ ਕੁਝ ਲੋਕਾਂ ਲਈ ਇਹ ਹਲਾਰਾ ਲੈ ਕੇ ਆਉਂਦਾ ਔਰ ਉਹਨਾਂ ਲਈ ਖੁਸ਼ੀ ਦੇ ਮੌਕੇ ਪੈਦਾ ਕਰਦਾ, ਉਹਨਾਂ ਲਈ ਕਮਾਈ ਦੇ ਮੌਕੇ ਪੈਦਾ ਕਰਦਾ। ਤੁਸੀਂ ਦੇਖ ਲਓ ਕਿ ਤੁਹਾਡੀ ਇੱਕ ਚੈਨਲ ਦੀ ਰਿਪੋਰਟ ਹੈ ਵੀ ਜਿਹੜੀ ਡਰੇਨ ਆ ਰਹੀ ਅੱਕਾਂ ਵਾਲੀ ਤੋਂ, ਚਾਹੇ ਸੁਨਾਮ ਵਾਲੇ ਪਾਸੋਂ ਜਿਹੜੀ ਉਹ ਵੀ ਆ ਕੇ ਘੱਗਰ 'ਚ ਪੈ ਰਹੀ ਹੈ, ਟਾਂਗਰੀ ਨਦੀ ਵੀ ਘੱਗਰ 'ਚ ਪੈ ਰਹੀ ਹੈ, ਮਾਰਕੰਡਾ ਵੀ ਘੱਗਰ 'ਚ ਪੈ ਰਿਹਾ, ਪਟਿਆਲਾ ਨਦੀ ਵੀ ਘੱਗਰ 'ਚ ਪੈ ਰਹੀ ਹੈ, ਸੁਖਨਾ ਨਾਲਾ ਵੀ ਘੱਗਰ 'ਚ ਪੈ ਰਿਹਾ ਹੈ। ਲਗਭਗ 24 ਤੋਂ 25 ਡਰੇਨੇਜ ਨੇ ਜਿਹੜੀਆਂ ਇਹ ਤਿੰਨ ਛੋਟੀਆਂ ਸਹਾਇਕ ਨਦੀਆਂ ਤੋਂ ਬਿਨਾਂ। ਇੱਕ ਕੁਸਲਿਆ ਜਿਹੜੀ ਨਦੀ ਹੈ, ਸਹਾਇਕ ਨਦੀ ਹੈ, ਉਹਦੇ ਤੇ ਡੈਮ ਵੀ ਬਣਿਆ ਛੋਟਾ ਜਿਹਾ, ਪਰ ਉਹ ਡੈਮ ਤੋਂ ਪਾਣੀ ਛੱਡਣ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਲਗਭਗ ਯਾਨੀ ਸਾਰੇ ਪੰਜਾਬ ਦਾ ਤੇ ਹਰਿਆਣੇ ਦੇ ਬਹੁਤੇ ਸ਼ਹਿਰਾਂ ਦਾ ਪਾਣੀ, 41 ਸ਼ਹਿਰਾਂ ਦਾ ਸੀਵਰੇਜ ਇਹਦੇ ਵਿੱਚ ਡਿੱਗ ਰਿਹਾ ਹੈ ਔਰ ਸਾਰੀਆਂ ਨਿਕਾਸੀਆਂ ਇੰਡਸਟਰੀਆਂ ਦਾ ਪਾਣੀ ਉਹ ਵੀ ਇਹਦੇ 'ਚ ਡਿੱਗ ਰਿਹਾ। ਪੂਰਾ ਸਾਲ ਇਹਦੇ ਵਿੱਚ ਕਾਲਾ ਔਰ ਗੰਦਾ ਪਾਣੀ ਵਗਦਾ ਹੈ, ਜਿਹੜਾ ਸਾਨੂੰ ਬਿਮਾਰੀਆਂ ਬਣਦਾ। ਸਾਡੇ ਲਈ ਕਾਲੇ ਪਾਣੀਆਂ ਦੀ ਸਜ਼ਾ ਸਾਨੂੰ ਬਰਕਰਾਰ ਰਹਿੰਦੀ ਹੈ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ। ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਘੱਗਰ ਜਿਹੜੀ ਆ ਸਾਡੇ ਲਈ, ਸਾਡੇ ਜਿੱਥੇ ਇਹ ਜੀਵਨ ਰੇਖਾ ਸੀ ਸਾਡੇ ਲਈ, ਔਰ ਅੱਜ ਵੀ ਜਦੋਂ ਮਤਲਬ ਇਹਦੇ 'ਚੋਂ ਪਾਣੀ ਵਗਦਾ ਰਹਿੰਦਾ ਹੈ ਤਾਂ ਪਾਣੀ ਧਰਤੀ ਦਾ ਪੱਧਰ ਉੱਚਾ ਹੁੰਦਾ ਹੈ। ਪਰ ਪਾਣੀ ਵੀ ਗੰਦਾ ਵਗਣ ਲੱਗ ਗਿਆ ਤੇ ਜਦ ਇਹ ਆਉਂਦਾ ਪਾਣੀ ਬਹੁਤ ਜ਼ਿਆਦਾ ਆਉਂਦਾ ਤੇ ਸਾਡਾ ਨੁਕਸਾਨ ਕਰਦਾ, ਤਾਂ ਇਹਦੇ ਨਾਲ ਸਾਡੇ ਲਈ ਇਹ ਜਿਹੜੇ ਦੁੱਖਾਂ ਦੀ ਘਾਟੀ ਬਣ ਚੁੱਕੀ ਹੈ। ਤੇ ਇਹ ਜਿਹੜੇ ਸਾਡੇ ਜ਼ਖਮ ਹੈ ਇਹਨੂੰ ਜਿਹੜਾ ਇਹਦੇ ਤੇ ਮਲਮ ਲਾਉਣ ਦਾ ਜਿਹੜਾ ਯਤਨ ਹੈ ਉਸ ਕਿਸਮ ਦਾ ਨਹੀਂ ਹੋ ਰਿਹਾ ਜੀ। ਤਾਂ ਇਹ ਬਿਲਕੁਲ ਅਸੀਂ ਤੁਹਾਡੇ ਨਾਲ ਜਿਹੜੀ ਕਿ ਇਹ ਗੱਲਬਾਤ ਆ ਉਹ ਕਰ ਰਹੇ ਹਾਂ, ਇੱਥੇ ਤੁਹਾਨੂੰ ਦਿਖਾ ਵੀ ਰਹੇ ਹਾਂ। ਬਈ ਕੀ ਤਹੱਈਏ ਕੀਤੇ ਗਏ ਨੇ ਤੁਹਾਡੇ ਪਿੰਡਾਂ ਦੇ ਵਿੱਚ ਜਾਂ ਖੇਤਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਪਿਛਲੀ ਵਾਰ ਇਸ ਘੱਗਰ ਨੇ ਬਹੁਤ ਜ਼ਿਆਦਾ ਜਿਹੜਾ ਕਿ ਕਹਿਰ ਮਚਾਇਆ ਸੀ, ਤਾਂ ਤੁਹਾਡੇ ਵੱਲੋਂ ਕੀ ਤਹੱਈਏ ਕੀਤੇ ਗਏ ਨੇ ਇਸ ਵਾਰ? ਪਿਛਲੀ ਵਾਰ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਪਿਛਲੀ ਵਾਰ ਜਿਹੜਾ ਸਾਡਾ 2023 ਦੇ ਵਿੱਚ ਘੱਗਰ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਸੀਗੀ। ਸਾਡੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ, ਮਿੱਟੀ ਪਾਈ ਵੀ ਪੂਰਾ ਪ੍ਰਬੰਧ ਕੀਤਾ ਸੀਗਾ, ਪਰ ਫਿਰ ਵੀ ਕਹਿਰ ਹੀ ਇੰਨਾ ਜ਼ਿਆਦਾ ਸੀ, ਪਾਣੀ ਇੰਨਾ ਸੀਗਾ ਜ਼ਿਆਦਾ। ਅੱਜ ਦੇ ਦਿਨ, ਅੱਜ 18 ਜੁਲਾਈ ਹੋ ਗਈ, ਅੱਜ ਦੇ ਦਿਨ ਫੂਸ ਮੰਡੀ ਤੋਂ ਪਾੜ ਖੁੱਲ੍ਹਿਆ ਸੀ ਜਿਹਨੇ ਹਜ਼ਾਰਾਂ ਏਕੜ ਫਸਲ ਤਬਾਹ ਕਰਤੀ ਸੀ। ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ, ਸਰਕਾਰਾਂ ਨੂੰ ਵੀ ਬਾਅਦ 'ਚ ਮੁਆਵਜ਼ੇ ਵੰਡਣ ਦਾ ਕੋਈ ਫਾਇਦਾ ਨਹੀਂ ਹੁੰਦਾ। 6800 ਰੁਪਈਆ ਕਿੱਲੇ ਦਾ ਪਿਛਲੀ ਵਾਰ ਵੰਡਿਆ ਤੇ 5000 ਏਕੜ ਮੈਨੂੰ ਲੱਗਦਾ ਫਸਲ ਡੁੱਬੀ ਹੋਊਗੀ ਏਕੜ, ਤੇ ਕਿੰਨਾ ਪੈਸਾ ਬਣ ਗਿਆ। ਜੇ ਕਿਉਂ ਨਾ ਕੁਛ ਪੈਸਾ ਹੁਣੀ ਸ਼ੁਰੂ ਦੇ ਵਿੱਚ ਇਹਦੀ ਸਾਰੀ ਦੇਖ ਰੇਖ ਕੀਤੀ ਜਾਵੇ, ਘੱਗਰ ਦੇ ਕਿਨਾਰੇ ਬੰਨ੍ਹ ਦੀ, ਤੇ ਬਚਤ ਹੋ ਜਾਵੇ। ਜਿੱਥੇ ਗੱਟਿਆਂ ਦੀ ਲੋੜ ਆ ਉੱਥੇ ਗੱਟੇ ਲਾਏ ਜਾਣ, ਜਿਹੜੇ ਪਾੜ ਖੁੱਲ੍ਹੇ ਸੀ, ਜਿੱਥੇ ਪੱਥਰ ਦੀ ਲੋੜ ਆ ਉੱਥੇ ਪੱਥਰ ਲਾਏ ਜਾਣ। ਜਿਵੇਂ ਇੱਥੋਂ ਪਿੱਛੇ ਪਿੰਡ ਪੈਂਦਾ ਗਾ ਸਰਦੂਲੇ ਵਾਲਾ, ਉਹਦੇ ਮੱਥੇ ਤੇ ਠੱਲਾਂ ਲੱਗੀਆਂ ਸੀ, ਪਿਛਲੀਆਂ ਸਰਕਾਰਾਂ 'ਚ ਪੁਰਾਣੇ ਸਮਿਆਂ 'ਚ ਲੱਗੀਆਂ ਸੀਗੀਆਂ। ਉਹ ਵੀ ਅੱਜ ਦੀ ਘੜੀ ਜੇ ਤੁਸੀਂ ਦੇਖੋ ਜਾ ਕੇ, ਉਹ ਸਟੱਡ ਜਿਹੜੇ ਡਿੱਗੇ ਪਏ ਆ, ਜਿੱਥੇ ਪਾਣੀ ਟੱਕਰ ਮਾਰਦਾ ਸੀ, ਤੇਜ਼ ਵਹਾਅ ਆਉਂਦਾ ਸੀ, ਹੁਣ ਵੀ ਉੱਥੋਂ ਟੁੱਟਣ ਦਾ ਖਤਰਾ ਗਾ। ਵੀ ਉੱਥੇ ਵੀ ਗੌਰ ਕੀਤੀ ਜਾਵੇ। ਉੱਥੇ ਜ਼ਿਆਦਾਤਰ ਪੱਥਰ ਦੀ ਲੋੜ ਹੀ ਹੈ, ਨਹੀਂ ਉੱਥੋਂ ਕਿਸੇ ਵੀ ਟਾਈਮ ਇਹਦਾ ਕੋਈ ਪਤਾ ਨਹੀਂ ਦਰਿਆ ਦਾ ਕਦੋਂ ਆ ਜੇ। ਜ਼ਿਆਦਾਤਰ ਇਹਦਾ ਸਾਉਣ ਤੇ ਭਾਦੋ ਮਹੀਨੇ 'ਚ ਇਹ ਕਹਿਰਬਨ ਹੁੰਦਾ, ਬਰਸਾਤਾਂ ਹੁੰਦੀਆਂ ਨੇ। ਅੱਜ ਜਿਹੜਾ ਇਹ ਸੁੱਕਾ ਚੱਲ ਰਿਹਾ ਗਾ, ਤੇ ਪਿਛਲੀ ਵਾਰ ਇਹਨੇ ਬਹੁਤ ਤਬਾਹੀ ਠਾਈ ਸੀ ਤੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ। ਹਾਂ, ਪਿਛਲੀ ਵਾਰ ਚਲੋ
ਸਰਕਾਰ ਨੇ ਵੀ ਸਹਿਯੋਗ ਦਿੱਤਾ, ਸਾਨੂੰ ਦਿੱਤਾ ਵੀ ਤੇਲ ਪਾਓ ਜਾਂ ਕੁਝ ਵੀ ਕਰੋ, ਉਦਮ ਲਾਇਆ, ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ, ਪਰ ਪਾਣੀ ਬਹੁਤ ਜ਼ਿਆਦਾ ਸੀਗਾ ਜੀ ਤੇ ਬਿਲਕੁਲ। ਪਿੰਡ ਹੁਣ ਵੀ ਸਾਡਾ ਪਿੰਡ ਕਰ ਰਿਹਾ ਗਾ ਬਾਸ਼ ਇਕੱਠੀ, ਜਿਵੇਂ ਭਰਾਵਾਂ ਨੇ ਪੈਸੇ ਪਾਏ ਆ, ਕੋਈ ਵੀ ਗਰੀਬ ਭਰਾ ਹਨਾ, ਕੰਮ ਆ, ਮਜ਼ਦੂਰ ਆ, ਦੁਕਾਨਦਾਰ ਵੀਰਾ, ਮੰਡੀ ਵਾਲੇ ਵੀਰਾ 500 ਰੁਪਇਆ ਘਰ ਮੰਗਰ ਪਾਇਆਗਾ। ਹੁਣ ਵੀ ਪਿੰਡ ਹੀ ਇਸ ਬੰਨ੍ਹ ਦੀ ਦੇਖ ਰੇਖ ਕਰੂਗਾ ਜੀ। ਹਾਂ, ਇੱਥੋਂ ਪੁਲ ਤੋਂ ਲੈ ਕੇ ਤਕਰੀਬਨ ਸਾਡੇ ਸਰਦੂਲਗੜ੍ਹ ਦੀ ਹੱਦ ਪੈਂਦੀ ਹੈ 3 ਕਿਲੋਮੀਟਰ, ਸਾਧੂ ਵਾਲੇ ਪਿੰਡ ਨਾਲ ਜਾ ਹੱਦ ਲੱਗਦੀ ਹੈ, ਉਦੋਂ ਅੱਗੇ ਸਾਧੂ ਵਾਲਾ ਸ਼ੁਰੂ ਹੋ ਜਾਂਦਾ, ਉਹ ਭਰਾ ਵੀ ਪੂਰਾ ਪ੍ਰਬੰਧ ਕਰ ਰਹੇ ਆ ਸਾਧੂ ਵਾਲੇ ਦੇ। ਉਦੋਂ ਅੱਗੇ ਪਿੰਡ ਫੂਸ ਮੰਡੀ ਸ਼ੁਰੂ ਹੋ ਜਾਂਦਾ, ਫੂਸ ਮੰਡੀ ਵਾਲੇ ਵੀਰਾਂ ਨੇ ਮੈਨੂੰ ਲੱਗਦਾ ਸ਼ਾਇਦ ਕੰਮ ਬਣਨ ਦਾ ਸ਼ੁਰੂ ਕਰ ਰੱਖਿਆਗਾ। ਜੀ ਕਰ ਰੱਖਿਆ ਨਾ ਰਿੰਪੀ? ਰਿੰਪੀ, ਜਿਵੇਂ ਬਾਈ ਨੇ ਦੱਸਿਆ ਕਿ ਪਹਿਲਾਂ ਹੀ ਪ੍ਰਬੰਧ ਕੀਤੇ ਜਾਣ ਮਗਰੋਂ ਮੁਆਵਜ਼ੇ ਦੇਣ ਨਾਲੋਂ, ਬਾਕੀ ਸਹੀ ਹੈ ਇਹ ਗੱਲ, ਪਰ ਹੁਣ ਤੁਹਾਡੇ ਵੱਲੋਂ ਕੀ ਤਹੀਏ ਕੀਤੇ ਜਾਣਗੇ? ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਬਾਸ਼ਾਂ ਇਕੱਠੀਆਂ ਕਰ ਰਹੇ ਹਾਂ ਪਿੰਡਾਂ ਦੇ ਵਿੱਚੋਂ, ਜਿਹੜੀ ਢਾਲ ਪੈਂਦੀ ਆ ਉਹ ਅਸੀਂ ਇਕੱਠੀ ਕਰਾਂਗੇ, 2-2 400 ਰੁਪਏ ਜਿੰਨਾ ਵੀ ਆਇਆ, ਕੀ ਲੱਗਦਾ ਵੀ ਉਹਦੇ ਨਾਲ ਇਹ ਬੰਨ੍ਹ ਨੇ ਜਿਹੜੇ ਇਹ ਰੁਕ ਜਾਣਗੇ ਜਾਂ ਜਿਹੜਾ ਪਾਣੀ ਦਾ ਵਹਾਅ ਉਹ ਮੋੜ ਸਕੋਗੇ? ਬਿਲਕੁਲ ਬਈ, ਅਸੀਂ ਬਹੁਤ ਨਾ, ਸਾਡੇ ਕਦੇ ਪਹਿਲਾਂ ਏਕਾ ਨਹੀਂ ਹੋਇਆ ਸੀ ਪਾਣੀ ਤੋਂ ਪਹਿਲਾਂ। ਅਸੀਂ ਸਾਰੇ ਭਰਾਵਾਂ ਨੇ ਇਨੀਸ਼ੀਏਟਿਵ ਲਿਆ, ਕਾਲੇ ਨੇ, ਸਾਰੇ ਇਹਨਾਂ ਦੇ ਖੇਤ ਬਿਲਕੁਲ ਇਹਦੇ ਉੱਤੇ ਹੈ, ਘੱਗਰ ਦੇ ਉੱਤੇ ਆ। ਇਹਨਾਂ ਨੂੰ ਇਹ ਵੀ ਡਰ ਹੈ ਵੀ ਆਉਣ ਵਾਲੇ ਸਮੇਂ ਇੱਕ ਘੱਗਰ ਇਹੋ ਜਿਹਾ ਚੀਜ਼ ਬਣੀ ਹੋਈ ਆ ਬਈ ਜੀ, ਇਹਦਾ ਜਿੱਧਰ ਨੂੰ ਮੂੰਹ ਹੋ ਗਿਆ, ਇਹ ਐ ਨਹੀਂ ਪਤਾ ਵੀ ਖੇਤਾਂ ਨੂੰ ਵਿੱਚ ਆਪਦੇ ਸਮੇਟ ਕੇ ਲੈ ਜੇ ਤੇ ਉੱਥੇ ਮੰਨ ਲਓ ਪਾਣੀ ਦਾ ਵਹਾਅ ਹੀ ਚੱਲਣ ਲੱਗ ਜੇ। ਸੋ ਕਈ ਜ਼ਿਮੀਂਦਾਰ ਇਹੋ ਜਿਹੇ ਜਿਨ੍ਹਾਂ ਕੋਲੇ ਮਹਿਜ ਇੱਥੇ 1.5 ਏਕੜ ਜ਼ਮੀਨ ਹੈ, ਉਹਦੇ ਵਿੱਚ ਦੀ ਘੱਗਰ ਬਣ ਗਿਆ ਖੋਰ ਪਾ ਕੇ, ਉਹਦੀ ਹੁਣ ਵਿਚਾਰੇ ਦੀ ਜ਼ਮੀਨ ਹੀ 3 ਤੋਂ ਲੈ ਕੇ 4 ਕਨਾਲਾਂ ਰਹਿ ਗਈ, ਬਾਕੀ ਸਾਰੀ ਚੋਂ ਘੱਗਰ ਵਗੀ ਜਾਂਦਾ। ਸੋ ਇਹਨਾਂ ਨੂੰ ਤਾਂ ਇਹ ਡਰ ਹੈਗੀ ਹੈਗਾ, ਤੇ ਸਾਨੂੰ ਹੁਣ ਵਿਸ਼ਵਾਸ ਇਹ ਹੈ ਵੀ ਅਸੀਂ ਸਾਰਾ ਪਿੰਡ ਗੁਰੂ ਘਰ ਅਸੀਂ ਅਰਦਾਸ ਕਰੀ, ਅਸੀਂ ਇੱਕ ਮੱਤ ਹੈ, ਇੱਕ ਮੁੱਠ ਹੈ, ਅਸੀਂ 500 ਰੁਪਇਆ ਘਰ ਮੰਗਰ ਵਾਸ਼ ਇਕੱਠੀ ਕਰੀ ਹੈ, ਤੇ ਸਾਡਾ ਟਾਰਗੇਟ ਇਹ ਹੈ ਵੀ ਵਾਹਿਗੁਰੂ ਸੁੱਖ ਰੱਖੇ ਵੀ ਅਸੀਂ ਇਹਨੂੰ 20 ਫੁੱਟ ਜਾਂ 22 ਫੁੱਟ ਚੌੜਾ ਬੰਨ੍ਹ ਨੂੰ ਕਰੀਏ। ਵੀ ਆਪਦੇ ਵੱਲੋਂ ਬਈ ਅਸੀਂ ਪੂਰਾ ਸਿੰਸੀਅਰਲੀ ਐਫਰਟ ਕਰ ਰਹੇ ਹਾਂ ਵੀ ਪੂਰਾ, ਪਰ ਕਰਨ ਵਾਲਾ ਪ੍ਰਮਾਤਮਾ। ਦੇਖੋ ਪਾਣੀ ਜੇ ਓਵਰ ਹੀ ਆ ਗਿਆ ਤਾਂ ਦੇਖੋ ਇਹ 'ਚ ਫਿਰ ਕੋਈ ਕੁਝ ਨਹੀਂ ਕਰ ਸਕਦਾ। ਅਸੀਂ ਗਵਰਨਮੈਂਟ ਤੋਂ ਇਹ ਚਾਹੁੰਦੇ ਹਾਂ ਵੀ ਯਾਰ ਤੁਸੀਂ ਜਿਹੜਾ ਸਾਡਾ ਟੈਕਸ ਦਾ ਪੈਸਾ ਜਾਂ ਸਾਡੇ ਲੋਕਾਂ ਦਾ ਪੈਸਾ ਹੈ, ਇਹ ਬਿਨਾਂ ਗੱਲ ਤੋਂ ਚੰਦ ਅਫਸਰਾਂ ਨੂੰ ਜਾਂ ਠੇਕੇਦਾਰਾਂ ਨੂੰ ਖਵਾਉਣ ਦੀ ਥਾਂ ਤੇ ਜੇ ਉਸ ਪੈਸੇ ਦਾ ਸਹੀ ਯੂਟੀਲਾਈਜੇਸ਼ਨ ਕਰ ਲਓ, ਪੈਸੇ ਦਾ ਸਹੀ ਤੁਸੀਂ ਸਾਨੂੰ ਦੇਖ ਰੇਖ ਹੇਠ ਪੈਸਾ ਲਵਾ ਦਿਓ ਤਾਂ ਅਸੀਂ ਵੀ ਤੁਹਾਡੀ ਮਦਦ ਕਰੀਏ, ਤੁਸੀਂ ਸਾਨੂੰ ਪ੍ਰੋਪਰ ਪੈਸੇ ਦੇ ਦਿਓ। ਹੁਣ ਮੈਂ ਤੁਹਾਨੂੰ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਵੀ ਕਈ ਵਾਰੀ ਨਾ ਐਂ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿਹਨਤਾਂ ਕਰੀਆਂ ਵੀ JCB ਹੈ ਯਾਰ ਕੋਲੇ ਸਾਰਾ ਕੁਝ, ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਆ, ਇਹਦਾ ਧੇਲਾ ਫਾਇਦਾ ਨਹੀਂ, ਜਦੋਂ ਪਾਣੀ ਆ ਗਿਆ ਕੱਲਾ ਕੱਲਾ ਪੱਥਰ ਰੁੜ ਕੇ ਜਿਵੇਂ ਉਹ ਇਕੱਠੇ ਐਂ ਵਗ ਜੂ ਅੱਗੇ, ਫਾਇਦਾ ਕੋਈ ਹੋਣਾ ਨਹੀਂ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਇਹਨੂੰ ਪੱਥਰ ਨੂੰ ਚੱਕ ਕੇ ਜਿਹੜੇ ਗੱਟੇ ਲਾਏ ਆ ਵੀ ਐਟਲੀਸਟ ਯਾਰ ਉੱਥੇ ਆਪਾਂ ਗੱਟਿਆਂ ਦੀ ਥਾਂ ਤੇ ਪੱਥਰ ਲਾ ਦਈਏ ਵੀ ਥੱਲੋਂ ਬੰਨ ਸਟਰੋਂਗ ਹੋ ਜੂ। ਸੋ ਜਮਾ ਬਿਲਕੁਲ ਇਹਨੇ SDO ਹੈ ਜਿਹੜਾ, ਉਹਨੇ ਬਿਲਕੁਲ ਕੋਈ ਗੱਲ ਨਹੀਂ ਸੁਣੀ। ਜਈ ਕਹਿੰਦਾ ਜੀ ਇਹ ਤਾਂ ਅਸੀਂ ਕਰ ਹੀ ਨਹੀਂ ਸਕਦੇ, ਇਹਦਾ ਤਾਂ ਕੰਮ ਹੀ ਬਹੁਤ ਵੱਡਾ ਜੀ। ਵੀ ਕਹਿਣ ਦਾ ਭਾਵੇਂ ਬਹਾਨੇਬਾਜ਼ੀਆਂ ਬਾਈ ਕਰਦੇ ਆ, ਕਰਨਾ ਨਹੀਂ ਚਾਹੁੰਦੇ। ਕਰਨਾ ਕਿਉਂ ਨਹੀਂ ਚਾਹੁੰਦੇ ਸਾਨੂੰ ਕਹਿਣ 'ਚ ਕੋਈ ਇਸ 'ਚ ਦੋ ਰਾਏ ਨਹੀਂ। ਇਹਨਾਂ ਨੂੰ ਪਤਾ ਵੀ ਜੇ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਆ ਗਿਆ, ਲੋਕ ਸਹਿਮੇ ਹੋਏ ਆ, ਡਰੇ ਹੋਏ ਆ, ਅੱਜ ਰੁਪਈਆ ਸਾਨੂੰ ਇਸ ਕਾਰਨ ਦਾ ਬਚੂਗਾ 50-60 ਹਜ਼ਾਰ ਜਾਂ ਲੱਖ ਰੁਪਈਆ, ਤੇ ਜੇ ਮਾੜਾ ਜਿਹਾ ਘੱਗਰ ਚੜਿਆ ਆ ਤਾਂ ਅਸੀਂ ਰੁਪਈਆ 2-2 ਕਰੋੜ ਕੁੱਟਾਂਗੇ 15 ਦਿਨਾਂ 'ਚ। ਇਹ ਇੱਕ ਇਨਕਮ ਦਾ ਇਹਨਾਂ ਦਾ ਸੋਰਸ ਹੈ। ਇਹ ਮੰਨ ਲਓ ਜਿਵੇਂ ਦੀਵਾਲੀ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ, ਇਹ ਜਦੋਂ ਅਸੀਂ ਡੁੱਬਦੇ ਹਾਂ, ਇਹ ਚੰਦ ਅਫਸਰ ਜਾਂ ਇਹ ਮੰਨ ਲਓ ਚੰਦ ਰਾਜਨੀਤਿਕ ਲੋਕ ਉਦੋਂ ਇਹ ਇਸ ਨੂੰ ਸੈਲੀਬ੍ਰੇਟ ਕਰਦੇ ਆ ਵੀ ਯਾਰ ਸਾਨੂੰ ਇੱਕ ਗੋਲਡਨ ਓਪਰਚੁਨਿਟੀ ਮਿਲ ਗਈ ਵੀ ਅਸੀਂ ਇਸ ਪੈਸੇ ਨੂੰ ਆਪਦੀਆਂ ਜੇਬਾਂ 'ਚ ਪਾਵਾਂਗੇ ਤੇ ਲੋਕਾਂ 'ਚ ਪ੍ਰਸ਼ੰਸਾ ਲਵਾਂਗੇ ਵੀ ਅਸੀਂ ਬਹੁਤ ਤੁਹਾਡਾ ਸਾਥ ਦੇਤਾ। ਪਰ ਅੰਦਰਲੇ ਖਾਤੇ ਇਹ ਵੱਧ ਤੋਂ ਵੱਧ ਇੱਥੋਂ ਪੈਸੇ ਕਮਾਉਣਾ ਚਾਹੁੰਦੇ ਆ ਤੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਜੀ। ਬਿਲਕੁਲ। ਤਾਂ ਇਹ ਇੱਥੋਂ ਦੇ ਜਿਹੜੇ ਮੋਹਤਵਾਰ ਆਪਾਂ ਕਹਿ ਸਕਦੇ ਹਾਂ, ਇਹ ਨੌਜਵਾਨ ਜਿਹੜੇ ਅੱਗੇ ਲੱਗ ਕੇ ਪਹਿਲਾਂ ਵੀ ਇਹਨਾਂ ਨੇ ਕਾਫੀ ਜਿਹੜਾ ਕਿ ਤਹਈਆ ਕੀਤਾ ਕਿ ਪਾਣੀ ਇੱਥੋਂ ਰੁਕ ਜੇ ਇਸ ਬੰਨ੍ਹ ਦੇ ਉੱਪਰ। ਲਗਾਤਾਰ ਜਿਹੜੀਆਂ ਟਰੈਕਟਰ ਟਰਾਲੀਆਂ ਚੱਲਦੀਆਂ ਰਹੀਆਂ, ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੌਨਸੂਨ ਪੌਣਾਂ ਨੇ ਜਿਹੜੀਆਂ ਉਹ ਆਈਆਂ ਹੋਈਆਂ ਨੇ, ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਤੋਂ ਪਾਣੀ ਆਊਗਾ ਜਾਂ ਉਸ ਦਾ ਕੀ ਪ੍ਰਬੰਧ ਕਰ ਰਹੀ ਹੈ ਸਰਕਾਰ ਜਾਂ ਲੋਕ ਆਪਦੇ ਵੱਲੋਂ ਕੀ ਪ੍ਰਬੰਧ ਕਰ ਰਹੇ ਨੇ, ਉਹ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਆ ਜਿਹੜੀ ਕਿ ਇੱਕ ਰਿਪੋਰਟ ਆ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅੱਗੇ ਚੱਲ ਕੇ ਹੋਰ ਪਿੰਡਾਂ ਦੇ ਵੀ ਖਬਰਸਾਰ ਲਵਾਂਗੇ। ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ, ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ। ਮੰਡੀ ਦਾ ਨੁਕਸਾਨ ਹੋਇਆ, ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਤੇ ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ, ਉਹ ਬਿਲਕੁਲ ਖਰਾਬ, ਉਹਦੀ
ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਏ, ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ। ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ। ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਕਈ ਵਾਰੀ ਨਾ ਇਹ ਲੱਗਦਾ ਯਾਰ ਵੀ ਇਹ ਜ਼ਿਆਦਾ ਕਰਨਾ ਨਹੀਂ ਚਾਹੁੰਦੇ ਤੇ ਜਾਂ ਪ੍ਰਮਾਤਮਾ ਨੇ ਇਹਨਾਂ ਨੂੰ ਮੱਦ ਬੁੱਧੀ ਜੰਮਿਆ। ਹੁਣ ਆ ਪੱਥਰ ਪਿਆ, ਮੈਂ ਇਹਨਾਂ ਦੀਆਂ ਮਿਹਨਤਾਂ ਕਰੀਆਂ ਵੀ JCB ਆ ਯਾਰ ਕੋਲੇ, ਸਾਰਾ ਕੁਝ ਉਹ ਗੱਟੇ ਲਾਉਣ ਦੀ ਥਾਂ ਤੇ ਆ ਫਾਲਤੂ ਪਿਆ ਪੱਥਰ, ਆਪਾਂ ਉੱਥੇ ਚਿਣ ਦਈਏ ਤਾਂ ਇਹ ਪੱਥਰ ਕੰਮ ਆ ਜੂ। ਇਹ ਕਹਿੰਦੇ ਜੀ ਅਸੀਂ ਤਾਂ ਇਹ ਚੱਕ ਹੀ ਨਹੀਂ ਸਕਦੇ, ਸਾਡੇ ਤੋਂ ਤਾਂ ਇਹ ਚੱਕੇ ਹੀ ਨਹੀਂ ਜਾਂਦਾ ਜੀ, ਅਸੀਂ ਤਾਂ ਇਹ ਕਰ ਹੀ ਨਹੀਂ ਸਕਦੇ। ਹੁਣ ਤੁਹਾਡੇ ਸਾਹਮਣੇ ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਰਿਪੋਰਟ ਲੈ ਕੇ ਹਾਜ਼ਰ ਹੋਏ ਹਾਂ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੁਲਾਈ 2023 ਦੇ ਵਿੱਚ ਜੋ ਹੜ੍ਹ ਆਏ, ਉਹਨਾਂ ਹੜ੍ਹਾਂ ਨੇ ਕਾਫੀ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਕੀਤਾ। ਪੰਜਾਬ ਦਾ 2.21 ਹੈਕਟੇਅਰ ਜਿਹੜਾ ਏਰੀਆ ਸੀ ਉਹ ਨੁਕਸਾਨਿਆ ਗਿਆ। ਇਹ ਰਿਪੋਰਟਾਂ ਦੱਸਦੀਆਂ ਨੇ, ਪਰ ਅਸੀਂ ਤੁਹਾਡੇ ਨਾਲ ਅੱਜ ਉਸੇ ਹੀ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੋਂ ਨੁਕਸਾਨ ਹੋਣਾ ਸ਼ੁਰੂ ਹੋਇਆ। ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹ ਆਏ, 9 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜਿਹੜਾ ਕਿ ਕਸਬਾ ਸੀ ਉਹ ਸਰਦੂਲਗੜ੍ਹ ਪੈ ਜਾਂਦਾ ਸੀ। ਤਾਂ ਇਸ ਵਕਤ ਅਸੀਂ ਘੱਗਰ ਦਰਿਆ ਤੇ ਖੜੇ ਹਾਂ। ਇਹ ਘੱਗਰ ਆ, ਇਸ ਨੂੰ ਇੱਥੋਂ ਦੇ ਲੋਕ ਜਿਹੜੇ ਕਿ ਉਹ ਨਾਲੀ ਦੇ ਨਾਂ ਨਾਲ ਜਾਣਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਹੁਣ ਜਿਹੜਾ ਪਾਣੀ ਉਹ ਬਿਲਕੁਲ ਥੱਲੇ ਆ। ਤੇ ਜਦੋਂ ਇੱਥੇ ਇਸ ਜਗ੍ਹਾ ਤੇ ਪਿਛਲੀ ਵਾਰ ਹੜ੍ਹ ਆਏ ਤਾਂ ਇਹ ਪਾਣੀ ਸੀ ਜਿਹੜਾ ਘੱਗਰ ਸੀ, ਇਸ ਦਾ ਕਹਿਰ ਸੀ ਜਿਹੜਾ ਉਹ ਦੇਖਣ ਵਾਲਾ ਸੀ। ਤਾਂ ਇੱਥੇ ਕੁਝ ਕੁ ਜਿਹੜੇ ਕਿ ਪਤਵੰਤੇ ਨੇ, ਜਿਹੜੇ ਮੋਹਤਵਾਰ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਸ਼ਹਿਰ ਦੇ ਨਿਵਾਸੀ ਨੇ, ਤਾਂ ਉਹ ਖੜੇ ਹੋਏ ਨੇ। ਤਾਂ ਅਸੀਂ ਨਾ ਬਾਈਆਂ ਦੇ ਨਾਲ ਗੱਲ ਕਰਾਂਗੇ। ਬਾਈ ਸਵਾਗਤ ਆ ਪਹਿਲਾਂ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਤੁਹਾਡੇ ਤੋਂ ਸ਼ੁਰੂ ਕਰ ਲਈਏ, ਕਿੰਨਾ ਕੁ ਨੁਕਸਾਨ ਹੋਇਆ ਸੀ ਜਦੋਂ 2023 ਦੇ ਵਿੱਚ ਇਸੇ ਜਗ੍ਹਾ ਤੇ ਖੜ ਕੇ, ਉਦੋਂ ਵੀ ਇੱਕ ਰਿਪੋਰਟ ਕਰੀ ਸੀ, ਤੇ ਹੁਣ ਕੀ ਪ੍ਰਬੰਧ ਹੋ ਰਹੇ ਨੇ? ਨੁਕਸਾਨ ਇਹ ਸੀਗਾ ਬਈ ਵੀ ਤੁਸੀਂ ਮੰਨ ਕੇ ਚਲੋ ਪਿਛਲੇ ਵਾਰੀ ਕਾਫੀ ਲੰਮੇ ਸਮੇਂ ਬਾਅਦ ਸਾਡੇ ਪਾਣੀ ਆਇਆ ਸੀ। ਉਹਦੇ ਵਿੱਚ ਇੱਕ ਕੰਪਲੀਟ ਤੌਰ ਤੇ ਫੂਸ ਮੰਡੀ ਪਿੰਡ ਦੇ ਮੰਨ ਕੇ ਚਲੋ ਲਗਭਗ ਤੁਸੀਂ 30 ਤੋਂ 35 ਘਰ, ਵਾਰਡ ਨੰਬਰ 3 ਦੇ ਵਿੱਚ ਨਵੇਂ ਬਣੇ 30 ਤੋਂ 35 ਘਰ, ਵਾਰਡ ਨੰਬਰ 2 ਦੇ ਵਿੱਚ ਘੱਟੋ ਘੱਟ ਤੁਸੀਂ ਇਹ ਮੰਨ ਕੇ ਚਲੋ ਵੀ 100 ਤੋਂ 150 ਘਰ, ਤੇ ਸਾਧੂ ਵਾਲਾ ਪਿੰਡ। ਇੰਨਾ ਕੁ ਤਾਂ ਹੋਇਆ ਜੀ ਘਰਾਂ ਦਾ ਨੁਕਸਾਨ, ਵੀ ਲਗਭਗ 350 400 ਘਰ ਬੁਰੀ ਤਰ੍ਹਾਂ ਉਹਨੂੰ ਪ੍ਰਭਾਵਿਤ ਹੋ ਗਿਆ। ਉਦੋਂ ਬਾਅਦ ਲੋਕਾਂ ਦੇ ਕੋਈ ਜਿਹੜੇ ਮੰਨ ਲਓ ਘਰਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਖੇਤਾਂ ਦੇ ਵਿੱਚ ਟਿਊਬਵੈੱਲ ਸੀ ਜਾਂ ਹੋਰ ਸੀ, ਉਹਦੇ ਵਿੱਚ ਘੱਟੋ ਘੱਟ ਸਾਡੇ ਇੱਥੇ ਨਾ ਕਰਦੇ ਆਪਾਂ ਜੇ ਮੰਨ ਕੇ ਚੱਲੀਏ ਤਾਂ 3000 ਤੋਂ ਲੈ ਕੇ 4000 ਨੇੜੇ ਤੇੜੇ ਏਕੜ ਏਰੀਆ ਸਾਡਾ ਇੱਥੇ ਪ੍ਰਭਾਵਿਤ ਹੋਇਆ। ਸਮੇਤ ਰੋਡ ਕੀ ਪਿੰਡ ਮੰਡੀ ਦਾ ਨੁਕਸਾਨ ਹੋਇਆ। ਸਾਡੀ ਜਿਹੜੀ ਮੇਨ ਦਾਣਾ ਮੰਡੀ ਆ ਉਹ 'ਚ ਵੀ 3-3 4-4 ਫੁੱਟ ਪਾਣੀ ਸੀ। ਇਹ ਨੁਕਸਾਨ ਲਾਸਟ ਟਾਈਮ ਸਾਡੇ ਹੋਇਆ। ਜਿਹੜੀ ਹੁਣ ਜੇ ਅਸੀਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧਾਂ ਨੂੰ ਲੈ ਕੇ ਪਿਛਲੇ ਵਾਰੀ ਸਰਕਾਰ ਨੇ ਚਲੋ ਮੌਕੇ ਦੇ ਉੱਤੇ ਕਿਸੇ ਦੀ ਆਪਾਂ ਬਿਨਾਂ ਗੱਲ ਤੋਂ ਵੀ ਆਲੋਚਨਾ ਕਰੀਏ ਵਧੀਆ ਨਹੀਂ ਲੱਗਦਾ। ਜਦੋਂ ਪਾਣੀ ਆਇਆ ਤਾਂ ਸਰਕਾਰ ਨੇ ਆਪਦੇ ਵੱਲੋਂ ਜੇ ਤੇਲ ਪ੍ਰੋਵਾਈਡ ਕਰਨਾ ਸੀ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਿੰਨਾ ਕੁ ਕਰ ਸਕਦੇ ਸੀ। ਪਰ ਜਦੋਂ ਪਾਣੀ ਚਲਾ ਗਿਆ ਤਾਂ ਇੱਥੇ ਸਾਡੇ 3 ਥਾਂ ਤੇ ਕੱਟ ਸੀ, ਉਹ ਸਾਹਮਣੇ ਦਿਖ ਰਿਹਾ, ਮੈਂ ਕੈਮਰਾ ਵੀਰੇ ਨੂੰ ਕਹੂੰਗਾ ਉਹ ਸਾਹਮਣੇ ਦਿਖ ਰਿਹਾ। ਇੱਕ ਉਹ ਕੱਟ ਸੀ, ਇੱਕ ਇਦੋਂ ਅੱਗੇ ਪਾੜ ਸੀ, ਇੱਕ ਫੂਸ ਮੰਡੀ ਪਾੜ ਸੀ। ਇਹਨਾਂ ਨੂੰ ਭਰਨ ਦਾ ਸਰਕਾਰ ਨੇ ਟੈਂਡਰ ਦਿੱਤਾ। ਹੁਣ ਉਹ ਟੈਂਡਰ ਸਾਨੂੰ ਨਹੀਂ ਪਤਾ ਜਨਤਕ ਤੌਰ ਤੇ 80 ਲੱਖ ਦਾ ਸੀ ਕਿ ਕਰੋੜ ਰੁਪਏ ਦਾ ਸੀ ਜਾਂ ਕਿੰਨੇ ਦਾ ਸੀ।
ਇਹ ਸਿਰਫ ਮਿੱਟੀ ਨਾਲ ਪੂਰਤੀ ਕਰੀਗੀ। ਜਦੋਂ ਦੀ ਮਿੱਟੀ ਨਾਲ ਪੂਰਤੀ ਕਰ ਰਹੇ ਸੀ ਤਾਂ ਉਦੋਂ ਅਸੀਂ ਡੇ ਬਾਈ ਡੇ ਇੱਥੋਂ ਦੇ ਜਿਹੜੇ ਆਫੀਸਰ ਅਧਿਕਾਰੀ ਨੇ ਐਸਡੀਓ ਹੋ ਗਏ ਐਕਸੀਅਨ ਹੋ ਗਏ ਉਹਨਾਂ ਨੂੰ ਬੇਨਤੀ ਕਰੀ ਵੀ ਇਹ ਬੰਨ ਜਿਹੜਾ ਕੱਚੀ ਮਿੱਟੀ ਦਾ ਤੁਸੀਂ ਬਣਾ ਰਹੇ ਹੋ ਕੱਕਾ ਰੇਤਾ ਇਹਦੇ ਤੇ ਪੈਸੇ ਲਾਏ ਦਾ ਕੋਈ ਫਾਇਦਾ ਨਹੀਂ, ਇਹ ਬੰਨ ਡੈਮੇਜ ਹੋ ਜਾਊਗਾ। ਤੁਸੀਂ ਕਿਰਪਾ ਕਰਕੇ ਇਸ ਬੰਨ ਦੀ ਥੱਲੋਂ ਇਹਦੀ ਫਾਊਂਡੇਸ਼ਨ ਤਕੜੀ ਕਰਕੇ ਲੈ ਕੇ ਉਹ ਨਿਉਂ ਤਕੜੀ ਕਰੋ। ਸੋ ਉਹਨਾਂ ਨੇ ਸਾਡੀਆਂ ਗੱਲਾਂ ਨੂੰ ਅੱਖੇ ਪਰੋਖੇ ਕਰਤਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਆਫਟਰ ਦੈਟ ਜਦੋਂ ਪਾਣੀ ਘਟ ਗਿਆ, ਪਾਣੀ ਆਉਣ ਦੇ ਦੁਬਾਰੇ ਚਾਂਸ ਆ, ਅਸੀਂ ਦੁਬਾਰੇ ਇਹਨੂੰ ਕਰਾਂਗੇ, ਤੁਸੀਂ ਸਾਨੂੰ ਟਾਈਮ ਦਿਓ। ਚਲੋ ਜੀ ਅਸੀਂ ਟਾਈਮ ਦਿੱਤਾ। ਟਾਈਮ ਦਿੰਦੇ ਹੋਇਆ ਪ੍ਰੈਸ਼ਰ ਬਿਲਡ ਹੋਣ ਤੋਂ ਬਾਅਦ ਵੀ ਉਹਨਾਂ ਨੇ ਕੀ ਕਰਿਆ ਵੀ ਇਹਦਾ ਠੇਕਾ ਫੇਰ 2 ਲੱਖ 'ਚ ਦੇਤਾ ਤੇ ਉਹ 2 ਲੱਖ ਰੁਪਏ ਦੇ ਵਿੱਚ ਸਿਰਫ ਉੱਥੇ ਮੰਨ ਕੇ ਚਲੋ ਗੱਟੇ ਦਿਖੀ ਜਾਂਦੇ। ਜੇ ਉਹਨਾਂ ਦੀ ਗਿਣਤੀ ਕਰੀਏ ਤਾਂ ਵੱਧ ਤੋਂ ਵੱਧ 1000 ਤੋਂ ਲੈ ਕੇ 1500 ਦੇ ਵਿੱਚ ਗੱਟਾ ਹੋਊਗਾ ਤੇ ਜਿਹੜੀ ਮਾੜੀ ਮੋਟੀ ਉਹ ਮਿੱਟੀ ਪਈ ਆ ਦੇਖ ਰਹੇ ਹੋ ਤੁਸੀਂ, ਹੱਦ ਤੋਂ ਹੱਦ 30 ਤੋਂ ਲੈ ਕੇ 35 ਉਹ ਡੈਂਪਰ ਹੋਣਗੇ ਵੀ 2 ਲੱਖ ਰੁਪਏ ਦੇ ਵਿੱਚ ਆਹ ਮਿੱਟੀ ਪਾ ਕੇ ਤੇ ਇਹਦੀ ਖਾਨਾ ਪੂਰਤੀ ਕਰਕੇ ਫੇਰ ਇੱਥੋਂ ਚਲੇ ਗਏ। ਜੀ ਬਿਲਕੁਲ। ਤਾਂ ਇਹ ਇੱਕ ਜਿਹੜੀ ਅਸੀਂ ਧਰਾਤਲ ਤੋਂ ਤੁਹਾਨੂੰ ਰਿਪੋਰਟ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਬਾਈ ਤੁਸੀਂ ਵੀ ਇਸੇ ਇਲਾਕੇ ਨੂੰ ਬਲੌਕ ਕਰਦੇ ਹੋ ਤਾਂ ਕੀ ਲੱਗਦਾ ਜਿਹੜਾ ਕਿ ਇੱਥੋਂ ਹੁਣ ਇਹ ਨਾਲੀ ਬਿਲਕੁਲ ਸ਼ਾਂਤ ਆ, ਜਦੋਂ ਚੜ੍ਹ ਕੇ ਆਉਂਦੀ ਆ ਤਾਂ ਫਿਰ ਕਹਿਰ ਮਚਾ ਦਿੰਦੀ ਹੈ। ਹਾਂਜੀ, ਤਾਂ ਬਾਈ ਨੇ ਦੱਸਿਆ ਹੀ ਆ, ਰਿੰਪੀ ਨੇ ਪਹਿਲਾਂ ਸਾਡਾ 5000 ਏਕੜ ਦਾ ਨੁਕਸਾਨ ਹੋਇਆ, ਮੰਡੀ 'ਚ ਵੜ ਗਿਆ। FCI 'ਚ ਇੱਥੇ ਜਿੱਥੇ ਕਣਕ ਪਈ ਸੀ ਸਟੋਰੇਜ ਉਹ ਬਿਲਕੁਲ ਖਰਾਬ, ਉਹਦੀ ਸਮੈਲ ਨੇ ਜੀਣਾ ਹਰਾਮ ਕਰਤਾ ਸੀ ਲੋਕਾਂ ਦਾ ਬਹੁਤ। ਉਹ ਜਦੋਂ ਨਾਲੀ ਆਉਂਦੀ ਆ, ਜਦੋਂ ਟੁੱਟ ਜਾਂਦੀ ਆ, ਇੱਥੋਂ ਇੱਕ ਰਸਤਾ ਇਹ ਆਏ ਬਾਹਰ ਸ਼ੁਰੂ ਤੋਂ ਲੈ ਕੇ ਜਦੋਂ 1960 ਤੋਂ ਪਹਿਲਾਂ ਵੀ ਆਉਂਦੀ ਰਹੀ ਆ, 62 'ਚ ਆਈ ਆ, ਉਦੋਂ ਬਾਅਦ 72 'ਚ ਆਏ, ਫਿਰ 94 ਜਾਂ 88 94 95 2010 'ਚ ਆਈ ਹੈ। ਉਹ ਇਹਦਾ ਰਸਤਾ ਇੱਥੋਂ ਦੀ ਆ, ਉੱਥੋਂ ਦੀ ਇੱਥੇ ਪਾਈਪਾਂ ਨੱਪੀਆਂ ਹੋਈਆਂ ਸੀ ਇੱਥੇ ਗਊਸ਼ਾਲਾ ਤੋਂ ਤੇ 4 ਇੱਥੇ ਨਿਕਲਦੀਆਂ ਗਈਆਂ, ਉਹਦੇ ਰਾਹੀਂ ਨਿਕਲਦਾ। ਉੱਥੇ ਹੁਣ ਦੁਕਾਨਾਂ ਬਣ ਗਈਆਂ, ਗਊਸ਼ਾਲਾ ਨਗਰ ਪੰਚਾਇਤ ਵਾਲਿਆਂ ਨੇ ਉਹ ਕਰਤੀਆਂ। ਹੁਣ ਅਸੀਂ ਮੰਗ ਇਹੀ ਚਾਹੁੰਦੇ ਹਾਂ ਕਿ ਇੱਥੇ ਇੱਕ ਸੈਫਰਨ ਬਣੇ, ਉਹਦਾ ਪਾਣੀ ਇੱਥੇ ਉਹਦਾ ਪੂਰਾ ਪ੍ਰੋਪਰ ਤਰੀਕੇ ਨਾਲ ਇੱਕ ਸਹੀ ਮੈਨੇਜਮੈਂਟ ਕਰਕੇ ਜਿਹੜਾ ਪਾਣੀ ਇਹਦਾ ਅੰਦਰ ਨੂੰ ਫੇਰ ਜਾਇਆ ਜਾਵੇ, ਉਹਦੇ ਨਾਲ ਨੁਕਸਾਨ ਬਚ ਸਕਦਾ। ਇਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਪ੍ਰੋਪਰ ਢੰਗ ਨਾਲ ਕਈ ਤਕਨੀਕ ਨਾਲ ਐਰੀਗੇਸ਼ਨ ਡਿਪਾਰਟਮੈਂਟ ਉਹ ਕਰੇ ਜੀ, ਵਧੀਆ ਢੰਗ ਨਾਲ ਇਹਦਾ ਨਿਕਾਸ ਦੁਬਾਰ ਤੋਂ ਇਹਨੂੰ ਘੱਗਰ ਦੇ ਵਿੱਚ ਪਾਇਆ ਜਾਵੇ। ਪ੍ਰੋਫੈਸਰ ਸਾਹਿਬ ਜਿਵੇਂ ਪਿੰਡਾਂ ਦੇ ਵਿੱਚ ਜਾਂਦੇ ਹੋ, ਪਿੰਡਾਂ ਦੇ ਜਵਾਕ ਵੀ ਤੁਹਾਡੇ ਕੋਲ ਪੜ੍ਹਦੇ ਨੇ, ਸਕੂਲਾਂ ਦੇ ਵਿੱਚ ਆਉਂਦੇ ਨੇ, ਤਾਂ ਕਿੰਨਾ ਕੁ ਨੁਕਸਾਨ ਦੱਸਦੇ ਰਹੇ ਨੇ ਉਦੋਂ ਜਿਹੜੇ ਬੱਚੇ ਸੀਗੇ ਇੱਥੇ ਤੁਹਾਡੇ ਕੋਲ? ਬਾਅਦ ਦੇ ਵਿੱਚ ਜਦੋਂ ਪਾਣੀ ਦਾ ਵਹਾਅ ਘਟਿਆ, ਉਦੋਂ ਸਕੂਲ ਲੱਗੇ, ਕਾਲਜ ਲੱਗੇ, ਤਾਂ ਕਿੰਨਾ ਕੁ ਨੁਕਸਾਨ ਦੱਸਿਆ? ਅਸਲ ਦੇ ਵਿੱਚ ਜੀ ਪਿਛਲੇ ਸਾਲ 18 ਜੁਲਾਈ, ਅੱਜ 18 ਜੁਲਾਈ ਨੂੰ ਸਵੇਰੇ 5 ਵਜੇ ਫੂਸ ਮੰਡੀ ਤੋਂ ਬੰਨ੍ਹ ਟੁੱਟਿਆ ਸੀਗਾ। 1 ਸਾਲ ਪੂਰਾ ਹੋ ਗਿਆ ਅੱਜ। ਇਹ 1 ਸਾਲ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਦੁੱਖਾਂ ਭਰਿਆ ਸਾਲ ਸੀਗਾ ਜੀ, ਕਿਉਂਕਿ ਜਿਹੜਾ ਪਿਛਲੇ ਸਾਲ ਜਦੋਂ 18 ਜੁਲਾਈ ਤੋਂ ਬਾਅਦ ਜਿਹੜੇ ਅਗਲੇ 2-3 ਮਹੀਨੇ ਸੀਗੇ ਜਿਹੜੀ ਕਰਨ ਤੇ ਪੁਨਰ ਸਥਾਪਨਾ ਕਰਨ ਤੇ ਸਾਰੀਆਂ ਚੀਜ਼ਾਂ ਦੀ, ਘਰਾਂ ਦੀ, ਫਸਲਾਂ ਦੀ ਬਹੁਤ ਹੀ ਜ਼ਿਆਦਾ ਸੰਘਰਸ਼ ਭਰਿਆ ਸਮਾਂ ਸੀਗਾ। ਹਾਲਾਂਕਿ ਉਹ ਸਮਾਂ ਨਿਕਲਿਆ ਲੋਕਾਂ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ। ਬੜੀ ਦੂਰੋਂ ਸੰਗਤ ਆ ਕੇ ਉਹਨਾਂ ਨੇ ਇੱਥੇ ਸੇਵਾ ਕੀਤੀ ਤੇ ਸਾਡੇ ਲੋਕਾਂ ਨੂੰ ਪੈਰਾਂ ਸਿਰ ਖੜਾ ਕੀਤਾ ਤੇ ਲਗਭਗ ਯਾਨੀ ਕਿ 1.5 ਮਹੀਨਾ ਤੱਕ ਸਕੂਲ ਨਹੀਂ ਖੁੱਲ੍ਹ ਸਕੇ, ਬੱਚੇ ਸਕੂਲ ਨਹੀਂ ਜਾ ਸਕੇ। ਬਹੁਤ ਜ਼ਿਆਦਾ ਯਾਨੀ ਜ਼ਿੰਦਗੀ ਲੀਹ ਤੋਂ ਲੈ ਗਈ ਸੀ ਪੂਰੀ ਤਰ੍ਹਾਂ ਤੇ ਉਹ ਜ਼ਿੰਦਗੀ ਲੀਹ ਤੇ ਚੜ੍ਹਨ ਤੇ ਬਹੁਤ ਜ਼ਿਆਦਾ ਸਮਾਂ ਲੱਗਿਆ। ਅੱਜ ਵੀ ਸੜਕਾਂ ਟੁੱਟੀਆਂ ਹੋਈਆਂ। ਆ ਇੱਥੋਂ ਜਿਹੜੀ ਫੂਸ ਮੰਡੀ ਨੂੰ ਸੜਕ ਜਾਂਦੀ ਹੈ ਥੱਲੋਂ ਖੁਰ ਚੁੱਕੀ ਹੈ, ਬਿਲਕੁਲ ਇੱਕ ਛੋਟਾ ਜਿਹੇ ਕਿਨਾਰੇ ਤੋਂ ਲੋਕ ਗੁਜ਼ਰ ਕੇ ਜਾਂਦੇ ਆ। ਅੱਜ ਵੀ ਜਿਹੜੇ ਉਹਦੇ ਜ਼ਖਮ ਹੈ ਉਸੇ ਤਰ੍ਹਾਂ ਹੀ ਹਰੇ ਨੇਗੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਨੁਕਸਾਨ ਕੱਲਾ ਆਰਥਿਕ ਨਹੀਂ, ਮਤਲਬ ਸਮਾਜਿਕ ਤੌਰ ਤੇ ਵੀ ਸਾਡਾ ਨੁਕਸਾਨ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ। ਹੁਣ ਵੀ ਜਦੋਂ ਥੋੜ੍ਹਾ ਜਿਹਾ ਵੀ ਪਾਣੀ ਦੀ ਖਬਰ ਮਿਲਦੀ ਆ ਤਾਂ ਲੋਕ ਇੱਕਦਮ ਪੈਨਿਕ ਸਥਿਤੀ 'ਚ ਚਲੇ ਜਾਂਦੇ ਆ। ਫਿਰ ਦਵਾ-ਦਵ ਲੋਕ ਫੋਨ ਕਰਨਾ ਸ਼ੁਰੂ ਕਰਦੇ ਆ। ਅਸੀਂ ਇਸ ਵਾਰੀ ਇਕੱਠੇ ਵੀ ਹੋਏ ਆ, ਪਹਿਲਾਂ ਕਿਉਂਕਿ ਸਾਡੀ ਕੋਈ ਪਲਾਨਿੰਗ ਨਹੀਂ ਹੁੰਦੀ ਸੀ, ਸਾਨੂੰ ਪਤਾ ਨਹੀਂ ਹੁੰਦਾ ਸੀਗਾ। ਇਸ ਵਾਰੀ ਅਸੀਂ ਪਿੰਡਾਂ ਦਾ ਇਕੱਠ ਵੀ ਕੀਤਾ ਕਿ ਜੇਕਰ ਕੋਈ ਐਮਰਜੈਂਸੀ ਹਾਲਾਤ ਬਣਦੇ ਆ ਤਾਂ ਸਾਨੂੰ ਖੁਦ ਕੀ ਕਰਨ ਦੀ ਲੋੜ ਹੈ, ਸਰਕਾਰ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਉਣ ਦੀ ਲੋੜ ਹੈ। ਕਿਉਂਕਿ ਜਿਹੜੇ ਡਰੇਨੇਜ ਮਹਿਕਮੇ ਦੇ ਅਧਿਕਾਰੀ ਨੇ ਉਹ ਇੰਨੇ ਕੁ ਜ਼ਿਆਦਾ, ਇਹ ਡਰੇਨੇਜ ਮਹਿਕਮਾ ਭ੍ਰਿਸ਼ਟ ਆ ਵੀ ਇਹ ਹਰ ਗੱਲ ਦੇ ਵਿੱਚੋਂ ਕਮਾਈ ਭਾਲਦੇ ਆ। ਕਿਉਂਕਿ ਜਦੋਂ ਹੜ੍ਹ ਆਉਂਦਾ ਸਾਡੇ ਲਈ ਤਾਂ ਇਹ ਦੁੱਖਾਂ ਦਾ ਕਾਰਨ ਬਣਦਾ, ਲੇਕਿਨ ਕੁਝ ਲੋਕਾਂ ਲਈ ਇਹ ਹਲਾਰਾ ਲੈ ਕੇ ਆਉਂਦਾ ਔਰ ਉਹਨਾਂ ਲਈ ਖੁਸ਼ੀ ਦੇ ਮੌਕੇ ਪੈਦਾ ਕਰਦਾ, ਉਹਨਾਂ ਲਈ ਕਮਾਈ ਦੇ ਮੌਕੇ ਪੈਦਾ ਕਰਦਾ। ਤੁਸੀਂ ਦੇਖ ਲਓ ਕਿ ਤੁਹਾਡੀ ਇੱਕ ਚੈਨਲ ਦੀ ਰਿਪੋਰਟ ਹੈ ਵੀ ਜਿਹੜੀ ਡਰੇਨ ਆ ਰਹੀ ਅੱਕਾਂ ਵਾਲੀ ਤੋਂ, ਚਾਹੇ ਸੁਨਾਮ ਵਾਲੇ ਪਾਸੋਂ ਜਿਹੜੀ ਉਹ ਵੀ ਆ ਕੇ ਘੱਗਰ 'ਚ ਪੈ ਰਹੀ ਹੈ, ਟਾਂਗਰੀ ਨਦੀ ਵੀ ਘੱਗਰ 'ਚ ਪੈ ਰਹੀ ਹੈ, ਮਾਰਕੰਡਾ ਵੀ ਘੱਗਰ 'ਚ ਪੈ ਰਿਹਾ ਹੈ, ਪਟਿਆਲਾ ਨਦੀ ਵੀ ਘੱਗਰ 'ਚ ਪੈ ਰਹੀ ਹੈ, ਸੁਖਨਾ ਨਾਲਾ ਵੀ ਘੱਗਰ 'ਚ ਪੈ ਰਿਹਾ ਹੈ। ਲਗਭਗ 24 ਤੋਂ 25 ਡਰੇਨੇਜ ਨੇ ਜਿਹੜੀਆਂ ਇਹ 3 ਛੋਟੀਆਂ ਸਹਾਇਕ ਨਦੀਆਂ ਤੋਂ ਬਿਨਾਂ
ਇੱਕ ਕੁਸਲਿਆ ਜਿਹੜੀ ਨਦੀ ਹੈ, ਸਹਾਇਕ ਨਦੀ ਹੈ, ਉਹਦੇ ਤੇ ਡੈਮ ਵੀ ਬਣਿਆ ਛੋਟਾ ਜਿਹਾ, ਪਰ ਉਹ ਡੈਮ ਤੋਂ ਪਾਣੀ ਛੱਡਣ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਲਗਭਗ ਯਾਨੀ ਸਾਰੇ ਪੰਜਾਬ ਦਾ ਤੇ ਹਰਿਆਣੇ ਦੇ ਬਹੁਤੇ ਸ਼ਹਿਰਾਂ ਦਾ ਪਾਣੀ, 41 ਸ਼ਹਿਰਾਂ ਦਾ ਸੀਵਰੇਜ ਇਹਦੇ ਵਿੱਚ ਡਿੱਗ ਰਿਹਾ ਹੈ, ਔਰ ਸਾਰੀਆਂ ਨਿਕਾਸੀਆਂ ਇੰਡਸਟਰੀਆਂ ਦਾ ਪਾਣੀ ਉਹ ਵੀ ਇਹਦੇ 'ਚ ਡਿੱਗ ਰਿਹਾ। ਪੂਰਾ ਸਾਲ ਇਹਦੇ ਵਿੱਚ ਕਾਲਾ ਔਰ ਗੰਦਾ ਪਾਣੀ ਵਗਦਾ ਹੈ, ਜਿਹੜਾ ਸਾਨੂੰ ਬਿਮਾਰੀਆਂ ਬਣਦਾ। ਸਾਡੇ ਲਈ ਕਾਲੇ ਪਾਣੀਆਂ ਦੀ ਸਜ਼ਾ ਸਾਨੂੰ ਬਰਕਰਾਰ ਰਹਿੰਦੀ ਹੈ। ਤੇ ਉਸ ਤੋਂ ਬਾਅਦ ਜਦੋਂ ਆਹ ਦਿਨ ਆ ਜਾਂਦੇ ਆ, ਆਹ ਦਿਨ ਜਿਹੜੇ 15 ਸਤੰਬਰ ਤੱਕ, ਜਦੋਂ ਤੱਕ ਮੌਨਸੂਨ ਵਾਪਸ ਨਹੀਂ ਜਾਂਦੀ, ਉਦੋਂ ਤੱਕ ਸਾਡੇ ਲਈ ਹਰ ਦਿਨ ਰਾਤ ਸਾਡਾ ਦਿਲ ਧੜਕਦਾ ਹੈ ਕਿ ਕਿਸੇ ਵੇਲੇ ਵੀ ਬਾਰਿਸ਼ ਸਟਾਰਟ ਹੋ ਸਕਦੀ ਹੈ। ਕੱਲ ਜਦੋਂ ਪੁਆਧ ਦੇ ਇਲਾਕੇ 'ਚ ਮੀਂਹ ਪੈ ਰਿਹਾ ਸੀਗਾ ਤਾਂ ਸਾਡਾ ਦਿਲ ਇੱਥੇ ਧੜਕ ਰਿਹਾ ਸੀ, ਹਾਲਾਂਕਿ ਅਸੀਂ ਇੱਥੇ ਔੜ ਲੱਗੀ ਹੋਈ ਹੈ, ਸੋਕਾ ਲੱਗਿਆ ਹੋਇਆ ਹੈ, ਲੇਕਿਨ ਫਿਰ ਵੀ ਸਾਡਾ ਜਿਹੜਾ ਧਿਆਨ ਹੈ ਲੰਘਦਿਆਂ ਟੱਪਦਿਆਂ ਘੱਗਰ ਵੱਲ ਜਾਂਦਾ ਹੈ। ਘੱਗਰ ਜਿਹੜੀ ਆ ਸਾਡੇ ਲਈ, ਸਾਡੇ ਜਿੱਥੇ ਇਹ ਜੀਵਨ ਰੇਖਾ ਸੀ ਸਾਡੇ ਲਈ, ਔਰ ਅੱਜ ਵੀ ਜਦੋਂ ਮਤਲਬ ਇਹਦੇ 'ਚੋਂ ਪਾਣੀ ਵਗਦਾ ਰਹਿੰਦਾ ਹੈ ਤਾਂ ਪਾਣੀ ਧਰਤੀ ਦਾ ਪੱਧਰ ਉੱਚਾ ਹੁੰਦਾ ਹੈ, ਪਰ ਪਾਣੀ ਵੀ ਗੰਦਾ ਵਗਣ ਲੱਗ ਗਿਆ। ਤੇ ਜਦ ਇਹ ਆਉਂਦਾ ਪਾਣੀ ਬਹੁਤ ਜ਼ਿਆਦਾ ਆਉਂਦਾ ਤੇ ਸਾਡਾ ਨੁਕਸਾਨ ਕਰਦਾ ਹੈ, ਤਾਂ ਇਹਦੇ ਨਾਲ ਸਾਡੇ ਲਈ ਇਹ ਜਿਹੜੇ ਦੁੱਖਾਂ ਦੀ ਘਾਟੀ ਬਣ ਚੁੱਕੀ ਹੈ। ਤੇ ਇਹ ਜਿਹੜੇ ਸਾਡੇ ਜ਼ਖਮ ਹੈ, ਇਹਨੂੰ ਜਿਹੜਾ ਇਹਦੇ ਤੇ ਮਲਮ ਲਾਉਣ ਦਾ ਜਿਹੜਾ ਯਤਨ ਹੈ, ਉਸ ਕਿਸਮ ਦਾ ਨਹੀਂ ਹੋ ਰਿਹਾ ਜੀ। ਤਾਂ ਇਹ ਬਿਲਕੁਲ ਅਸੀਂ ਤੁਹਾਡੇ ਨਾਲ ਜਿਹੜੀ ਕਿ ਇਹ ਗੱਲਬਾਤ ਆ ਉਹ ਕਰ ਰਹੇ ਆ, ਇੱਥੇ ਤੁਹਾਨੂੰ ਦਿਖਾ ਵੀ ਰਹੇ ਆ ਬਈ ਕੀ ਤਹਈਏ ਕੀਤੇ ਗਏ ਨੇ ਤੁਹਾਡੇ ਪਿੰਡਾਂ ਦੇ ਵਿੱਚ, ਜਾਂ ਖੇਤਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਪਿਛਲੀ ਵਾਰ ਇਸ ਘੱਗਰ ਨੇ ਬਹੁਤ ਜ਼ਿਆਦਾ ਜਿਹੜਾ ਕਿ ਕਹਿਰ ਮਚਾਇਆ ਸੀ। ਤਾਂ ਤੁਹਾਡੇ ਵੱਲੋਂ ਕੀ ਤਹਈਏ ਕੀਤੇ ਗਏ ਨੇ ਇਸ ਵਾਰ? ਪਿਛਲੀ ਵਾਰ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ, ਪਿਛਲੀ ਵਾਰ ਜਿਹੜਾ ਸਾਡਾ 2023 ਦੇ ਵਿੱਚ ਘੱਗਰ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਸੀਗੀ। ਸਾਡੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ, ਮਿੱਟੀ ਪਾਈ ਵੀ ਪੂਰਾ ਪ੍ਰਬੰਧ ਕੀਤਾ ਸੀਗਾ, ਪਰ ਫਿਰ ਵੀ ਮਨ ਕਹਿਰ ਹੀ ਇੰਨਾ ਜ਼ਿਆਦਾ ਸੀ, ਪਾਣੀ ਇੰਨਾ ਸੀਗਾ ਜ਼ਿਆਦਾ। ਅੱਜ ਦੇ ਦਿਨ, ਅੱਜ 18 ਜੁਲਾਈ ਹੋ ਗਈ, ਅੱਜ ਦੇ ਦਿਨ ਫੂਸ ਮੰਡੀ ਤੋਂ ਪਾੜ ਖੁੱਲ੍ਹਿਆ ਸੀ, ਜਿਹਨੇ ਹਜ਼ਾਰਾਂ ਏਕੜ ਫਸਲ ਤਬਾਹ ਕਰਤੀ ਸੀ। ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ, ਸਰਕਾਰਾਂ ਨੂੰ ਵੀ ਬਾਅਦ 'ਚ ਮੁਆਵਜ਼ੇ ਵੰਡਣ ਦਾ ਕੋਈ ਫਾਇਦਾ ਨਹੀਂ ਹੁੰਦਾ। 6800 ਰੁਪਈਆ ਕਿੱਲੇ ਦਾ ਪਿਛਲੀ ਵਾਰ ਵੰਡਿਆ ਤੇ 5000 ਏਕੜ ਮੈਨੂੰ ਲੱਗਦਾ ਫਸਲ ਡੁੱਬੀ ਹੋਊਗੀ ਏਕੜ, ਤੇ ਕਿੰਨਾ ਪੈਸਾ ਬਣ ਗਿਆ। ਜੇ ਕਿਉਂ ਨਾ ਕੁਛ ਪੈਸਾ ਹੁਣੀ ਸ਼ੁਰੂ ਦੇ ਵਿੱਚ ਇਹਦੀ ਸਾਰੀ ਦੇਖ ਰੇਖ ਕੀਤੀ ਜਾਵੇ, ਘੱਗਰ ਦੇ ਕਿਨਾਰੇ ਬੰਨ੍ਹ ਦੀ, ਤੇ ਬਚਤ ਹੋ ਜਾਵੇ। ਜਿੱਥੇ ਗੱਟਿਆਂ ਦੀ ਲੋੜ ਆ ਉੱਥੇ ਗੱਟੇ ਲਾਏ ਜਾਣ, ਜਿਹੜੇ ਪਾੜ ਖੁੱਲ੍ਹੇ ਸੀ, ਜਿੱਥੇ ਪੱਥਰ ਦੀ ਲੋੜ ਆ ਉੱਥੇ ਪੱਥਰ ਲਾਏ ਜਾਣ। ਜਿਵੇਂ ਇੱਥੋਂ ਪਿੱਛੇ ਪਿੰਡ ਪੈਂਦਾ ਗਾ ਸਰਦੂਲੇ ਵਾਲਾ, ਉਹਦੇ ਮੱਥੇ ਤੇ ਠੱਲਾਂ ਲੱਗੀਆਂ ਸੀ, ਪਿਛਲੀਆਂ ਸਰਕਾਰਾਂ 'ਚ ਪੁਰਾਣੇ ਸਮਿਆਂ 'ਚ ਲੱਗੀਆਂ ਸੀਗੀਆਂ। ਉਹ ਵੀ ਅੱਜ ਦੀ ਘੜੀ ਜੇ ਤੁਸੀਂ ਦੇਖੋ ਜਾ ਕੇ, ਉਹ ਸਟੱਡ ਜਿਹੜੇ ਡਿੱਗੇ ਪਏ ਆ, ਜਿੱਥੇ ਪਾਣੀ ਟੱਕਰ ਮਾਰਦਾ ਸੀ, ਤੇਜ਼ ਵਹਾਅ ਆਉਂਦਾ ਸੀ, ਹੁਣ ਵੀ ਉੱਥੋਂ ਟੁੱਟਣ ਦਾ ਖਤਰਾ ਗਾ। ਵੀ ਉੱਥੇ ਵੀ ਗੌਰ ਕੀਤੀ ਜਾਵੇ। ਉੱਥੇ ਜ਼ਿਆਦਾਤਰ ਪੱਥਰ ਦੀ ਲੋੜ ਹੀ ਹੈ, ਨਹੀਂ ਉੱਥੋਂ ਕਿਸੇ ਵੀ ਟਾਈਮ ਇਹਦਾ ਕੋਈ ਪਤਾ ਨਹੀਂ ਦਰਿਆ ਦਾ ਕਦੋਂ ਆ ਜੇ। ਜ਼ਿਆਦਾਤਰ ਇਹਦਾ ਸਾਉਣ ਤੇ ਭਾਦੋ ਮਹੀਨੇ 'ਚ ਇਹ ਕਹਿਰਬਨ ਹੁੰਦਾ, ਬਰਸਾਤਾਂ ਹੁੰਦੀਆਂ ਨੇ। ਅੱਜ ਜਿਹੜਾ ਇਹ ਸੁੱਕਾ ਚੱਲ ਰਿਹਾ ਗਾ, ਤੇ ਪਿਛਲੀ ਵਾਰ ਇਹਨੇ ਬਹੁਤ ਤਬਾਹੀ ਠਾਈ ਸੀ, ਤੇ ਪਿੰਡ ਨੇ ਵੀ ਬਹੁਤ ਸਹਿਯੋਗ ਦਿੱਤਾ ਸੀ। ਹਾਂ, ਪਿਛਲੀ ਵਾਰ ਚਲੋ ਸਰਕਾਰ ਨੇ ਵੀ ਸਹਿਯੋਗ ਦਿੱਤਾ, ਸਾਨੂੰ ਦਿੱਤਾ ਵੀ ਤੇਲ ਪਾਓ ਜਾਂ ਕੁਝ ਵੀ ਕਰੋ, ਉਦਮ ਲਾਇਆ, ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ, ਪਰ ਪਾਣੀ ਬਹੁਤ ਜ਼ਿਆਦਾ ਸੀਗਾ ਜੀ। ਤੇ ਪਿੰਡ ਹੁਣ ਵੀ ਸਾਡਾ ਪਿੰਡ ਕਰ ਰਿਹਾ ਗਾ ਬਾਸ਼ ਇਕੱਠੀ, ਜਿਵੇਂ ਭਰਾਵਾਂ ਨੇ ਪੈਸੇ ਪਾਏ ਆ। ਕੋਈ ਵੀ ਗਰੀਬ ਭਰਾ ਹੈ ਨਾ, ਕੰਮ ਹੈ, ਮਜ਼ਦੂਰ ਆ, ਦੁਕਾਨਦਾਰ ਵੀਰਾ, ਮੰਡੀ ਵਾਲੇ ਵੀਰਾ 500 ਰੁਪਇਆ ਘਰ ਮੰਗਰ ਪਾਇਆਗਾ। ਹੁਣ ਵੀ ਪਿੰਡ ਹੀ ਇਸ ਬੰਨ੍ਹ ਦੀ ਦੇਖ ਰੇਖ ਕਰੂਗਾ ਜੀ। ਹਾਂ, ਇੱਥੋਂ ਪੁਲ ਤੋਂ ਲੈ ਕੇ ਤਕਰੀਬਨ ਸਾਡੇ ਸਰਦੂਲਗੜ੍ਹ ਦੀ ਹੱਦ ਪੈਂਦੀ ਹੈ 3 ਕਿਲੋਮੀਟਰ। ਸਾਧੂ ਵਾਲੇ ਪਿੰਡ ਨਾਲ ਜਾ ਹੱਦ ਲੱਗਦੀ ਹੈ, ਉਦੋਂ ਅੱਗੇ ਸਾਧੂ ਵਾਲਾ ਸ਼ੁਰੂ ਹੋ ਜਾਂਦਾ। ਉਹ ਭਰਾ ਵੀ ਪੂਰਾ ਪ੍ਰਬੰਧ ਕਰ ਰਹੇ ਆ ਸਾਧੂ ਵਾਲੇ ਦੇ। ਉਦੋਂ ਅੱਗੇ ਪਿੰਡ ਫੂਸ ਮੰਡੀ ਸ਼ੁਰੂ ਹੋ ਜਾਂਦਾ। ਫੂਸ ਮੰਡੀ ਵਾਲੇ ਵੀਰਾਂ ਨੇ ਮੈਨੂੰ ਲੱਗਦਾ ਸ਼ਾਇਦ ਕੰਮ ਬਣਨ ਦਾ ਸ਼ੁਰੂ ਕਰ ਰੱਖਿਆ ਗਾ ਜੀ। ਕਰ ਰੱਖਿਆ ਨਾ ਰਿੰਪੀ, ਜਿਵੇਂ ਬਾਈ ਨੇ ਦੱਸਿਆ ਕਿ ਪਹਿਲਾਂ ਹੀ ਪ੍ਰਬੰਧ ਕੀਤੇ ਜਾਣ ਮਗਰੋਂ ਮੁਆਵਜ਼ੇ ਦੇਣ ਨਾਲੋਂ, ਬਾਕੀ ਸਹੀ ਹੈ ਇਹ ਗੱਲ, ਪਰ ਹੁਣ ਤੁਹਾਡੇ ਵੱਲੋਂ ਕੀ ਤਹਈਏ ਕੀਤੇ ਜਾਣਗੇ? ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਬਾਸ਼ਾਂ ਇਕੱਠੀਆਂ ਕਰ ਰਹੇ ਹਾਂ ਪਿੰਡਾਂ ਦੇ ਵਿੱਚੋਂ, ਜਿਹੜੀ ਢਾਲ ਪੈਂਦੀ ਆ ਉਹ ਅਸੀਂ ਇਕੱਠੀ ਕਰਾਂਗੇ, 2-2 400 ਰੁਪਏ ਜਿੰਨਾ ਵੀ ਆਇਆ। ਕੀ ਲੱਗਦਾ ਵੀ ਉਹਦੇ ਨਾਲ ਇਹ ਬੰਨ੍ਹ ਨੇ ਜਿਹੜੇ ਇਹ ਰੁਕ ਜਾਣਗੇ, ਜਾਂ ਜਿਹੜਾ ਪਾਣੀ ਦਾ ਵਹਾਅ ਉਹ ਮੋੜ ਸਕੋਗੇ? ਬਿਲਕੁਲ ਬਈ, ਅਸੀਂ ਬਹੁਤ ਨਾ, ਸਾਡੇ ਕਦੇ ਪਹਿਲਾਂ ਏਕਾ ਨਹੀਂ ਹੋਇਆ ਸੀ ਪਾਣੀ ਤੋਂ ਪਹਿਲਾਂ। ਅਸੀਂ ਸਾਰੇ ਭਰਾਵਾਂ ਨੇ ਇਨੀਸ਼ੀਏਟਿਵ ਲਿਆ, ਕਾਲੇ ਨੇ, ਸਾਰੇ ਇਹਨਾਂ ਦੇ ਖੇਤ ਬਿਲਕੁਲ ਇਹਦੇ ਉੱਤੇ ਹੈ, ਘੱਗਰ ਦੇ ਉੱਤੇ ਆ। ਇਹਨਾਂ ਨੂੰ ਇਹ ਵੀ ਡਰ ਹੈ ਵੀ ਆਉਣ ਵਾਲੇ ਸਮੇਂ ਇੱਕ ਘੱਗਰ ਇਹੋ ਜਿਹਾ ਚੀਜ਼ ਬਣੀ ਹੋਈ ਹੈ ਬਈ ਦੀ, ਇਹਦਾ ਜਿੱਧਰ ਨੂੰ ਮੂੰਹ ਹੋ ਗਿਆ